मैं कोई कॉमेडी आर्टिस्ट है, वजह तो मेरा रिजक लगा होया। बहुत शुक्र रिजक तेरा लगा। ਇਹ ਵਿਓ ਉਹ ਨਹੀਂ ਪਾਇਆ ਘਰ ਆ ਮੇਰੇ ਕੋਲ ਓਏ ਹਾਂ ਕੀ ਹੋਇਆ ਮੈਂ ਕਿਹਾ ਕੋਈ ਕਟਿੰਗ ਕਰਾਈ ਅਬੂ ਕਹਿੰਦੇ ਤੂੰ ਤਾਂ ਐ ਲੱਗਣਾ ਕੁੱਤੀ ਨੂੰ ਕੀੜੇ ਪਏ ਆ तुझसे गए हो मेरे ਆਇਆ ਆਇਆ दिल यार। अस्सलाम वालेकुम जी नाज़रीन, टी टाइम में खुश आमदीद। रौला ये बन गया बाबा, बंदे बहुते हो गए टी टाइम च, बहने चार ही ने, नजायज़ पैसे दो तीन लोगों के मैनू पई जा रहे ने, जे उन्होंने मैं कहना वा ईजी हो जाओ वो भी नहीं होंगे। हुण फरीद साहब चले गए ने, फैसल साहब चले गए ने, करा की मैं एक होर टी टाइम शुरू कर ला। डाउन साइजिंग का नाम सुना है कभी? डाउन साइजिंग, हाँ डाउन साइजिंग सुरगोदा रोड पे कपड़ा बंद है शायद। जब काम घट जाए मुलाजमों को कटना, इसको डाउन साइजिंग कहते हैं। फिर मैं कटिया तो नहीं किसी एक दो की झंडी करवाएं, बजट ठीक करें। ठीक है नहीं बजट जो ठीक करना बेचारे कितने जाएंगे ते एक दो एक इधर हो रहा एक नाल भी हो रहा। मैं कभी उधर चला गया कभी इधर आ गया, फिर तो चार गल्लां उधर कीतियां, इधर आ गया एक नाल इधर होर शुरू कर लेने मैं फिर तुर के काम करी गया विच पै गया ਗਾਣਾ ਤੇ ਗਾਓ केड़ा बोल रहा है। लो यार बात अभी सुना गाना कर गिले तेरा मैं देखा तेरा और दहा तेरा चल तेरा और दहा बेटा तेरे को नहीं बजना चल कर गिले तेरा जी मेरा बच्चा अपने फन का इजहार करते दुनिया दे अगे। जलाई ना वे तेरे जिद अज सोनिया जलाई ना वे तेरे जिद अज सोनिया सा मेरे डोल गए फुल अज बोल बे जलाई ना वे तेरे जिद अज सोनिया। मेरी गल सुन पता की गल है एडा अच्छा तो गौना आप चापा ही ऐसे कभी देखा कोई मेन बंदा कर रहा है कभी देखा खान साहब नुसरत गोंदे को नाल आप भी ऐ कर लग पे आप सिंगर रहना आप भाजी आप सिंगर रहना आप सिंगर रहना आप सिर्फ एंजन करना ये सारा कुछ ये वो ये अगले करन कोर्स ये जी करदा मैं पूजा तेनू इन्ना प्यारा लगदा है मैनू जी करदा मैं पूजा तेनू इन्ना प्यारा लगदा है मैनू अखियों च डुब जा सुन बज रुक जा डालाई ना वे तेरे जिंद अज सोने डालाई ना वे तेरे। बड़ा नहीं साथी बहुत है क्या कहने कर क्या कहने क्या ਜਿਹੜਾ ਟਾਇਰ ਕੱਟ ਕੇ ਪੈਂਚਰ ਚੈੱਕ ਕਰੀਦਾ ਉਹ ਚ ਪਾਣੀ ਪੀ ਲੈਂਦੇ ਤੁਸੀਂ? ਇਹ ਸਵਾਲ ਹੀ ਹੈ, ਗੁੱਸਾ ਨਹੀਂ ਕਰਨਾ। आप पानी पीना चाहेंगे? नहीं शुक्रिया। चले आ गया ਨਾਲੇ ਤਾਰਕ ਰੀਸਾ ਬਣ ਜਾਂਦਾ अच्छा ਇਹ ਬੜਾ ਰੋਕਾਸ਼ਾ ਬਸ ਨਹੀਂ ਹੈ हाँ जी ਮਰਨਾ ਐਡਾ ਅੱਛਾ ਗਾਉਂਦਾ ਹੈ ਲੇਕਿਨ ਉਹਦੇ ਗਾਣੇ 'ਚ ਕਾਮੇਡੀ ਨਹੀਂ ਨਿਕਲਦੀ। ਸਰ ਜੀ ਵੱਡਾ ਫਾਲਟ ਉਹਦਾ ਤੁਸੀਂ। ਹਾਂਜੀ ਐਡਾ ਅੱਛਾ ਸਿੰਗਰ ਆ ਅੱਜ ਤੱਕ ਤੁਹਾਨੂੰ ਇਹ ਤੁਸੀਂ ਇਹ ਨਹੀਂ ਉਹਦਾ ਕਹਿ ਸਕੋਗੇ ਵੀ ਉਹ ਕਾਮੇਡੀਅਨ ਆ ਜਾਂ ਸਿੰਗਰ ਅੱਛਾ ਵਾ ਤੇ ਮੈਂ ਉਹਨੂੰ ਪਹਿਲੇ ਹੀ ਬਹੁਤ ਕਹਿਤਾ ਸੀ ਕਾਸ਼ੀ ਤੂੰ ਕਾਮੇਡੀਅਨ ਆ ਹਾਂਜੀ ਤੇ ਜੇ ਤੂੰ ਸਿੰਗਰ ਬਣਨਾ ਨਾ ਤੇ ਫਿਰ ਤੂੰ ਭਾਈ ਜਾਤ ਕੈਸਰ ਸਾਹਿਬ ਹਾਂਜੀ ਬੜੀ ਬੜੀ ਅੱਛੀ ਗੱਲ ਕਰਦੇ ਸੀ। ਭਾਈ ਨਜ਼ਾਕਤ ਦੀਆਂ ਗੱਲਾਂ ਮਸ਼ਹੂਰ ਨੇ, ਭਾਈ ਨਜ਼ਾਕਤ ਨੇ ਆ ਗੱਲ ਕੀਤੀ ਪਹਿਲੇ ਉਹਨੇ ਮਤਲਬ ਉਹਨਾਂ ਦਾ ਇੱਕ ਯਾਰ ਭਾਈ ਜਾਜ਼ ਚੰਦ ਹਲਕਾ ਹੈ ਬਾਪ ਨੂੰ ਪਤਾ ਲੇਕਿਨ ਉਹ ਸਿੰਗਰ ਰਹੇ ਨੇ ਪੂਰੇ। ਭਾਈ ਨਜ਼ਾਕਤ ਵੀ ਸਿੰਗਰ ਸੀ, ਢੋਲਕ ਬੜੀ ਅੱਛੀ, क्या बात ਢੋਲਕ ਦੇ ਉਸਤਾਦ ਬਹੁਤ ਅੱਛੇ ਸੀ। ओए 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 क्या ਢੋਲਕ बात ਅਗਰ ਕਿਸੇ ਨੂੰ ਸਿਖਾਉਣੀ ਹੈ ਨਾ फिर वो फाइनल है ਹਾਂ ਭੱਟ ਸਾਹਿਬ ਉਹਨਾਂ ਦੇ ਸ਼ਾਗਿਰਦ ਨੇ। ਵਾਹ ਵਾਹ ਵਾਹ। ਹਾਂਜੀ ਸਿੰਗਰ ਬੜੇ ਅੱਛੇ, ਸਾਰੇ ਗਾਮਾ ਪਾ ਦੇ ਵਿਨਰ ਹੋ ਕੇ ਆਏ ਨੇ ਭਾਈ ਨਜ਼ਾਕਤ ਸਾਡੇ आया 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 ਇੱਕ ਦੌਰ 'ਚ। ਕਿਆ ਬਾਤ। ਹਾਂ ਸਾਰੇ ਗਾਮਾ ਪਾ ਦੇ ਵਿਨਰ बहुत से ਵਿਨ ਕਰਕੇ ਆਏ ਸੀ। वाह ਮੈਂ ਤੁਹਾਡੀ ਤਾਰੀਫ ਕਰ ਰਿਹਾ ਕਿ ਤੁਸੀਂ ਵਿਨ ਕਰਕੇ ਆਏ ਹੋ। अरे क्या ਹਾਂ ਔਰ ਤੁਸੀਂ ਮਤਲਬ ਮੈਂ ਕਹਿ ਰਿਹਾ ਕਿ ਉਦੋਂ ਤੁਸੀਂ ਜਦੋਂ ਵਿਨ ਕਰਕੇ ਆਏ ਤੇ ਹੁਣ ਅਮਾਨਤ ਵੀ ਵਿਨ ਕਰਕੇ ਆਏ ਤਾਂ ਤੁਹਾਨੂੰ ਖੁਸ਼ੀ ਫੀਲ ਹੋਈ ਕਿ आओ खुशी थी पूरी ਹਾਂ लेकिन
ਮਸਲਾ ਕੁਝ ਵਿੱਚ ਹੈ। ਹਾਂ ਲੇਕਿਨ ਤੁਸੀਂ ਜਦੋਂ ਗਏ ਉਦੋਂ ਮਾਹੌਲ ਹੋਰ ਸੀ, ਹੋਰ ਦੁਨੀਆ ਸੀ, ਹਿਸਾਬ ਕਿਤਾਬ ਹੋਰ ਸੀ। ਹੁਣ ਹੋਰ ਦੁਨੀਆ। ਜੱਜ ਬਦਲ ਗਏ, ਰੁੱਤ ਬਦਲ ਗਈ। ਮਸਤਾਨੀ ਗੇ ਹਰ ਗੱਲ ਹੀ ਚੇਂਜ ਹੋ ਗਈ। ਹਾਂ ਸਹੀ ਗੱਲ। ਚਲੋ ਸਾਡੀ ਮੁਸਤਫਾ ਕੁਰੈਸ਼ੀ ਸਾਹਿਬ ਨੂੰ ਪਲੀਜ਼ ਸਰ ਮਿਹਰਬਾਨੀ ਭਾਜੀ ਇਹ ਤੁਸੀਂ ਏਡੀ ਅੱਛੀ ਗੱਲ ਕੀਤੀ ਆ। ਹਾਂਜੀ ਇਹ ਫਿਲਮ ਦੀ ਤੁਹਾਨੂੰ ਆਮਦ ਹੋ ਜਾਂਦੀ ਸੀ, ਇਹ ਤੁਸੀਂ ਜ਼ੇਨ ਬਣਾ ਕੇ ਕਰਦੇ ਸੀ ਕਿ ਮੈਂ ਇਹਨੂੰ ਜੁਗਤ ਕਰਨੀ, ਇਹ ਤੁਹਾਡੀ ਵੈਸੇ ਸਟਾਈਲ ਸੀ। ਗੱਲ ਹੋਈ ਯਾਦ ਇਹ ਵਿੱਚ ਬੰਦਤੀ ਵੀ ਕਰਾ ਰਹੇ ਹੋ। ਆਹ ਹੁੰਦੀ ਉਹਦੇ ਤੇ ਜਿਹੜਾ ਬੰਦਾ ਖਪਾਉਂਦਾ ਵਾ। ਕਪਾਉਂਦਾ ਵਾ ਭਾਜੀ। ਹਾਏ। ਭਾਜੀ ਕਸਮ ਸਹੀ ਗੱਲ ਭਾਜੀ, ਤੁਹਾਡੀ ਮੇਰੀ ਸਿਰਫ ਇੱਕ ਵਾਰੀ ਲਾਈਵ 'ਚ ਫੋਨ ਤੇ ਗੱਲ ਹੋਈ ਸੀ, ਭਾਈ ਸਲਾਮਤ ਨੇ ਆਪਣੇ ਫਲੂਟ ਵਾਲੇ ਨੇ ਕਰਵਾਈ ਸੀ। ਹਾਂਜੀ। ਤੁਸੀਂ ਬੜੇ ਪਿਆਰ ਨਾਲ ਕਹਿੰਦੇ ਹੋ ਦਿਲਬਰ ਜਾਨੀ, ਹਾਏ। ਤੇ ਮੈਂ ਕਿਹਾ ਭਾਜੀ ਮੈਂ ਤੁਹਾਨੂੰ ਮਿਲਣਾ, ਤੇ ਮੇਰੀ ਕਿਸਮਤ ਮਾੜੀ ਮੇਰੀ ਕਿ ਕੋਈ ਫੈਸਲਾਬਾਦ 'ਚ ਰਹਿ ਕੇ ਤੁਹਾਨੂੰ ਮਿਲ ਨਹੀਂ ਸਕਿਆ। ਚਲੋ ਅੱਜ ਤੁਹਾਡੇ ਨਾਲ ਮੁਲਾਕਾਤ ਹੋ ਗਈ ਭਾਜੀ। ਸੋ ਖਾਣਾ ਪੀਣਾ ਕੁਛ? ਨਹੀਂ ਭਾਜੀ ਭਾਜੀ ਗਾਣਾ ਸੁਣਾ ਜੀ। ਫੇਰ ਅਜੇ ਨਹੀਂ ਭਾਈ ਨਜ਼ਾਕਤ ਕੋ ਸੁਣਨਾ ਨਾ। ਅੱਛਾ ਹਾਂ ਨਾ ਟੁੱਟਦੇ ਪੀਂਗ ਬਲੰਦੀਆਂ ਤੋਂ ਨਾ ਬਖਤ ਨਿਮਾਣੇ ਹੁੰਦੇ ਓਏ ਵਾਹ ਵਾਹ ਵਾਹ। ਹਮਦਰਦ ਤਬੀਬ ਜੇ ਮਿਲ ਜਾਂਦੇ ਨਾ ਜ਼ਖਮ ਪੁਰਾਣੇ ਹੁੰਦੇ ਵਾਹ 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 ਵਾਹ। ਵਾਹ ਰੇ ਕੀ ਬਾਤ। ਅਸਾਂ ਨਾ ਰੁਲਦੇ ਹਾਂ ਹਾਂ ਵਿੱਚ ਜੰਗਲਾਂ ਦੇ ਸਾਡੇ ਅਸਲ ਟਿਕਾਣੇ ਹੁੰਦੇ ਕੀ ਬਾਤ। ਨਵਾਬ ਕਦੇ ਵੀ ਨਾ ਰਤ ਰੋਂਦਾ ਵਾਹ ਜੇ ਸੱਜਣ ਤੇ ਆਣੇ ਹੁੰਦੇ ਕੀ ਬਾਤ ਹੈ ਭਾਈ। ਅੱਜ ਤੁਸੀਂ ਗਏ ਹੋ ਮੇਰੇ ਓਏ ਭਾਈ ਵਾਹ ਵਾਹ ਕਰ ਰਹੇ ਹੋ, ਦਾਤ ਦੇ ਰਹੇ ਹੋ ਭਾਈ। ਹਾਂ ਬਈ ਨਹੀਂ ਹੁੰਦੀ ਨਹੀਂ ਤੁਸੀਂ ਆਹ ਏਡਾ ਕੁੜੀ ਦਾ ਸੁਣਾ ਏਡਾ ਅੱਛਾ ਗਾ ਰਹੇ ਹੋ ਭਾਜੀ ਤੁਸੀਂ। ਅੱਜ ਵਾਹ ਵਾਹ ਤੁਹਾਡੇ ਵੀ ਕਿਆ ਵਾ ਤੁਹਾਡੀ ਕੀ ਬਾਤ। ਅੱਛਾ ਵਾਹ ਵਾਹ। ਲਾ ਕੇ ਸਭ ਵੱਡੇ ਲੋਕ ਓਏ ਹੋਏ ਯਾਰ। ਮੇਰਾ ਉਹਨਾਂ ਨਾਲ ਪਿਆਰ ਬੜਾ ਸੀ ਸਾਜੀ ਕਸਮ ਮੈਨੂੰ ਆਵਾਜ਼ ਸੁਣ ਕੇ ਨਾ ਤੇ ਮੈਨੂੰ ਪਤਾ ਨਹੀਂ ਕੀ ਹੋਈ ਜਾ ਰਿਹਾ ਸੀ। ਕਿਆ ਕਹਿੰਦੇ ਯਾਰ ਉਹ। ਮੇਰਾ ਉਹਨਾਂ ਨਾਲ ਪਿਆਰ ਇੰਨਾ ਸੀ। ਮੈਂ ਜਿੰਨੀ ਦੇਰ ਸਾਜੀ ਉਹਨਾਂ ਦੇ ਕੋਲ ਬੈਠਾ ਹੁੰਦਾ ਸੀ ਨਾ, ਮਜਾਲ ਆ ਮੇਰੀ ਵੀ ਮੈਂ ਕਿਸੇ ਪਾਸੇ ਹੋਰ ਮਾਣਾ ਹੀ ਇੰਜ ਕਰਕੇ ਵੇਖ। ਅੱਛਾ ਮੈਂ ਤੁਹਾਨੂੰ ਦੱਸ ਦੇਣਾ, ਸਾਡੇ ਫੈਸਲਾਬਾਦ ਦੇ ਸੀ ਨਜ਼ਾਕਤ ਭਾਜੀ। ਹਾਂਜੀ ਨਾ ਕਿਹੜਾ ਗਾਣਾ ਉਹਨਾਂ ਦਾ ਸੀ? ਭਾਵੇਂ ਨਾ ਜਦਾਈਆਂ ਸਾਥੋਂ ਪਾਵੇਂ ਨਾ ਜਦਾਈਆਂ ਸਾਡੇ ਨਾਲ ਰੋਇਆ ਨਹੀਂ ਵੇ, ਜਾਂਦਾ। ਸਾਡੇ ਨਾਲ ਵੇ ਸਾਥੋਂ ਰੋਇਆ ਨਹੀਂ ਹੋ ਜਾਣਾ। ਇੱਕ ਹੋਰ ਸੀ ਪਹਿਲਾਂ ਉਹਨਾਂ ਦਾ ਗਾਣਾ ਮਸ਼ਹੂਰ, ਇੱਕ ਬੜਾ ਦਰਦ ਰੁਕਤਾ ਨਹੀਂ। ਦਰਦ ਰੁਕਤਾ ਨਹੀਂ ਇੱਕ ਪਲ ਵੀ, ਉਦਾਸੀਆਂ ਜੋ ਨਾ ਲਾਤੇ ਉਦਾਸੀਆਂ ਜੋ ਨਾ ਲਾਤੇ ਦੌਰ ਕੇ ਆਉਂਦੇ। ਯਾਰ ਯਾਰ ਵਾਹ ਵਾਹ। ਯਾਰ ਇੰਨੇ ਖੂਬਸੂਰਤ ਇਨਸਾਨ ਯਾਰ। ਐਸਾ ਕਲਾਕਾਰ ਆਣਾ ਹੀ ਨਹੀਂ ਓਏ ਸਕਦਾ। ਹੋਏ ਹੋਏ। ਉਹਨਾਂ ਨੂੰ ਸਲੂਟ ਆ, ਉਹਨਾਂ ਦੇ ਬੱਚਿਆਂ ਨੂੰ ਵੀ ਸਲੂਟ ਆ। ਅੱਛਾ ਭਾਈ ਜਾਜ਼ ਕੈਸਰ ਤੇ ਉਹ ਆਪਸ ਵਿੱਚ ਯਾਰ ਵੀ ਬੜੇ ਸੀ, ਯਾਨੀ ਹਮਰਾਜ਼। ਦਿਲ ਦੀ ਦੁੱਖ ਦੀ ਗੱਲ ਇੱਕ ਦੂਜੇ ਨਾਲ, ਸੁੱਖ ਦੀ, ਉਹਨਾਂ ਦੋਵਾਂ ਦੀ, ਤੇ ਗਏ ਵੀ ਅੱਗੜ ਪਿੱਛੇ ਹੀ ਨੇ। ਅੱਛਾ ਜੀ ਹਾਂ, ਪਹਿਲੇ ਭਾਈ ਜਾਜ਼ ਗਏ ਨੇ, ਫਿਰ ਭਾਈ ਨਜ਼ਾਕਤ। ਦੋਨੇ ਹੀ ਬੰਦੇ ਕੰਮ ਦੇ ਵੱਡੇ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ, ਭਾਈ ਨਜ਼ਾਕਤ ਅਲੀ ਅਮਾਨਤ ਮਾਨੀ ਸਾਰੇ ਗਮਾ ਪਾਲੇ ਸਾਡੇ ਵੀਰ, ਉਹਨਾਂ ਦੇ ਵਾਲਦ ਸਾਹਿਬ ਦੀ ਗੱਲ ਹੋ ਰਹੀ ਹੈ। ਵਾਹ ਵਾਹ ਵਾਹ। ਉਸਤਾਦ ਜੀ ਵੈਸੇ ਫੈਸਲਾਬਾਦ ਦਾ ਨਾਮ ਬੜਾ ਰੋਸ਼ਨ ਕੀਤਾ ਉਹਨਾਂ ਨੇ। ਯਾਰ ਉਹਨਾਂ ਘਰਾਣੇ ਨੇ ਸਾਰੇ। ਉਹਨਾਂ ਦੇ ਘਰਾਣੇ ਨੇ ਸਾਰੇ ਬੱਚੇ ਸਟਾਰ ਉਹਨਾਂ ਦੇ। ਭਾਜੀ ਹਸਨ ਸਾਦਕ ਸਾਹਿਬ ਜਿਹੜੇ ਸਾਡੇ ਨੇ, ਹਾਂਜੀ ਉਹ ਉਹਨਾਂ ਦੇ ਵੱਡੇ ਭਾਈ ਨੇ। ਸਲਾਮਤ ਫਲੂਟ ਵਾਲਾ ਆਪਣਾ, ਇਹ ਉਹਨਾਂ ਦਾ ਭਾਈ ਹੈ। ਹਾਂਜੀ ਹਾਂਜੀ। ਸ਼ਰਾਫ ਲਾਲਾ ਸ਼ਰਾਫਤ ਉਹਨਾਂ ਦਾ ਭਾਈ ਆ। ਲਾਲੇ ਸ਼ਰਾਫਤ ਦੀਆਂ ਗੱਲਾਂ ਵੀ ਮਸ਼ਹੂਰ। ਜਿਹੜਾ ਆਪਣਾ ਮਜ਼ਾਕਰਾ ਚ ਪੈਂਦਾ ਸਾਡਾ ਔਨ ਇਹ ਉਹਨਾਂ ਦਾ ਬੱਚਾ ਹੈ। ਸਭ ਤੋਂ ਛੋਟਾ ਬੇਟਾ ਉਹਨਾਂ ਦਾ। ਭਾਈ ਨਜ਼ਾਕਤ ਦਾ ਸਭ ਤੋਂ ਛੋਟਾ ਬੇਟਾ ਹੈ ਔਨ, ਜਿਹੜਾ ਮਜ਼ਾਕਰਾ ਚ ਪਿੱਛੇ ਡੀਜੇ ਹਾਂਜੀ ਹਾਂਜੀ ਇਹਦਾ ਬੇਟਾ ਵਾ। ਉਹ ਭਾਈ ਮਾਸ਼ਾਅੱਲਾ ਤਿੰਨੇ ਬੱਚੇ ਸਟਾਰ ਆ ਮਾਸ਼ਾਅੱਲਾ। ਉਹ ਵੀ ਬੇਟਾ, ਫਿਰ ਦੂਜਾ ਅਲੀ ਹਮਜ਼ਾ, ਅਲੀ ਹਮਜ਼ਾ, ਤੇ ਫਿਰ ਅਮਾਨਤ ਅਲੀ। ਹਾਂ ਤਿੰਨੇ ਹੀ ਮਾਸ਼ਾਅੱਲਾ। ਦੇਖੋ ਭਾਈ ਕਿੱਡਾ ਵੱਡਾ ਉਹਨਾਂ ਆਪਣੇ ਬੱਚਿਆਂ ਦੀ ਤਿੰਨਾਂ ਦੀ ਲੈਦਾ ਕੈਟਾਗਰੀ ਬਣਾ ਦਿੱਤੀ। ਹਾਂ ਹਾਂਜੀ ਨਹੀਂ ਹੁਣ ਇਹ ਉਹਨਾਂ ਦੀ ਕਰਦਾ ਕਾਪੀ, ਉਹਨਾਂ ਦੀ ਕਾਪੀ ਕਰਦਾ ਸੀ। ਹੁਣ ਇੰਨੀ ਕਾਪੀ ਕਰਦਾ ਸੀ ਕਿ ਭਾਜੀ ਨਜ਼ਾਕਤ ਨੇ ਆਪ ਫੋਨ ਕੀਤਾ, ਇੱਕ ਨਾ ਕਿਸੇ ਕੋਈ ਫੀਮੇਲ ਸੀ, ਉਹਨੂੰ ਆਪ ਉਹਨੂੰ ਫੋਨ ਕੀਤਾ, ਤੇ ਉਹ ਕੋ ਕੀ ਕਹਿ ਰਹੀ ਹੈ? ਕਹਿੰਦੀ ਕਿਹੜੀ ਲਾਈਏ ਇਦਾਂ ਨਾ ਕਰੋ। ਤੇ ਖਾਨ ਸਾਹਿਬ ਖਿਜ ਗਏ ਤੇ ਕਹਿੰਦਾ ਅੱਗੋਂ ਕੀ ਕਹਿ ਰਹੇ? ਬਹੁਤ ਸੇ ਗਲਗੀ ਲਾਵਣਾ ਆਤਾ ਮੈਨੂੰ ਨਜ਼ਾਕਤ ਅਲੀ ਤੇ ਅਲੀ ਸ਼ੇਰ ਸੀ ਆਪਣਾ ਕੋਲ।
ਅਜੇ ਕਹਿੰਦਾ ਅੰਕਲ ਜੀ ਉਹ ਤੁਹਾਡੀ ਗੜਕੀਲਾ ਭਾਈ ਕਾਪੀ ਕਰਦੇ। ਉਹਨੂੰ ਵੀ ਲੈ ਜਾਓ ਆਏ ਨੂੰ ਵੀ ਲੈ ਜਾ ਜਿਹੜਾ ਗੜਕੀਲਾ ਬਣਾਈ ਜਾ ਰਹੀ ਕਹਿੰਦੇ ਉਹਨੂੰ ਵੀ ਲੈ ਗਿਆ ਗੜਕੀਲੇ ਨੂੰ ਲੱਭ ਕੇ ਤੇ ਆ ਜਿਹੜੀ ਇਹਨੂੰ ਵੀ ਲੈ ਗਿਆ ਇਹਨੂੰ ਮੈਂ ਦੱਸਣਾ। ਤੇ ਮੈਂ ਗੱਡੀ ਚੋਂ ਡਰਦਾ ਨਹੀਂ ਬਾਹਰ ਆ ਰਿਹਾ ਵੀ ਖਾਨ ਸਾਹਿਬ ਨੂੰ ਪਤਾ ਲੱਗ ਗਿਆ। ਉਹ ਮੈਂ ਉਹਨਾਂ ਅੱਗੇ ਪੇਸ਼ੀ ਪਾਈ, ਮੈਂ ਕਿਹਾ ਜੀ ਸਰਦਾਰ। ਓਏ ਮੇਰੇ ਨਾਲ ਕੋਣ ਕਹਿੰਦਾ ਤੂੰ ਮੇਰੇ ਵਰਗਾ ਕੌਣ ਆ? ਅੱਛਾ ਸਾਰੇ ਜਣੇ ਬਾਹਰ ਆ ਗਏ ਗੱਡੀ ਦੇ ਵਿੱਚੋਂ। ਹੁਣ ਮੈਂ ਡਰਦਾ ਗੱਡੀ ਚੋਂ ਬਾਹਰ ਨਹੀਂ ਜਾ ਰਿਹਾ। ਖੈਰ ਉਹ ਕਹਿੰਦੇ ਕਿੱਥੇ ਹੈ ਗੜਕੀਲਾ? ਕਹਿੰਦੇ ਭਾਈ ਨੂੰ ਗੱਡੀ ਜੋ ਤੁਹਾਡੇ ਡਰਦੀ ਹੋਈ ਤੁਸੀਂ ਉਹਨੂੰ ਕਹਿੰਦੇ ਮੈਂ ਰਹਿਣ ਜਾ। ਗੇਟ ਖੋਲਿਆ ਕਹਿੰਦੇ ਓਏ ਨਸਾਕ ਦੇ ਗੜਕੀਲੇ ਮਰੇ ਢਿੱਡ ਤੇ ਮੋਹਰ ਆਈ ਹੁੰਦੀ ਤੇ ਮੋਹਰ ਆਈ ਮੋਰ ਲਾਈ ਹੁੰਦੀ। ਮੈਂ ਬਾਹਰ ਆਇਆ ਡਰਦਾ, ਮੈਂ ਉਹਨਾਂ ਦੇ ਅੱਗੇ ਮੈਂ ਕਿਹਾ ਜੀ ਸਰਦਾਰ। ਓਏ ਮੇਰੇ ਨਾਲ ਕੋਣ ਗਾਲ ਮੈਂ ਕਿਹਾ ਸਾਜੀ ਤੇ ਕਦੀ ਜ਼ਿੰਦਗੀ 'ਚ ਨਹੀਂ ਹੋ ਸਕਦਾ। ਮੈਂ ਦੁਬਾਰਾ ਜੰਮ ਕੇ ਵੀ ਆ ਜਾ, ਮੈਂ ਤੁਹਾਡੇ ਤੇ ਆ ਨਹੀਂ ਗਿਆ ਸਕਦਾ ਤੇ ਗਾਉਣਾ ਤੇ ਬੜੀ ਦੂਰ ਦੀ ਗੱਲ ਵਾ ਬਾਬਾ ਅੱਛਾ ਹੋਰ ਕੀ ਕਰਦਾ ਹੂੰ ਮੈਂ ਕਿਹਾ ਤੁਹਾਨੂੰ ਪਿਕ ਕਰਤਾ ਵਾਂ, ਮੈਂ ਕੋਈ ਕਾਮੇਡੀ ਆਰਟਿਸਟ ਹੈ ਇਹਦੀ ਵਜ੍ਹਾ ਮੇਰਾ ਰਿਜ਼ਕ ਲੱਗਾ ਹੋਇਆ। ਬਹੁਤ ਸ਼ੁਕਰ ਰਿਜ਼ਕ ਤੇਰਾ ਲੱਗਾ ਉਹ ਮੈਂ ਹੁਣ ਕੱਚਾ ਹੋਈ ਜਾਣਾ, ਮੈਂ ਠੰਡਾ ਹੋਈ ਜਾਣਾ ਵੀ ਯਾਰ ਉਹ ਸਾਰੀ ਉਮਰ ਚ ਉਹਨਾਂ ਦੀਆਂ ਲੱਤਾਂ ਕੁੱਟੀਆਂ, ਉਸਤਾਦਾਂ ਵੀ ਆਨੇ ਵੱਡੇ ਨੇ, ਫਿਰ ਪਿਆਰ ਮੁਹੱਬਤ ਵੀ ਬੜਾ ਕਰਨਾ, ਐਵੇਂ ਲੰਘਦੇ ਬੜਦੇ ਮੁੱਠ ਗਰਮ ਕਰ। ਅੱਛਾ ਫਿਰ ਉਹਨਾਂ ਦੇ ਸਾਹਮਣੇ ਸੁਣਾਇਆ ਉਹਨਾਂ ਨੂੰ? ਕਹਿੰਦੇ ਸਾਹ ਮਤਲਬ ਕਿ ਮੈਨੂੰ ਮੇਰੀ ਕਾਪੀ ਕਰ। ਹਾਂਜੀ ਓਏ ਓਏ ਕਿਹੜੀ ਡਰਾਈਵਰ ਸੀ ਉਹਨਾਂ ਦਾ ਕੀ ਇਹ ਹੁਣ ਤੂੰ ਕਹਿ ਰਿਹਾ? ਹਾਂਜੀ। ਉਹਨਾਂ ਦੇ ਸਾਹਮਣੇ ਹੁਣ ਇਹ ਕਹਿ ਰਿਹਾ? ਨਹੀਂ ਉਹਨਾਂ ਨੇ ਪਹਿਲੇ ਮੰਗਵਾਇਆ ਸਮਾਨ, ਉਹ ਹੀ ਮੰਗਾ ਦੇ ਓਏ ਵਾਜਾ ਲੈ ਗਿਆ ਵਿੱਚੋਂ ਤੂੰ ਬਾਅਦ ਆਵੇ। ਅਭਾਵ ਆਦਰਾ ਮੈਂ ਕਿਹਾ ਨਹੀਂ ਮੁਸ਼ਤੇ ਤੁਸੀਂ ਇਹ ਰੱਖਣਾ ਹੱਥ, ਸਿਰਫ ਮੈਨੂੰ ਨਾ ਤੁਸੀਂ ਹੱਸ ਕੇ ਦਿਖਾਉਣਾ ਵਾ ਤੇ ਮੈਨੂੰ ਪਤਾ ਲੱਗ ਜਾਣਾ ਵੀ ਮੈਂ ਕਾਮਯਾਬ। ਠੀਕ ਆਏ ਬਾਬਾ ਚਲਗਾ ਬਾਜੇ ਦਾ ਹੱਥ ਰੱਖਿਆ ਨਾ। ਚੱਲ ਹੁਣ ਉਹ ਜਾਣ ਕੇ ਨਾ ਉਹਨਾਂ ਨੇ ਅਗਲਾ ਕਾਰਡ ਰੱਖਤਾ ਵੀ ਉੱਥੇ ਹੁਣ ਮੈਨੂੰ ਸਾਰਾ ਇੱਧਰ ਉੱਧਰ ਕਰਤਾ ਉਹਨਾਂ ਨੇ। ਮੈਂ ਕਿਹਾ ਮੁਸ਼ਕਿਲ ਬੱਚੇ ਆ ਤੁਹਾਡੇ। ਚੱਲ ਸਹੀ ਹੋ ਇਹ ਹੋਣੀ ਤੇ ਮੈਂ ਉਹਨਾਂ ਦੀ ਵੇਲੇ ਸ਼ਾਮ ਦਵਾ ਲਿਆ ਦੋਸਤਾਂ ਸਲਾਮ ਅਲੈਕੁਮ ਹੁਣ ਮੈਂ ਬੋਲ ਰਿਹਾ ਠੀਕ ਸਲਾਮ ਅਲੈਕੁਮ ਯਾ ਯੋ ਸਾਜੀ ਆਤਾ ਜੀ ਤੇ ਅੱਗੋਂ ਮੈਂ ਇੱਕ ਲੈਣ ਗਈ ਤੇ ਭਾਈ ਨੱਸ ਪਏ। ਜਦੋਂ ਹੱਸੇ ਮੈਂ ਆ ਕੇ ਪੈਰਾਂ ਹੀ ਬਹਿ ਗਿਆ। ਮੈਂ ਕਿਹਾ ਕਹਿੰਦੇ ਜਾ ਤੈਨੂੰ ਮੇਰੀ ਦਵਾਈ ਸਾਈਂ ਤੇਰੀ ਲਜਪਾਲ ਤੇਰੀ ਇੱਜ਼ਤ ਬਣਾਉਣਗੇ ਹਰ ਪਾਸੇ। ਕਿਆ ਬਾਤ ਫਿਰ ਉਹਨੇ ਚਾਹ ਦਿੱਤੀ ਜੀ ਉਹਨਾਂ ਨੇ ਕਿ ਮੈਨੂੰ। ਮੇਰੀ ਕਾਪੀ ਕਰ ਲਿਆ ਕਰ। ਕਹਿੰਦੇ ਕਿਹੜੀ ਲਿਆ ਕਰ ਲਿਆ ਕਰ। ਕਿਆ ਬਾਤ ਸੇਵਾ ਹੀ ਉਹਨਾਂ ਦੀ ਮੈਂ ਇੰਨਾ ਦੀ ਕਰਦਾ ਸੀ ਵੀ ਪਿੰਨੀ ਨੂੰ ਆ ਕੇ ਹੱਥ ਪਾਉਣਾ ਇੰਜ ਕਰਕੇ ਉਹਨਾਂ ਕਹਿੰਦਾ ਕਿਹੜੇ ਜਾ ਪਹੁੰਚਿਆ ਕਰ। ਭਾਜੀ ਵੈਸੇ ਗਲਤੀ ਨਹੀਂ ਬੜੀ ਗੱਲ। ਲੱਗਣ ਦੀ, ਤੁਸੀਂ ਮੂੰਹ ਨਹੀਂ ਪਾਉਂਦੇ ਪਿੰਨੀ ਨੂੰ ਉਸ ਨੇ ਠੀਕ ਹੈ ਹੱਥ ਪਾ अच्छा जी ये साढ़े भाई जान कैसे थी सॉरी नज़ाकत अली। भाई नज़ाकत अली क्या कहने जबरदस्त ते कहते मैं गड्डी च फिर उधर गल सुनाई ते कहंदा अली बास भाई ने ਜੀ कहंदे भाई नज़ाकत ने गड्डी च वाह भराई ते उन्हें 300 रुपया मंग लिया। 2000 रुपया 2000 रुपया ਨਾ ਕਿਉਂ 2000 ਮੰਗ ਲਿਆ ਤੇ ਉਹਨੂੰ ਕਹਿ ਰਹੇ ਕਿਹਾ ਤਾਂ ਕੁਝ ਹੋਰ ਸੀ ਲੇਕਿਨ ਮੈਂ ਥੋੜਾ ਚੇਂਜ ਕਰ ਲਿਆ। ਕਹਿੰਦੇ ਓਏ 2000 ਮੈਂ ਹਵਾ ਵਾਲਾ ਗਾਣਾ ਭਰਾ ਲਿਆ। ਸਾਜੀ ਬੜੇ ਆਦਾ ਇਨਸਾਨ ਤੁਹਾਡਾ ਵੀ ਅੱਛਾ ਟਾਈਮ ਲੰਘਿਆ ਹੋਣਾ ਉਹਨਾਂ ਨਾਲ। ਨਹੀਂ ਮੈਂ ਮਿਲਿਆ ਨਹੀਂ, ਮਿਲੇ ਨਹੀਂ ਭਾਈ ਦਾ ਕਦੋਂ। ਸਿਰਫ ਇੱਕ ਫੋਨ ਤੇ ਗੱਲ ਹੋਈ ਆ। ਅੱਛਾ ਜੀ ਮੈਂ ਉਹੀ ਤੇ ਬਦਕਿਸਮਤੀ ਕਹਿ ਰਿਹਾ ਕਿ ਯਾਰ ਸ਼ੇਅਰ ਕਰਨ ਸਾਜੀ ਤੁਹਾਡੀ ਤਬੀਅਤ ਦੇ ਬੰਦੇ ਸੀ। ਯਾਰ ਮੇਰੀ ਫੋਨ ਤੇ ਗੱਲ ਆਈ ਤੇ ਉਹਨਾਂ ਨੇ ਪਹਿਲੀ ਲਾਈਫ ਦੀ ਮੇਰੀ ਉਹਨਾਂ ਨੇ ਗੱਲ ਆ ਮੈਨੂੰ ਕਹਿੰਦੇ ਹੋਰ ਦਿਲਬਰ ਜਾਨੀ ਓਹੋ ਸਟਰਗਲ ਦੌਰ ਤੋਂ ਅੱਛਾ ਇੱਕ ਦਿਨ ਮੇਰੀ ਮੁਲਾਕਾਤ ਨਹੀਂ ਹੋਈ। ਸਾਜੀ ਟਾਈਮ ਦੀ ਸਾਡੇ ਮੋਸਟ ਸੀਨੀਅਰ ਨਸੀਮ ਵਿੱਕੀ ਸਾਹਿਬ ਉਹਨਾਂ ਦੇ ਘਰ ਨਾ ਮੈਂ ਸਾਰੇ ਖੇਡਣ ਹੁੰਦੇ ਨੇ ਥੀਏਟਰ ਸ਼ੋਅ ਦੇ ਬਾਅਦੋਂ ਤੇ ਉਹ ਖਾਣੇ ਦਾ ਟਾਈਮ ਸੀ ਤੇ ਰੋਟੀ ਸਾਰੇ ਸੀਨੀਅਰ ਆਰਟਿਸਟ ਮੈਂ ਅਸੀਂ ਤੇ ਖਿਦਮਤ ਵਾਲਿਆਂ ਚੋਂ ਸੀ ਸਾਈਡ ਤੇ ਖਲੋਤਾ ਹੋਇਆ ਮੈਂ ਤੇ ਮੈਂ ਲਿਆ ਕੇ ਨਾ ਖਾਨ ਸਾਹਿਬ ਦੇ ਕੇ ਜ਼ਿਆਦਾ ਆਨਰ ਨਾਲ ਰੱਖ ਰਿਹਾ ਹੈ ਤੇ ਸਾਰੇ ਮੇਰੇ ਲਈ ਆਨਰ ਦੀ ਜਗ੍ਹਾ ਸੀ ਲੇਕਿਨ ਉਹ ਉਹਨਾਂ ਨੇ ਮੈਨੂੰ ਅੰਦਰ ਉਹਨਾਂ ਨਾਲ ਪਿਆਰ ਮੁਹੱਬਤ ਸੀ। ਸੀ। ਮੈਂ ਉਹਨਾਂ ਕੇ ਆਨਰ ਦਾ ਨਾ ਹੁਣ ਚੀਜ਼ਾਂ ਰੱਖ ਰਿਹਾ ਹੁਣ ਦੇਖ ਰਿਹਾ ਸਾਰਿਆਂ ਨੇ ਹੁਣ ਖਾਣਾ ਖੂਣਾ ਖਾ ਲਿਆ ਵਾ ਤੇ ਉਹ ਰੋਟੀ ਖਾ ਰਹੇ ਨੇ। ਮੈਂ ਕਿੱਦਾਂ ਦਾ ਉਹਨਾਂ ਨੇ ਪਿਕ ਕੀਤਾ ਵਾ ਵੀ ਮੈਨੂੰ ਇਹ ਵੀ ਪਤਾ ਵੀ ਉਹ ਰੋਟੀ ਕਿਸ ਤਰ੍ਹਾਂ ਖਾਂਦੇ ਆ। ਸਾਲਣ ਜੀ ਇੱਕ ਬੁਰਕੀ ਪਹਿਲੇ ਐਂ ਕਰਕੇ ਉਹਨਾਂ ਨੂੰ ਇੰਜ ਕਰਕੇ ਸਾਲਣ ਲੈ ਜਾਣਾ। ਬੰਦੇ ਤਾਂ ਬੁਰਕੀ ਤੋੜ ਕੇ ਐਂ ਕੋਲੀ ਕਰਦੇ, ਉਹਨਾਂ ਨੇ ਬੁਰਕੀ ਤੋੜਨੀ ਸਾਲਣ ਦੇ ਉੱਤੇ ਰੱਖ ਦੇਣੀ ਐਂ ਕਰਕੇ ਤੋੜੀ ਤੇ ਮੈਂ ਲਾਗੇ ਬਹਿ ਕੇ ਵੇਖਣ ਡਿਆ ਉਹਨੂੰ। ਮੈਨੂੰ ਕਹਿੰਦਾ ਇਹ ਗੱਲ
ਭੈਣ ਕੋਸ਼ੀ ਆ ਲਈ ਆ ਉਹਨੇ ਸਾਰੇ ਭਾਂਡੇ ਚੁੱਕ ਲਏ ਇਹ ਕੀ ਗੱਲ ਆ ਸਾਰੇ ਮੈਂ ਕਿਹਾ ਕੀ ਗੱਲ ਆ ਕਹਿੰਦਾ ਕੁਛ ਨਹੀਂ ਚੱਲ ਠੀਕ ਆ ਫਿਰ ਸਾਰੇ ਭਾਂਡੇ ਚੁੱਕ ਲਏ ਆ। ਤੇ ਹੁਣ ਉਹਨਾਂ ਨੇ ਖਾਣਾ ਉਹਨਾਂ ਨੇ ਵੀ ਖਾ ਲਿਆ ਸੀ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਖਾਣਾ ਹੁਣ ਉਹਨਾਂ ਨੇ ਵੀ ਖਾ ਲਿਆ ਤੇ ਖੈਰ ਮੈਨੂੰ ਕਿ ਮੈਂ ਹੁਣ ਖਲੋਤਾ ਵੀ ਇਹ ਖਾਨ ਸਾਹਿਬ ਪਿੱਛੇ ਹਟਣ ਤੇ ਮੈਂ ਬਰਤਨ ਚੁੱਕ ਲਾਂ ਤੇ ਉਹਨਾਂ ਪਿੱਛੇ ਹੋ ਜਾਂਦੇ ਆ ਤੇ ਮੈਂ ਬਰਤਨ ਚੁੱਕਣਾ ਉਹਨਾਂ ਨੇ ਫੇਰ ਬੁਰਕੀ ਫੜ ਕੇ ਤੇ ਐਂ ਕਰਨਾ ਮੈਨੂੰ ਉਹਨਾਂ ਨੇ ਚਾਮਣ ਵੀ ਦੇ ਵੀ ਹੁਣ ਇਹ ਚੁੱਕਣ ਆਉਣਾ ਆ। ਜਦੋਂ ਮੈਂ ਲਾ ਕੇ ਉਹਨਾਂ ਨੇ ਐਂ ਕਰਕੇ ਬੁਰਕੀ ਹੱਥ 'ਚ ਫੜ ਲੈਂਦੇ ਸੀ। ਆ ਜਾ ਚਲ ਖਾਣ ਦੇ ਆ ਤੂੰ ਖਾ ਤੇ ਚਾਹ ਜਿੱਦਾਂ ਦੀ ਪੀਂਦੇ ਸੀ ਮੈਨੂੰ ਪਤਾ ਨਹੀਂ, ਮੈਂ ਭਾਵੇਂ ਦੀ ਚਾਹ ਬਣਾ ਕੇ ਲਿਆਉਣੀ ਹਲਕੀ ਸੌਂਫ ਲਾ ਕੇ ਸ਼ੱਕਰ ਤੇ ਮਲਾਈ ਪਾ ਕੇ ਭਾਵੇਂ ਚਾਹ ਪੀਂਦੇ ਸੀ। ਵਾਹ ਵਾਹ ਇੱਕ ਦਿਨ ਮਾਨੀ ਭਾਈ ਬਾਹਰੋਂ ਆ ਗਏ ਤੇ ਭਾਈ ਨੇ ਮੈਨੂੰ ਕਾਲ ਕੀਤੀ ਕਿਹੜੀ ਕੀਤੇ ਇਹ ਲਿਆ ਮੈਂ ਕਿਹਾ ਜੀ ਭਾਜੀ ਐਸੇ ਦਾ ਹੋ ਰਿਹਾ ਲੋਰਜ ਲਾਹੌਰ ਆਇਆ। ਅੱਛਾ ਅੱਛਾ ਮੈਂ ਭਾਈ ਸਾਡੀ ਸ਼ਾਇਦ ਛੱਡ ਦਿੱਤੀ, ਮੈਂ ਉਹਨਾਂ ਦਾ ਦੀਵਾਨਾ ਵਾਹ ਵਾਹ ਆ ਗਿਆ ਮੈਂ ਲਾਹੌਰ। ਮਾਨੀ ਪਰੇਸ਼ਾਨ ਹੋਣ ਜੋ ਮੰਗੇ ਨੂੰ ਦੇਈ ਜਾਵਾਂ ਖਾਣ ਨੂੰ ਜੋ ਮੰਗੇ ਪਕਾ ਹਾਂਜੀ, ਕੇ। ਵਾਹ ਤੇ ਹੁਣ ਮੈਂ ਨਾ ਪਹਿਲੇ ਦਿਨ ਉੱਥੇ ਮੈਂ ਉਹਨਾਂ ਦੀ ਸੇਵਾ ਕਰ ਰਿਹਾ ਤੇ ਮੈਂ ਪਰੌਂਠੇ ਬਣਾ ਲਿਆਂਦੇ, ਇੱਕ ਮਾਨੀ ਭਾਈ ਦੀ ਤੇ ਇੱਕ ਖਾਨ ਸਾਹਿਬ ਦੀ ਰੱਖ ਸਾਹਿਬ ਮੈਨੂੰ ਹੋਏਗੀ ਯਾਰ ਭਾਈ ਪਰੌਂਠੇ ਅਸੀਂ ਤੇ ਖਾਣੇ ਨਹੀਂ ਬਹੁਤ ਸੇਵੇ ਦੇ ਪਹਿਲੇ ਦਿਨ ਆਏ ਦੇ ਹਫਤਾ ਰਹਿਣਾ ਮੈਂ ਕਿਹਾ ਸਰਕਾਰ ਚੈੱਕ ਤੇ ਕਰੋ, ਨਾ ਚੰਗਾ ਲੱਗੇ ਤੇ ਮੈਂ ਸੁੱਕੀ ਰੋਟੀ ਲਾ ਲਿਆਉਣੀ ਤੁਹਾਡੇ ਲਈ। ਤਾਂ ਜ਼ਹਿਰ ਦਾ ਇਹਦਾ ਕਾਲ ਬਾਤੀ ਸਾਰਾ ਹੈ ਜੋ ਕਿਤੇ ਮੈਂ ਕਿਹਾ ਭਾਜੀ ਸੀ ਆ ਚੈੱਕ ਤੇ ਕਰੋ। ਮੈਂ ਆਮਲੇਟ ਬੜਾ ਰੂਹ ਨਾਲ ਬਣਾਇਆ ਉਹਨਾਂ ਲਈ। ਤੇ ਕੋਈ ਸੀਨੀਅਰ ਆਰਟਿਸਟ ਹੁੰਦੇ ਜਿਨ੍ਹਾਂ ਨਾਲ ਤਬੀਅਤ ਲੱਗੀ ਹੁੰਦੀ ਪਿਆਰ ਨਹੀਂ ਨਹੀਂ ਉਹ ਤਬੀਅਤ ਵੇਵ ਉਹਨਾਂ ਦੀ ਐਸੀ ਹੁੰਦੀ ਸੀ, ਬੰਦਿਆਂ 'ਚ ਬੈਠੇ ਆ ਉਹ ਰਚ ਜਾਂਦੇ ਸੀ ਹਾਂਜੀ ਪਿਆਰ ਵਾਲੇ ਜੀ, ਮਤਲਬ ਰਚ ਜਾਂਦੇ ਸੀ ਉਹ ਪੂਰਾ। ਓਏ ਹੋਏ ਹੋਏ ਯਾਰ ਉਹਨਾਂ ਨੇ ਜੀ ਪਰੌਂਠਾ ਤੋੜਿਆ ਸਾਜੀ ਐਂ ਕਰਕੇ ਆਮਲੇ ਦੀ ਬੁਰਕੀ, ਆਮਲੇਟ ਦੇ ਨਾਲ ਬੁਰਕੀ ਖਾਦੀ ਨਾਲ ਚਾਹ ਦਾ ਘੁੱਟ। ਇਹ ਹੋਇਆ ਸਾਜ ਮੈਂ ਹੀ ਲੈ ਕੇ ਆਉਣਾ ਭਾਜੀ। ਬਾਗੀ ਲਾਮਾ ਦੀ ਦੇ ਗਿਆ ਮੈਨੂੰ ਚੰਗਾ ਲੱਗਾ, ਮੈਨੂੰ ਚਾਹ ਦੇ ਗਿਆ ਮੈਂ ਜਾ ਕੇ ਮਾਨੀ ਭਾਈ ਅੱਗੇ ਲੱਗਾ, ਮੈਂ ਕਿਹਾ ਮਾਨੀ ਭਾਈ ਆ ਲਓ। ਉਹ ਕਿਉਂ ਕਹਿੰਦੇ ਉਹਨਾਂ ਨੇ ਬੁਰਕੀ ਲਾ ਕੇ ਕਹਿੰਦੇ ਜਾ ਯਾਰ ਤੂੰ ਪਾਪਾ ਨੂੰ ਦੇ ਗਿਆ। ਵਾਹ ਵਾਹ ਮੈਂ ਕਿਹਾ ਮੈਂ ਪਹਿਲੇ ਉਹਨਾਂ ਕੋਲ ਗਿਆ ਸੀ, ਉਹਨਾਂ ਨੇ ਕਿਹਾ ਮਾਨੀ ਭਾਈ ਪਾਪਾ ਨੂੰ ਦਿੱਤਾ ਨਾ, ਮੈਂ ਕਿਹਾ ਦਿੱਤਾ। ਤੇ ਹੁਣ ਬਾਹਰੋਂ ਪੁੱਛਣ ਦੇ ਮਾਨੀ ਭਾਈ ਮਜ਼ਾ ਆਇਆ ਤੁਹਾਨੂੰ ਅੰਦਰੋਂ ਮੇਰੇ ਪਾਪਾ ਜੀ ਤੁਹਾਡੇ ਕੋਲ ਹੈਗਾ ਵਾ ਹੋਰ। ਆਓ ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਉਹਨਾਂ ਪ੍ਰਾਰਥਨਾ ਦੀ ਹੋਰ ਤਲਬ ਆ ਤੇ ਮੈਂ ਜਾ ਕੇ ਦਸਤੀ ਬਣਾ ਲਿਆ ਕੇ ਨੇ ਇੱਕ ਦਫਾ ਉਹਨਾਂ ਦੇ ਅੱਗੇ ਜਾ ਕੇ ਰੱਖਤਾ। ਮਾਨੀ ਭਾਈ ਨੂੰ ਪਤਾ ਲੱਗ ਗਿਆ ਵੀ ਸਾਡੇ ਕੋਲ ਇਹੀ ਸੀ, ਇਹਨੇ ਦਸਤੀ ਹੋਰ ਲੈ ਆਂਦਾ। ਵਾਹ ਵਾਹ ਭਾਈ ਨੇ ਆ ਕੇ ਕਹਿੰਦੇ ਵਾਹ ਬਹੁਤ ਸਹੀ ਯਾਰ ਅਸੀਂ ਕਦੀ ਖਾਦਾ ਨਹੀਂ ਆ ਲੇਕਿਨ ਕਮਾਲ ਇਹਦਾ ਤੇ ਉਹ ਇਹਨਾਂ ਨੇ ਆ ਵਾਹ ਯਾਰ ਸਲੋ ਡਾਊਨ ਨਾਲ ਯਾਰ ਬਹੁਤ ਕਮਾਲ ਦੇ। ਵਾਹ ਵਾਹ ਵਾਹ। ਅੱਛਾ ਮਾਸ਼ਾਅੱਲਾ ਅੱਗੋਂ ਬੱਚੇ ਵੀ ਤਿੰਨੇ ਹੀ ਨਾ ਉਸੇ ਤਰ੍ਹਾਂ ਪਿਆਰ ਵਾਲੇ ਬਹੁਤ ਅੱਛੇ ਆ ਆਉਣ ਮਤਲਬ ਆਉਣ ਨੂੰ ਤੁਸੀਂ ਮਿਲੋਗੇ ਨਾ ਤੇ ਬਹੁਤ ਉਹ ਮੁਹੱਬਤ ਨਾਲ ਮਿਲ ਹੁਣ ਭਾਈ ਜਾਜ਼ ਜਿੱਡੀ ਭਾਈ ਨਜ਼ਾਕਤ ਜਿੱਡੀ ਵੱਡੀ ਸ਼ਖਸੀਅਤ ਸੀ, ਓਏ। ਉਹਨਾਂ ਨੂੰ ਤੁਸੀਂ ਬੈਠੇ ਹੋ ਤੇ ਦਿਲ ਕਰੇ ਬਾਹਰ ਥੜੇ ਤੇ ਪੈ ਜਾਣ ਤੁਹਾਡੇ ਨਾਲ। ਭਾਈ ਜਾਜ਼ ਵੀ ਇਦਾਂ ਹੀ ਸੀ ਕੀ ਬਾਤ ਨਾਲ ਹੀ ਹਾਂ, ਕੋਈ ਨਹੀਂ ਕਿ ਵੀ ਮੈਂ ਨਜ਼ਾਕਤ ਅਲੀ ਜਾਂ ਮੈਂ ਇਸ ਤਰ੍ਹਾਂ ਨਾ, ਯਾਨੀ ਇੰਨੀ ਮਿੱਠੀ ਤਬੀਅਤ ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਲੋਕ ਨਹੀਂ ਹੁੰਦੇ ਜਿਹੜੇ, ਹਾਂਜੀ ਹਾਂਜੀ ਯਾਨੀ ਤਬੀਅਤ ਜਿੱਥੇ ਮਰਜ਼ੀ ਚਲੀ ਗਈ ਹੈ, ਪਰਸਨੈਲਿਟੀ ਜਿੱਥੇ ਮਰਜ਼ੀ ਚਲੀ ਗਈ, ਆਪਣੇ ਆਪ ਨੂੰ ਮਿੱਟੀ ਤੋਂ ਲੈਦਾ ਨਹੀਂ ਕੀਤਾ। ਕੀ ਬਾਤ ਹੈ ਉਸਤਾਦ ਜੀ ਭਾਈ ਆਉਣ ਲਈ ਹਾਂ ਭਾਈ ਆਉਣ ਲਈ ਭਾਈ ਅਲੀ ਹਮਜ਼ਾ ਆਪਣੀ ਸਾਰੀ ਟੀਮ ਦੇ ਬੜੇ ਫੈਨ ਆ ਭਾਈ ਅਮਾਨਤ ਲਈ। 5-7 ਦਿਨ ਪਹਿਲੇ ਮੇਰੀ ਭਾਈ ਆਉਣ ਨਾਲ ਗੱਲ ਹੋਈ ਸੀ ਤੇ ਪੈਂਦੇ ਸੱਟੇ ਮੈਨੂੰ ਹਾਂ ਭਾ ਮਿੱਠੇ ਮੈਂ ਕਿਹਾ ਯਾਰ ਮੈਂ ਤੁਹਾਡੇ ਤੋਂ ਛੋੜਨਾ ਨਹੀਂ 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 ਬੜਾ ਪਿਆਰ ਬਹੁਤ ਹੈ ਅੱਛੀ। ਅਸਲ ਚ ਉਹ ਕਨਵਰਟ ਹੁੰਦੀ ਨਾ ਚੀਜ਼ ਤੁਹਾਡੀ, ਹਾਂਜੀ। ਚੀਜ਼ ਕਨਵਰਟ ਹੁੰਦੀ ਹੈ, ਉਹ ਸਿੱਖਿਆ ਇਹਨੂੰ ਤਰਬੀਅਤ ਕਹਿੰਦੇ। ਹਾਂਜੀ ਵਾਹ 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 ਹਾਂ ਮੇਰਾ ਬਹੁਤ ਅੱਛਾ ਟਾਈਮ ਲੱਗਿਆ ਉਹਨਾਂ ਨੂੰ, ਮੈਨੂੰ ਬੜਾ ਪਿਆਰ ਕਰਦੇ। ਕੀ ਬਾਤ ਹੈ ਚਲੋ ਅੱਲਾ ਖੈਰ ਕਰੇ। ਲਓ ਜੀ ਯਾਰ ਉਹਨਾਂ ਦੀਆਂ ਗੱਲਾਂ, ਮੈਂ ਇੱਕ ਦਿਨ ਜੁਗਨੂ ਬਾਦਸ਼ਾਹ ਸੋਚਿਆ ਕਿ ਸਾਡੇ ਫੈਸਲਾਬਾਦ ਚ ਨਾ ਯਾਨੀ ਬਹੁਤ ਸਾਰੇ ਆਰਟਿਸਟ ਹੋਏ ਨੇ, ਭਾਈ ਨਜ਼ਾਕਤ ਹੋ ਗਏ, ਭਾਈ ਜਾਜ਼ ਕੈਸਰ ਹੋ ਗਏ, ਭਾਜੀ ਸਾਦਕ ਹਰਿਆਣਿਆ, ਬਾਬਾ ਜੀ ਹੋ ਗਏ, ਹੋਰ 2-3-4 ਲੋਕ ਐਸੇ ਨੇ ਜਿਹੜੇ ਫੈਸਲਾਬਾਦ ਦੇ, ਉਹਨਾਂ ਨੇ ਆਪਣੀ ਲਾਈਫ 'ਚ ਕੋਈ
ਬੇਤਾਸ਼ਾ ਗੱਲਾਂ ਕੀਤੀਆਂ ਨੇ ਨਾਰਮਲ ਸਿਚੁਏਸ਼ਨਾਂ ਦੇ, ਜਿਹੜੀਆਂ ਹਵਾਲੇ ਬਣੀਆਂ ਨੇ, ਹਵਾਲੇ ਬਣ ਕੇ ਉਹ ਗੱਲਾਂ ਮਿਸਾਲਾਂ ਦਿੰਦੇ ਲੋਕ, ਯਾਰ ਉਹ ਭਾਜੀ ਨੇ ਆਹ ਗੱਲ ਕੀਤੀ ਸੀ। ਮਤਲਬ ਤੁਸੀਂ ਵਾਹ ਭਰਾਉਣ ਲੱਗੇ ਤੇ ਭਾਈ ਨਜ਼ਾਕਤ ਦੀ ਗੱਲ ਯਾਦ ਆ ਗਈ ਕਿ ਕੋਈ ਭਾਈ ਨਜ਼ਾਕਤ ਦੇ, ਤੁਸੀਂ ਰੋਟੀ ਖਾਣ ਲੱਗੇ ਤੇ ਫਲਾਣੇ ਦੀ ਯਾਦ ਆ ਗਈ, ਚਾਹ ਪੀਣ ਲੱਗੇ ਤੇ ਭਾਈ ਜਾਦ ਕੈਸਰ ਦੀ ਯਾਦ ਆ ਗਈ, ਔਰ ਉਹਨਾਂ ਨੇ ਗੱਲ। ਮੈਂ ਕਿਹਾ ਯਾਰ ਫਰੀਦ ਨੂੰ ਮੈਂ ਕਹਿੰਦਾ ਹੁੰਦਾ ਕਿ ਫਰੀਦ ਜਿਹੜੇ ਐਸੇ ਫੈਸਲਾਬਾਦ ਦੇ ਲੋਕ ਨੇ ਨਾ ਜਿਨ੍ਹਾਂ ਨੂੰ ਉਹ ਯਾਦ ਹੈ, ਜਿਨ੍ਹਾਂ ਦੇ ਦਿਮਾਗ 'ਚੋਂ ਡਾਟਾ ਹੈਗਾ, ਉਹਨਾਂ ਨੂੰ ਬੁਲਾਈਏ ਸ਼ੋਅ 'ਚ, ਉਸ ਪੂਰੇ ਸ਼ੋਅ 'ਚ ਟ੍ਰਿਬਿਊਟ ਕਰੀਏ ਇਹਨਾਂ ਲੋਕਾਂ ਨੂੰ, ਉਹਨਾਂ ਦੀਆਂ ਗੱਲਾਂ, ਔਰ ਉਹ ਸ਼ੋਅ ਪਿਆਰ ਵੇ ਕਿ ਯਾਰ ਇੱਕ ਉਹ ਪੂਰਾ ਮਜਮੂਆ ਟੈਪ। ਹੁਣ ਤੇ ਵਿਖਰੀਆਂ ਨੇ ਨਾ ਗੱਲਾਂ, ਦੋ ਇਹਨੂੰ ਯਾਦ ਨੇ, ਦੋ ਨੂੰ। ਅੱਛਾ ਫਿਰ ਇਹ ਵੀ ਬੜਾ ਹੁੰਦਾ, ਗੱਲ ਭਾਈ ਨਜ਼ਾਕਤ ਦੀ ਆ, ਨਾ ਕਿਸੇ ਹੋਰ ਦਾ ਨਾਲ ਲੈ ਕੇ ਲੋਕੀ ਸੁਣਾਤੀ, ਗੱਲ ਕਿਸੇ ਹੋਰ ਦੀ ਆ, ਨਾ ਭਾਈ ਨਜ਼ਾਕਤ ਦਾ ਲੈ ਕੇ। ਐਸੇ ਬੰਦੇ ਵੀ ਫੈਸਲਾਬਾਦ 'ਚ ਹੈਗੇ ਜਿਨ੍ਹਾਂ ਨੂੰ ਕਨਫਰਮ ਪਤਾ ਹੈ ਕਿ ਇਹ ਗੱਲ ਇਸ ਬੰਦੇ ਦੀ ਹੈ, ਉਹਨਾਂ ਨੂੰ ਬੁਲਾਓ, ਉਹਨਾਂ ਕੋਲ ਸਿਰਫ ਗੱਲਾਂ ਸੁਣੋ। ਸਹੀ ਐਸੀ ਫਾਈਨਲ ਪਾਏ ਗੱਲ ਵੀ ਤੌਬਾ ਦਾ ਮੁਕਾਬਲਾ। ਸੱਜ ਜਦੋਂ ਸ਼ੋਅ ਤੇ ਜਾਂਦੇ ਸੀ ਨਾ ਭਾਈ ਤੇ ਗੱਡੀ ਦੇ ਬਾਹਰ ਲੈਨ ਸਰਮਦੀਸ਼ਨ ਖਲੋਤੇ ਨੇ ਵੀ ਯਾਰ ਅਸੀਂ ਜਾਣਾ ਭਾਜੀ ਨਾਲ, ਅਸੀਂ ਜਾਣਾ। ਉਹ ਇਸੇ ਨੂੰ ਇਹ ਨਹੀਂ ਸੀ ਹੁੰਦਾ ਵੀ ਪੈਸੇ ਲੈਣੇ, ਉਹ ਚਾਹ ਹੁੰਦਾ ਸੀ ਵੀ ਅਸੀਂ ਭਾਜੀ ਨਾਲ ਜਾਈਏ। ਹਾਂ ਮਤਲਬ ਇਹਦੇ ਲੱਗਦਾ ਸੀ ਕਿ ਗੈਦਰਿੰਗ ਬਹੁਤ ਮਜ਼ੇਦਾਰ, ਯਾਨੀ ਗੈਦਰਿੰਗ ਜਿਹੜੀ ਹੈ ਨਾ ਉਹ ਪੇਮੈਂਟ ਨਾਲੋਂ ਜ਼ਿਆਦਾ ਉਹਦੀ ਅਹਿਮੀਅਤ ਹੁੰਦੀ ਸੀ। ਫਿਰ ਜਿੱਥੇ ਸਟੇ ਹੋਣਾ ਰੁਕਣਾ, ਮੈਂ ਕਾਫੀ ਆਪਣੀ ਹੋਚ ਕਿੰਨੇ ਸ਼ੋਅ ਵੇਖੇ ਭਾਈ ਨੇ ਕਦੀ ਕਿਸੇ ਨੇ ਕਿਹਾ ਹੀ ਨਹੀਂ ਵੀ ਕੀ ਖਾਧਾ ਕੀ ਕੀਤਾ। ਉੱਤਰ ਦੇ ਉਹਨਾਂ ਨੇ ਇੱਕ ਗੱਲ ਕਰਨੀ, ਯਾਰ ਜੋ ਮਰਜ਼ੀ ਖਾ ਲਓ, ਮੈਨੂੰ ਦੱਸਣਾ ਬਸ ਇੰਨੇ ਪੈਸੇ ਬਣੇ, ਜਾਓ। ਤਾਂ ਸਿਗਰਟ ਪੀਰੇ ਬਹਿ ਗਏ ਆ, ਬਣਾ 1000 ਰੁਪਏ ਸਿਗਰਟ ਪੀਰੇ ਤੋਂ ਆ ਕੇ ਭਾਜੀ 9000 ਰੁਪਇਆ ਬਣ ਗਿਆ ਵਾ। ਜਾਣ ਕੇ ਰਿਐਕਟ ਕਰਨਾ ਵੀ ਅਗਲਾ ਬੰਦਾ ਐ ਕਰੇ, ਐ ਕੱਢ ਕੇ ਦੇ ਦਿੰਦਾ, ਬਾਕੀ ਤੂੰ ਰੱਖ ਲਈ, ਉਹ ਵੀ ਕਹਿਣਾ ਤੂੰ ਰੱਖ ਲਈ। ਵਾਹ ਹਾਂ ਉਹ ਭਾਈ ਨਜ਼ਾਕਤ ਨਾ ਸਾਰੇ ਗਾਮਾ ਪਾ ਨੂੰ ਵਿਨ ਕਰਕੇ ਆਏ ਸੀ ਕਿਸੇ ਦੌਰ 'ਚ, ਵਿਨਰ ਰਹੇ ਨੇ। ਹਾਂਜੀ ਇਹ ਤਾਂ ਹੁਣ ਜਿਹੜੇ ਸੀ ਜਦੋਂ ਸਾਰੇ ਗਾਮਾ ਪਾ 1990 ਤੋਂ ਪਹਿਲੇ ਦਾ ਪੁਰਾਣੀ ਗੱਲ ਆ ਭਾਈ। ਅੱਛਾ ਜੀ, ਨਾਲ ਵਾਲਾ ਸ਼ਰਾਫਤ ਜੀ ਵੀ ਗਏ ਸੀ। ਹਾਂ ਬਹੁਤ ਪੁਰਾਣਾ ਹੈ, ਜਦੋਂ ਸੋਨੂ ਨਿਗਮ ਨਿੱਕਾ ਜਿਹਾ ਬੱਚਾ ਜਿਹਾ ਹੁੰਦੇ ਸੀ। ਅੱਛਾ ਉਹ ਸਾਡੇ ਜੰਮੂ ਸ਼ਰੀਆ ਗੁਸ਼ਾਲ ਹਾਂਜੀ ਐਡੀ ਕਿ ਬੱਚੀ ਸੀ ਜਦੋਂ ਸਾਰੇ ਗਾਮਾ ਪਾ ਜਾਈ। ਸਾਜੀ ਮੈਂ ਵੀਡੀਓ ਦੇਖੀ ਹੈ ਤੇ ਖਾਸਾ ਨਾ ਖੜੇ ਹੋ ਕੇ ਗਾਣਾ ਗਾ ਜੀ ਬਾਜਾਂ 'ਚ ਰੱਖ। ਹਾਂ ਉਤੋਂ ਵਿਨ ਕਰਕੇ ਆਏ ਨੇ ਤੇ ਹੁਣ ਭਾਈ ਮਾਨਤ ਚਲਾ ਗਿਆ। ਹਾਂਜੀ ਉਦੋਂ ਹੀ ਸਾਨੂੰ ਪਤਾ ਲੱਗਾ ਤੇ ਭਾਈ ਮਾਨਤ ਚਲਾ ਗਿਆ ਤੇ ਇੱਕ ਦੋ ਦਿਨ ਕਿਤੇ ਭਾਈ ਮਾਨਤ ਨਾ ਫੋਨ ਨਹੀਂ ਸੁਣਿਆ ਥੋੜੀ ਦੇਰ, ਤੇ ਭਾਜੀ ਖਿੱਚ ਗਏ ਨੇ ਕਿ ਵੀ ਮੇਰਾ ਫੋਨ ਨਹੀਂ ਸੁਣਦਾ, ਇੰਡੀਆ ਗਿਆ ਤੇ ਹੁਣ ਜ਼ੇਨ 'ਚ ਰੱਖਣਾ ਵੀ ਆਪ ਵੀ ਪਹਿਲੇ ਉੱਥੋਂ ਵਿਨਰ ਹੋਏ ਤੇ ਹਾਲੇ ਮਾਨਤ ਪਹਿਲੀਆਂ ਦੂਜੀਆਂ ਸਟੇਜਾਂ ਤੇ ਨੇ ਤੇ ਫੋਨ ਨਹੀਂ ਚੁੱਕ ਰਿਹਾ, ਤੇ ਫੋਨ ਕਹਿੰਦਾ ਹੈਲੋ, ਕਹਿੰਦਾ ਹਾਂਜੀ ਨਜ਼ਾਕਤ ਅਲੀ ਬੋਲ ਰਿਹਾ ਸਾਰੇ ਗਾਮਾ ਪਾ ਦਾ ਵਿਨਰ। ਅਰੇ ਤੂੰ ਹਾਲੇ ਕੱਕ ਵੀ ਅਜੇ ਕੁਝ ਵੀ ਨਹੀਂ ਆਹੋ ਤੇ ਮੇਰਾ ਨਹੀਂ ਫੋਨ ਸੁਣ ਰਿਹਾ, ਯਾਨੀ ਕਿ ਖਾਦੇ ਪੀਤੇ ਉਹਨੇ ਕਿਹਾ ਸੁਣਿਆ ਨਾ ਫੋਨ ਤੋਂ ਕਹਿ ਰਿਹਾ ਕੌਣ, ਸਾਰੇ ਗਾਮਾ ਪਾ ਸਾਰੇ ਗਾਮਾ ਪਾ ਹਾਂ ਸਾਰੇ ਗਾਮਾ ਪਾ ਦਾ ਵਿਨਰ। ਹਾਂਜੀ ਪਾਪਾ ਕੋਈ ਨਹੀਂ ਕਹਿ ਰਿਹਾ, ਕੋਈ ਨਹੀਂ ਕਹਿ ਰਿਹਾ ਕਿ ਤੇਰਾ ਪਿਓ ਬੋਲ ਰਿਹਾ, ਕਹਿੰਦਾ ਨਜ਼ਾਕਤ ਅਲੀ ਬੋਲ ਰਿਹਾ ਸਾਰੇ ਗਾਮਾ ਪਾ ਦਾ ਵਿਨਰ। ਨਹੀਂ ਯਾਰ ਬਹੁਤ ਕਮਾਲ ਪਿਆਰ ਵਾਲੀ ਔਨ ਭਾਈ ਨੂੰ ਤੇ ਅਲੀ ਬਾਸ ਭਾਈ ਨੂੰ ਬੁਲਾਓ ਨਾ, ਔਨ ਭਾਈ ਨੂੰ ਬਹੁਤ ਗੱਲਾਂ ਯਾਦ ਨੇ ਖਾਸਾ। ਹਾਂਜੀ ਭਾਈ ਉਹਨੂੰ ਯਾਰ ਆਉਣ ਆ ਯਾਰ ਆਉਣ ਵਾਲੀ ਗੱਲ ਕਰ। ਅਲੀ ਭਾਈ ਤੇ ਇੱਥੇ ਹੁੰਦੇ ਨੇ, ਆਪਾਂ ਮਿਲ ਸਕਦੇ ਉਹਨਾਂ ਨੂੰ। ਅਲੀ ਬਾਸ ਭਾਈ ਹਾਂ ਸਾਜੀ ਕੀ ਬਾਤ ਆ ਉਸ ਭਾਈ ਦੀ, ਅਲੀ ਬਾਸ ਦੀ। ਅੱਛਾ ਉਹ ਵੀ ਠੰਡੀ ਜੀ ਤਬੀਅਤ, ਕਿਆ ਬੰਦਾ ਵਾ, ਕਿਆ ਬਾਤ, ਠੰਡੀ ਜੀ ਤਬੀਅਤ ਆ, ਉਹ ਵੀ ਵੀਰ ਸਾਡਾ ਤੇ ਬਿਲਕੁਲ ਹੈ ਬਿਲਕੁਲ ਸਾਜੀ ਖਾਸਾ ਨਜ਼ਾਕਤ ਦੀ ਨਾ ਉਹਨਾਂ 'ਚ ਹਲਕੀ ਜਿਹੀ ਲੈਰ ਨਜ਼ਰ ਭਾਂਜੇ ਤੋਂ ਫਿਰ। ਅੱਛਾ ਸਕੇ ਹਾਂਜੀ ਅਲੀ ਬਾਸ ਭਾਈ ਉਹਨਾਂ ਦੇ ਭਾਂਜੇ ਨੇ। ਲੈ ਜੀ ਉਹਨੂੰ ਅੱਛਾ ਸੌਰੀ ਸਾਜੀ ਨੇ ਗੱਲ ਯਾਦ ਆ ਗਈ, ਅਲੀ ਬਾਸ ਭਾਈ ਨਾ ਗੱਲ ਅੰਮੀ ਨਾਲ ਗੱਲ ਕਰਾ ਰਹੇ ਤੇ ਭਾਈ ਕਿਤੇ ਨਾ ਗਏ ਹੋਏ ਸੀ ਤੇ ਬਾਜੀ ਤੋਂ ਕਿੰਨੀ ਦੇਰ ਹੋ ਗਈ ਮੁਲਾਕਾਤ ਨਹੀਂ ਹੋਈ, ਅਲੀ ਬਾਸ ਦੀ ਅੰਮੀ ਤੇ ਭਾਈ ਨਜ਼ਾਕਤ ਸਕੇ ਭੈਣ ਭਰਾ। ਮੈਂ ਲਾਹੌਰ ਗਿਆ ਅਲੀ ਬਾਸ ਭਾਈ ਨੂੰ ਮਿਲਣ, ਤੇ ਕਹਿੰਦਾ ਯਾਰ ਮੈਂ ਨਾ ਅੰਮੀ ਨਾਲ ਗੱਲ ਕਰਾਉਣੀ ਹੈ, ਤੂੰ ਅੰਕਲ ਨਜ਼ਾਕਤ ਮਾਮੂ ਨਜ਼ਾਕਤ ਬਣਨਾ। ਮੈਂ ਕਿਹਾ ਓਕੇ। ਲਓ ਕੈਸੀ ਗੱਲ ਆ, ਤੇ ਬਾਜੀ ਅੱਗੋਂ ਕਹਿ ਰਹੀ ਵੀਰੇ ਕੀ ਹਾਲ ਆ, ਠੀਕ ਆ ਵੀਰੇ, ਵੇਲਾ ਹੁਣ ਘਰ ਨਹੀਂ ਉਹਨਾਂ ਦੀ ਗੱਲ ਹੈ ਕਰਨ ਵਾਲੀ, ਤੁਸੀਂ ਘਰ ਆਓ ਤੇ ਕੋਈ ਨਾਲੇ ਕੋਈ ਰੋਟੀ ਫੁਲਕੀ ਬਹਿ ਕੇ ਖਾਂਦੇ ਆ, ਤੇ ਨਾਲੇ ਮੈਨੂੰ ਤੇਰੇ ਨਾਲ ਵੀਰੇ ਕੰਮ ਹੈਗਾ ਵਾ, ਤੇ ਮੈਂ ਅੱਗੋਂ ਕਰਨਾ ਗੱਲ ਬਾਜੀ ਗੱਲ ਹੋਈ ਕੰਮ ਨੇ ਮੁੰਡਿਆਂ ਦੇ ਬੱਚਿਆਂ ਦੇ ਹੁਣ ਧਿਆਨ ਦੇਣਾ ਪੈਂਦਾ ਵਾ, ਤੇ ਚਲੋ ਕੋਈ ਗੱਲ ਨਹੀਂ। ਤੇ ਤੂੰ ਅਲੀ ਭਾਈ ਫੋਨ ਫੜ ਕੇ ਕਹਿ ਰਿਹਾ ਅੰਮੀ ਜੀ ਇੱਕ ਗੜਗੀਲਾ ਭਾਈ ਆ,
ਤੇ ਅੱਗੋਂ ਬਾਜੀ ਕਹਿ ਰਹੀ ਵੀ ਚੁੱਪ ਕਰ, ਮੈਂ ਉਹਦੇ ਨਾਲ ਵੀ ਗੱਲ ਕਰ ਲੈਣੀ, ਮੈਂ ਆਪਣੇ ਭਰਾ ਨਾਲ ਗੱਲ ਕਰਨੀ। ਵਾਹ ਕੀ ਬਾਤ ਹੈ ਕਿ ਉਹ ਵੀ ਨਹੀਂ ਪਛਾਣ ਸਕੇ। ਸਾਜੀ ਹੁਣ ਦਿਲ ਕਰਦਾ ਵੀ ਖਾਨ ਸਾਹਿਬ ਨੂੰ ਜਾ ਕੇ ਦੀ ਗੱਲ ਹਾਂ ਨਹੀਂ ਭਾਈ ਉਹ ਕਰਦੇ ਆ ਯਾਰ। ਮੈਂ ਆਪਣਾ ਕੀ ਨਾਮ ਆ, ਅਲੀਬਾਸ ਭਾਈ ਇਸ ਸ਼ੋਅ ਦੇ ਵਿੱਚ ਆਉਣਾ ਯਾਰ। ਯਾਰ ਕੌਣ ਪਲੀਜ਼ ਭਾਈ ਨੂੰ ਵੀ ਕਰ ਦੋ ਨਾ। ਆਉਣ ਭਾਈ, ਤੁਸੀਂ ਵੀ ਆਉਣਾ। ਅੱਛਾ ਉਹਨਾਂ ਦੋਵਾਂ ਦਾ ਟਾਈਮ ਹੋ ਸਕਦਾ ਨਾ ਮੈਚ ਹੋਵੇ, ਜੀ ਜੀ। ਲੇਕਿਨ ਅਲੀਬਾਸ ਤੇ ਸਾਡਾ ਇੱਥੇ ਹੀ ਹਾਂਜੀ ਉਹ ਅਵੇਲ ਹੋ ਸਕਦਾ। ਉਹ ਵੀ ਜਾਣਗੇ। ਆਉਣ ਭਾਈ ਵੀ ਆਉਣਗੇ ਜਦੋਂ ਫੈਸਲਾਬਾਦ ਆਉਣਾ। ਆਉਣ ਭਾਜੀ, ਅਲੀਬਾਸ ਭਾਜੀ ਇੱਥੇ ਹਾਜ਼ਰੀ ਦੇਣੀ ਹੈ। ਹਾਂਜੀ ਬਸ ਤੁਹਾਨੂੰ ਦੱਸ ਦਿੱਤਾ ਜੀ। ਸਾਨੂੰ ਇਹ ਤੁਸੀਂ ਧਮਕੀ ਟੈਬ ਰਿਕੁਐਸਟ ਸਮਝਣੀ ਹੈ। ਉਹਨੂੰ ਕਲਾਸ ਤੋਂ ਸਮਝਣਾ। ਆਹੋ ਲਓ ਜੀ। ਅੱਛਾ ਜੀ। ਨਹੀਂ ਕੜਕੀਲੇ ਤੂੰ ਗਾਣੇ ਵਾਲੇ ਵੀ ਥੋੜਾ, ਤੇਰਾ ਮੈਂ ਨਾਲ ਗਾਣਾ ਵੇਖੀ ਤੇ ਲੋਕਾਂ ਨੇ ਪਸੰਦ ਕਰਨਾ ਗਾਣੇ। ਠੀਕ ਹੋਵੇ ਸਟਾਰਟ। ਲੇਕਿਨ ਤੂੰ ਇੱਕ ਕੰਮ ਕਰਨਾ, ਜੀ। ਜਦੋਂ ਮੈਂ ਤੈਨੂੰ ਕਹਾਂ ਨਾ ਗਾਣਾ, ਉਦੋਂ ਤੂੰ ਕਾਮੇਡੀਅਨ ਸਾਈਡ ਤੇ ਰੱਖ ਦੇਣਾ। ਬਿਲਕੁਲ ਠੀਕ ਹੈ। ਨਹੀਂ ਤਾਂ ਸਿੰਗਰ ਦਾ ਸਾਥ ਜੀ ਤਾਂ ਫਿਰ ਮੈਨੂੰ ਵੀ ਸ਼ੌਕ, ਮੇਰੇ ਤੇ ਵੀ ਫੋਕਸ, ਤੁਹਾਡੀ ਵੀ ਆਵਾਜ਼ ਚੰਗੀ ਹੈ, ਫੋਕਸ ਪਾਉਣਾ ਚਾਹੀਦਾ ਨਾ। ਆ ਮਿੱਠਾ ਭੋਸਲੇ ਮਰਜ ਪਏ ਫਿਰ ਮਰ ਗਈ। ਮੈਂ ਹਕੀਕਤ ਕਹਿ ਰਿਹਾ ਸਾਥ ਜੀ ਦਾ। ਨਹੀਂ ਯਾਰ ਗਾਣਾ ਟੈਲੈਂਟ ਉਸਤਾਦ ਅੱਜ ਜੀ। ਕੱਲ ਹਰ ਕਿਸੇ ਨੇ ਚੁੱਕਿਆ ਗਾਣਾ, ਹਰ ਕਿਸੇ ਦਾ ਜਿਹੜਾ ਸਮਝਦਾ। ਮੈਨੂੰ 30 ਸਾਲ ਹੋ ਗਏ ਗਾਣਾ ਗਾਉਂਦੇ ਆ, ਮੈਂ ਅੱਜ ਤੱਕ ਆਪਣੇ ਆਪ ਨੂੰ ਹੀ ਕਹਿੰਦਾ ਯਾਰ ਨਹੀਂ ਮੈਂ ਸਿੰਗਰ ਨਹੀਂਗਾ, ਮੈਂ ਸ਼ੌਕੀਆ ਵਾਂ। ਉਸਤਾਦ ਜੀ ਤੁਸੀਂ ਇਨਸਾਫ ਕਰਨ ਵਾਲੇ ਹਾਂ ਲੋਕ ਮੈਂ ਹੋ, ਕਹਿੰਦਾ ਭਾਈ ਨਹੀਂ ਭਾਈ ਨਹੀਂ। ਲੇਕਿਨ ਟੈਲੈਂਟ ਇਹਦੇ ਅੰਦਰ ਕੂਟ ਕੇ ਭਰਿਆ ਸਾਥ ਜੀ। ਚੈੱਕ ਕਰ ਲਓ ਜ਼ਰਾ। ਓ ਯਾਰ ਰਾਤ ਫਤਿਹ ਅਲੀ ਖਾਨ ਸਾਹਿਬ ਦਾ ਗਾਵਾਂਗਾ। ਚਲੋ ਜੀ ਰਾਹਤ ਸੁਣ ਲਓ ਯਾਰ, ਕੋਈ ਗੱਲ ਲਫ਼ਜ਼ ਕਿਤਨੇ ਇਹ ਤਾਂ ਸੁਣਿਆ ਅੱਗੇ, ਇਹ ਸੁਣਿਆ ਕਈ ਵਾਰੀ। ਕੋਈ ਹੋਰ ਸੁਣਾ। ਹੋਰ जब जब तेरे पास मैं आया एक सुकून मिला जिसे मैं था भूलता आया वो वजूद मिला जब आए मौसम गम के हाँ, ठीक है, बहुत तुझे याद किया ओके यार बस ठीक। ओ जब से ओके हो गया बस। ਬਹੁਤ ਆ ਬਹੁਤ ਆ। ਮੈਂ ਰਿਸਕ ਹੀ ਲਿਆ ਸੀ ਇਹਦੇ। यार ਓਕੇ सुनिए जी ਨਹੀਂ ਠੀਕ ਆ, ਓਕੇ ਆ, ਬਿਲਕੁਲ ਸਹੀ ਆ। ਅੱਛਾ ਉਸਤਾਦ ਜੀ ਮੈਨੂੰ ਇੱਕ ਗੱਲ, ਜਿਹੜਾ ਫਿੱਕਾ ਸਿੰਗਰ ਹੁੰਦਾ ਜਿਹਨੂੰ ਆਪਣੇ ਆਪ ਚ ਹੁੰਦਾ ਕਿਵੇਂ, ਉਹ ਹਟਦਾ ਕਿਉਂ ਨਹੀਂ? ਅੱਛਾ ਜਿਹੜਾ ਪੱਕਾ ਹੋਊਗਾ ਨਾ ਹੋਊਗਾ, ਮੈਂ ਸਿਰ ਇੱਕ 27 ਸਾਲ ਕਹੂੰਗਾ, ਉਹ ਕਹਿ ਕੂਗੇ ਲੋ ਜੀ ਜਾ ਨਹੀਂ ਇਹ ਸ਼ੌਕ ਹੁੰਦਾ। ਸ਼ੌਕ ਲੈਦਾ ਚੀਜ਼ ਆ, ਕੁਦਰਤੀ ਸੁਰੀਲਾਪਨ ਹੋਣਾ ਲੈਦਾ ਚੀਜ਼ ਆ। ਇੱਕ ਬੰਦੇ ਨੂੰ ਸ਼ੌਕ ਬਹੁਤ ਜ਼ਿਆਦਾ ਹੈ, ਜਨੂਨ ਦੀ ਹੱਦ ਤੱਕ। ਉਹਨੇ ਨਹੀਂ ਵੇਖਣਾ ਵੀ ਮੈਂ ਕਿੱਦਾਂ ਦਾ ਵਾਂ। ਕਈ ਐਸੇ ਬੰਦੇ ਨੇ ਸੁਰੀਲੇ ਰੱਜ ਕੇ ਨੇ, ਸ਼ੌਕ ਹੈ ਨਹੀਂ। ਉਹਨਾਂ ਲੋਕੀ ਕਹਿੰਦੇ ਆ ਤੂੰ ਗਾਇਆ ਕਰ, ਉਹ ਕਹਿੰਦਾ ਨਹੀਂ ਯਾਰ ਇਹ ਦੋ ਲੈਦਾ ਲੈਦਾ। ਜਿੱਦਾਂ ਹੱਸਣੀ ਆ ਹਾਂ ਨਹੀਂ ਹਸਨੀ ਉਸਤਾਦ ਜੀ ਨੇ ਪਹਿਲੇ ਦੱਸਿਆ ਪਤਾ ਹੋਰ ਹਿਸਾਬ ਆ। ਬੈਠੇ ਉਹ ਜੁਗਨੀ ਸੁਣਾ ਦੇ ਯਾਰ, ਤੂੰ ਉਧਰ ਬਾਹਰ ਬੈਠਾ ਨਹੀਂ ਸੁਣਾਉਂਦੇ ਬਾਅਦ ਚ ਸੁਣਾਵਾਂਗੇ। ਹਸਨੀ ਦਾ ਪਤਾ ਕੀ ਉਸਤਾਦ ਜੀ ਹਿਸਾਬ ਆ, ਉਹਨੇ ਵੇਖਣਾ ਵੀ ਆਵਾਮ ਕਿੱਦਾਂ ਦੀ ਆ। ਕਿਸੇ ਦੇ ਪੈਸੇ ਕਢਾਉਣੇ, ਉਹਨੇ ਇੰਨੀਆਂ ਯੂਐਸਪੀ ਰੱਖੀਆਂ ਵਾ, ਉਹ ਸਾਰੀਆਂ ਯੂਐਸਪੀ ਪੈਸੇ ਕਢਾਉਣ ਵਾਲੇ ਗਾਣੇ ਆ। ਢਲ ਜਾਂਦਾ ਉਹ। ਸਾਨੂੰ ਕਦੀ ਕਿਸੇ ਨੇ ਫਰਮਾਇਸ਼ ਨਹੀਂ ਕੀਤੀ, ਨਾ ਹੀ ਅਸੀਂ ਕਦੀ ਉਸਤਾਦ ਜੀ ਬਗੈਰ ਕਿਤੇ ਫਰਮਾਇਸ਼ ਤੋਂ ਗਾਇਆ ਹੀ। ਉਹਦਾ ਵੀ ਟਰੈਕ ਬਣਾਇਆ ਤਾ ਜੀ। ਲੱਖਾਂ ਦਵਾਵਾਂ ਕਰਕੇ ਮਾਪੇ। ਕਿੰਨੇ ਟਰੈਕ ਬਣਾਏ? ਹਸਨੀ ਨੇ ਹਾਂ ਆਪਣਾ ਬਣਾਇਆ ਉਹ ਪੜਾ ਕਿੱਦਾਂ ਸੁਣਾਈ? ਮੰਗਦੇ ਰੱਬ ਕੋਲੋਂ ਵੇਲਾ ਹੋ ਆਪਣੇ ਹੋਵਣ ਕੋਲ ਤੇ ਸਜਦਾ ਸ਼ਗਨਾ ਦਾ ਏ ਵੇਲਾ। ਹਾਂਜੀ ਅੱਗੋਂ ਕਹਿੰਦਾ ਬੜਾ ਏ ਤਮਾਸ਼ਾ ਕੋਈ ਨਹੀਂ ਹਸਨੀ ਇੱਕ ਵਾਰੀ ਸਟੇਜ ਤੋਂ ਗਾਉਂਦਾ ਥੱਲੇ ਚੱਲੇ ਨੇ ਪਰਫਾਰਮਰ, ਯਾਨੀ ਕਿ ਆਪ ਵੀ ਗਏ ਨਾ, ਉਹ ਥੱਲੇ ਗਿਆ, ਉਹ ਸੀਰੀਅਸਲੀ ਇੱਕ ਬਾਬੇ ਨੇ ਗੁੱਟ ਫੜ ਕੇ ਕਿਹਾ ਚੱਲ ਸਟੇਜ ਤੇ ਤੈਨੂੰ ਪੈਸੇ ਸਟੇਜ ਤੇ ਥੱਲੇ ਗਾਉਂਦੇ ਆ। ਹਾਂ ਉਹ ਵਿੱਕੀ ਕੋਬਰਾ ਟੈਪ। ਆਹੋ ਵਿੱਕੀ ਕੋਬਰਾ ਕਾਮੇਡੀਅਨ ਸੀ ਨਾ ਸਾਡਾ, ਨਾਲ ਗੱਟਾ ਵੇਚਦਾ ਸੀ। ਆਹੋ ਉਹ ਵੀ ਬੜਾ ਅੱਛਾ ਆਰਟਿਸਟ ਸੀ। ਉਹਨੇ ਵੀ ਬੜੇ ਵੱਡੇ ਸਟਾਰਾਂ ਦੇ ਸਾਹਮਣੇ ਉਹਨਾਂ ਦੀ ਮਿਮਿਕਰੀ ਕੀਤੀ ਆ ਤੇ ਸੁਭਾਨ ਅੱਲਾ। ਜਦੋਂ FM ਤੇ ਮੈਂ ਸ਼ੋਅ ਕਰਦਾ ਸੀ ਤਾਂ ਉਹਨੂੰ ਸੰਜੇ ਦਾ ਕਾਲ ਤੇ ਲਿਆ ਸੀ। ਸੰਜੇ ਦਾ ਦੀ ਆਵਾਜ਼ ਉਹਨੇ ਕਾਲ ਕੀਤੀ ਇੰਡੀਆ ਚੋਂ ਮੈਨੂੰ, ਤੇ ਮੈਨੂੰ ਲੋਕੀ ਪੁੱਛਣ ਯਾਰ ਜਾਨੀ ਸਜਾਦ ਭਾਈ ਜਦੋਂ FM ਤੇ ਕਰਦੇ ਤੁਸੀਂ? ਉਹ ਇਦਾਂ ਦਾ ਨਹਿ ਸੀ। ਤੇ ਉਹਦਾ ਕੰਮ ਕੀ ਸੀ? ਉਹਦਾ ਕੰਮ ਉਹਦਾ ਇਹ ਸੀ ਕਿ ਵੀ ਇੰਜ ਕਰਕੇ ਤੇ ਲੱਗਾ ਵੱਡਾ ਮਜਮਾ, ਲੋਕ ਸੁਣ ਰਹੇ ਨੇ ਤੇ ਸੋਹਣਾ ਥੱਲੇ ਉਤਰਿਆ, ਗੱਟਾ ਕੱਟਿਆ ਤੇ ਗੱਟਾ ਵੇਚਣ ਲੱਗ ਪਿਆ ਵਿੱਚ ਹੀ। ਤੇ ਉਹਨੂੰ ਮਲਕੂ ਭਾਜੀ ਨੇ ਅਮਰੀਕਾ ਟੂਰ ਤੇ ਮਲਕੂ ਭਾਜੀ ਕਹਿੰਦੇ ਵੀ ਅਮਰੀਕਾ ਜਾਣਾ, ਤੇ ਕਹਿੰਦਾ ਮੈਂ ਉਧਰ ਨਹੀਂ ਜਾਣਾ, ਮੈਂ ਗੱਟਾ ਲੈ ਕੇ ਜਾਣਾ, ਮਨ ਗੱਟਾ ਲੈ ਕੇ ਜਾਣਾ ਕਹਿੰਦਾ। ਓਏ ਨਹੀਂ ਸਾਹ ਹਾਂਜੀ ਅਮਰੀਕਾ ਨਹੀਂ ਗਿਆ, ਗੱਟੇ ਤੋਂ ਬਗੈਰ ਨਹੀਂ ਗਿਆ। ਅੱਛਾ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵਿੱਕੀ ਤੂੰ ਥੋੜਾ ਲੈ ਜਾ ਯਾਰ, ਜਹਾਜ਼ ਦਾ ਵਜਨ ਜਿਹੜੀ 10-20 ਕਿਲੋ ਵੀ ਨਹੀਂ।
ਮਣ ਤੇ ਉਹਨੂੰ ਮੈਂ ਕਿਹਾ ਵਿੱਕੀ, ਉਹ ਫੈਸਲਾਬਾਦ ਆਉਂਦਾ ਹੁੰਦਾ ਸੀ ਮੇਰੇ ਕੋਲ, ਮੈਂ ਫੋਨ ਕਰਨਾ ਹੁੰਦਾ ਨਾ, ਗਲੇ 'ਚ ਉਹਨੇ ਸੱਪ ਪਾਇਆ ਹੋਣਾ, ਸੱਪ ਵਿੱਕੀ ਹਾਂਜੀ, ਕੋਬਰਾ ਸੀ ਨਾ, ਹਾਂਜੀ। ਤੇ ਨਾ ਕਰਨਾ ਉਹ ਬੈਠਾ ਬੈਠਾ ਇੰਜ ਕਰਦਾ, ਅਗਲਾ ਡਰ ਜਾਂਦਾ ਸੀ ਕਿ ਇਹ ਉਹਦਾ ਸਟਾਈਲ ਸੀ। ਤੇ ਉਹਨੇ ਨਾ, ਮੈਂ ਕਿਹਾ ਯਾਰ ਵਿੱਕੀ ਤੂੰ ਕਿਉਂ ਗੱਟਾ, ਹਰ ਜਗ੍ਹਾ ਤੇ ਗੱਟਾ? ਤੇ ਕਹਿੰਦਾ ਯਾਰ ਮਾਂ ਮੇਰੀ ਬਿਮਾਰ ਹੋ ਗਈ ਹਸਪਤਾਲ, ਕਹਿੰਦਾ ਮੈਂ ਬੜਿਆਂ ਆਰਟਿਸਟਾਂ ਕੋ ਗਿਆ, ਮੈਨੂੰ ਪੈਸੇ ਚਾਹੀਦੇ ਸੀ, ਕਿਸੇ ਨੇ ਪੈਸੇ ਨਹੀਂ ਦਿੱਤੇ ਜਾਂ ਇੰਨੇ ਨਹੀਂ ਦਿੱਤੇ ਵੀ ਜਿੰਨਾ ਮੈਂ ਇਲਾਜ ਕਰਾਉਣਾ। ਕਹਿੰਦਾ ਮੈਂ ਸਵੇਰ ਸ਼ਾਮ ਦੁਪਹਿਰ ਰਾਤ ਗੱਟਾ ਵੇਚ ਕੇ ਮਾਂ ਦਾ ਇਲਾਜ ਕਰਾਇਆ। ਕਹਿੰਦਾ ਮੈਂ ਦੁਨੀਆ ਦਾ ਹਰ ਆਰਟਿਸਟ ਛੱਡ ਦੂੰਗਾ, ਇਹਨੂੰ ਨਹੀਂ ਮੈਂ ਛੱਡਦਾ। ਕੀ ਬਾਤ, ਕੀ ਬਾਤ। ਵੱਡੀ ਗੱਲ। ਵਿੱਕੀ ਕੋਬਰਾ ਬੜਾ ਅੱਛਾ ਆਰਟਿਸਟ ਸੀ। ਸਾਹ ਜੀ ਗੱਟਾ ਹੁੰਦਾ ਕੀ ਹੈ? ਲਓ ਉਸਤਾਦ ਉਹ ਜੀ ਲੰਮੇ ਲੰਮੇ ਨਹੀਂ ਬਣਦਾ ਜਿਸ 'ਚ ਸੌਂਫ ਭਰੀ ਹੁੰਦੀ। ਅੱਛਾ ਅੱਛਾ, ਹਾਂ ਇਹ ਬੱਚੇ ਨੂੰ ਆਹੋ। ਉੱਤਰ ਬਣਾਉਂਦਾ ਨਹੀਂ ਉਹ ਵੀ ਉਹ ਲੱਛਾ ਹੁੰਦਾ, ਉਹ ਵੀ ਗੱਟਾ ਹੀ ਹੁੰਦਾ, ਉਹਨੂੰ ਵੀ ਗੱਟਾ ਹੀ ਕਹਿੰਦੇ ਆ। ਲੇਕਿਨ ਇਹ ਗੱਟਾ ਹੁੰਦਾ ਜਿਹੜਾ ਉਹ ਪੈਕਟਾਂ 'ਚ ਜਿਹੜਾ ਲੰਮੀ ਲੰਮੀ ਉਹ ਡੰਡੀਆਂ ਬਣੀ, ਉਹਦੇ ਅੰਦਰ ਸੌਂਫ ਸੂਮ ਭਰੀ ਹੁੰਦੀ ਹੈ। ਐਂਗਲ ਬਣੇ ਹੁੰਦੇ ਆ। ਹਾਂ ਉਹੀ ਐਡਾ ਲੰਮਾ ਹੁੰਦਾ ਸੀ। ਐਡਾ ਲੰਮਾ ਵਾਈਟ ਕਲਰ ਦਾ ਟੈਪ ਮਸਵਾਕ ਟੈਪ। ਹੁਣ ਨਹੀਂ ਹੁੰਦਾ ਉਸਤਾਦ ਜੀ, ਹੁਣ ਤੇ ਮੰਮ ਹੁੰਦੇ ਆ। ਹਾਂਜੀ ਨਹੀਂ ਇਹ ਮਿਲ ਜਾਂਦਾ ਵਾ। ਆ ਥੋੜਾ ਮਾੜੇ ਤੂੰ ਤੇਰੇ ਮਹੱਲੇ 'ਚੋਂ ਨਹੀਂ ਮਿਲਣ ਦਿਆ, ਤੇਰੇ ਮਹੱਲੇ 'ਚ 15-20 ਸਾਲ ਬਾਅਦ ਆਏਗਾ। ਹਲੇ ਆਣਾ ਵਾ, ਹਾਂ ਹਲੇ ਪਤੀਸਾ ਚੱਲਣ ਦੇ ਹਾਂ। ਮੇਰ ਹੈ। ਬੇਰ ਤੇ ਬਹੁਤ ਚੱਲਦੇ ਨੇ, ਔਰ ਇਧਰ ਲਈ ਵੀ ਹੁੰਦਾ ਇਧਰ ਪਤੀਸਾ ਪਰ ਬੇਰ ਨਾਲ ਲੀਚੀ ਹੋਇਆ ਇੱਕ ਹਿਸਾਬ ਦੀ। ਹਾਂਜੀ ਹਾਂਜੀ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਮੂੰਹ ਦੇ ਮੂੰਹ ਸੌਂਦੇ ਨਾ, ਕਿਹਦੇ ਨਾਲ ਗੱਲ ਕੀਤੀ? ਐ ਫਿਰ ਕਾਤੋਂ ਹੋ ਗਿਆ? ਟਾਂਗਰ ਖਾਨ ਦਿਆ ਹਜੇ ਮਿੱਠੇ ਹੋਣੀ। ਅੱਛਾ ਜੀ ਜੀ ਸਾਜੀ ਉਸਤਾਦ ਜੀ, PSL ਨਿਜ਼ਾਮ ਸ਼ੁਰੂ ਹੋ ਗਿਆ, ਉਹ ਮੁੱਕਣ ਵਾਲਾ ਹੋ ਗਿਆ ਉਸਤਾਦ ਜੀ। ਮੁੱਕਣ ਵਾਲਾ ਹੋ ਗਿਆ, ਉਹੀ ਨਿਜ਼ਾਮ ਸ਼ੁਰੂ ਹੋ ਗਿਆ ਨਾ, ਮਤਲਬ ਵਾਈਂਡ ਅਪ ਵਾਲਾ। ਹਾਏ ਹਾਏ ਹਾਏ। ਤੇ ਉਸਤਾਦ ਜੀ ਕਿਸ ਟਾਈਮ ਮੈਨੂੰ ਬੜਾ ਦੁੱਖ ਹੁੰਦਾ ਵਾ ਕਿ ਗਰਾਊਂਡ ਦੇ ਵਿੱਚ ਜਦੋਂ ਮੈਂ ਆਪਣੇ ਦੌਰ 'ਚ ਜਵਾਨੀ 'ਚ ਖੇਡਦਾ ਸੀ ਨਾ, 5-7 ਸਾਲ ਪਹਿਲੇ ਦੀ ਗੱਲ ਹੈ, ਲਗਾਨ ਵਾਲੇ ਦੌਰ ਦੀ ਗੱਲ ਲਗਾ। ਬਈ ਜਦੋਂ ਮੈਂ ਪਿੱਚ ਤੇ ਪੈਰ ਰੱਖਣਾ, ਓਏ ਓਏ ਹੋਏ ਹੋਏ ਛਨ ਛਨ ਯਾਰ, ਲੋਹਾ ਨਹੀਂ ਜਿਵੇਂ ਠੋਕ ਦੇਈਦਾ ਵਿਕਟ ਤੇ, ਇਹ ਮੇਰਾ ਹਿਸਾਬ ਹੁੰਦਾ ਸੀ। ਅੱਛਾ ਜੀ। ਬੋਲਰਾਂ ਨੇ ਮਿੰਨਤਾਂ ਕਰਨੀਆਂ ਆ ਕੇ ਆਊਟ ਹੋ ਜਾ। ਕਿ ਯਾਰ ਇਹ ਆ ਗਿਆ ਬਸ, ਜਿੱਧਰੋਂ ਮਰਜ਼ੀ ਗੇਂਦ ਇੱਕ ਹੱਥ ਨਾਲ ਇੰਜ ਲੱਗਦਾ ਕੰਧ ਕਰਤੀ ਆ, ਕੰਧ ਕਰ ਦਿੰਦਾ ਸੀ ਮੈਂ। ਇਹ ਯਕਦਮ ਤੁਹਾਨੂੰ ਕਿਉਂ ਗਿਆ? ਮੈਨੂੰ PSL ਤੋਂ ਯਾਦ ਆ ਗਿਆ ਨਾ, ਮੈਨੂੰ ਆਪਣਾ ਯਾਦ ਆ ਗਿਆ ਉਹ ਟਾਈਮ, ਕ੍ਰਿਕਟਰ। ਕਲੀਮਸ਼ੀਦ ਪਾਰਕ ਕ੍ਰਿਕਟ ਖੇਡਣਾ, ਓਏ ਹੋਏ ਹੋਏ ਉਸਤਾਦ ਜੀ ਕੋਈ ਕੰਮ ਛੱਡਿਆ ਵੀ? ਯਾਰ ਮੈਂ ਪੈਰਾਂ ਦੀ ਮਿੱਟੀ ਛੱਡਿਓ ਬਗੈਰ ਛਿੱਕੇ ਮਾਰਦਾ ਹੁੰਦਾ ਸੀ। ਓਏ ਪੈਰ ਨਹੀਂ ਚੁੱਕਣਾ, ਉੱਥੇ ਖਲੋਤੇ ਠਾ ਪਾਰ। ਲਾਲਾ ਵੀ ਗਏ ਤੁਹਾਨੂੰ? ਨਹੀਂ ਸਿਰਫ ਸਾਡੇ ਸਾਹਮਣੇ ਗਲੀ ਦੇ ਵਿੱਚ ਇੱਕ ਖਾਲਾ ਹੁੰਦੀ ਸੀ, ਉਹ ਗੇਂਦ ਨਹੀਂ ਸੀ ਦਿੰਦੀ, ਉਹਦਾ ਸਿਰਫ ਸਾਨੂੰ ਰੌਲਾ ਹੁੰਦਾ ਸੀ। ਤੇ ਬਾਕੀ ਬਾਬਾ ਜੀ ਛਿੱਕੇ ਮੇਰੇ ਗੇਂਦਾਂ ਗਵਾਜ, ਜਦੋਂ ਮੈਨੂੰ ਕੋਈ ਗੇਂਦ ਕਰਾਉਣਾ ਹੁੰਦਾ ਸੀ ਉਹਨੂੰ ਪਹਿਲੇ ਉਹਨੂੰ ਪਤਾ ਹੁੰਦਾ ਸੀ ਇਹ ਗੇਂਦ ਆਖਰੀ ਹੈ ਮੇਰੀ, ਇਹ ਨਹੀਂ ਲੱਭਣੀ। ਤਮੂਰ ਮਿਰਜ਼ਾ ਜੀ ਜਾਨ ਕਿ ਕੈਰੀਅਰ ਦੀ ਆਖਰੀ ਗੇਂਦ ਹੁੰਦੀ ਸੀ ਉਹਦੀ। ਬੋਏ ਸਾਹ ਜੀ ਹਾਈਐਸਟ ਸਕੋਰ ਕਿੰਨਾ ਤੁਹਾਡਾ ਕ੍ਰਿਕਟ ਦੇ ਵਿੱਚ? ਯਾਰ ਇਹ ਮਾੜੇ ਤਾਈ ਬੰਦਿਆਂ ਦਾ ਕੰਮ ਹੁੰਦਾ ਹੈ, ਹੋਰ ਇਦਾਂ ਯਾਰ ਤੂੰ ਕੀ ਆ? ਉਹ ਕੀ ਆ ਉਹਨੇ ਗੱਲ ਕੀਤੀ ਆ ਵੀ ਹਾਈਐਸਟ ਸਕੋਰ, ਇਹ ਬੱਚਿਆਂ ਦੀ ਖੇਡ ਆ। ਮੈਂ ਹੁਣ ਜਿਵੇਂ ਜੂਡੋ ਕਰਾਟੇ ਦੀ ਗੇਮ ਕਰਦਾ ਸਾਂ, ਹਾਂਜੀ ਉਹਦੇ ਵਿੱਚ ਬੈਲਟਾਂ ਹੁੰਦੀਆਂ ਨੇ, ਵਾਈਟ ਬੈਲਟ, ਯੈਲੋ ਬੈਲਟ, ਔਰੇਂਜ ਬੈਲਟ, ਗ੍ਰੀਨ ਬੈਲਟ, ਬ੍ਰਾਊਨ ਬੈਲਟ, ਬਲੈਕ ਬੈਲਟ, ਇਹਦੀ ਕੈਟਾਗਰੀ ਪਿੰਕ ਬੈਲਟ, ਇਹਦੀ ਤਰਤੀਬ ਹੁੰਦੀ ਹੈ। ਠੀਕ ਹੈ ਜੀ, ਮੈਨੂੰ ਕਦੀ ਬੈਲਟਾਂ ਦਾ ਨਹੀਂ ਸੀ ਸ਼ੌਕ। ਮੈਂ ਕਹਿੰਦਾ ਫਾਈਟ ਤੁਹਾਡੀ ਅੱਛੀ ਹੋਣੀ ਚਾਹੀਦੀ, ਬੈਲਟ ਦੀ ਕਿਹੜੀ ਗੱਲ। ਗਾਦੀ ਫੈਟ ਦੀ ਹੁੰਦੀ ਸਾਰੀ। ਹਾਂਜੀ ਉਹ ਮੇਰਾ ਰੌਲਾ ਹੁੰਦਾ ਸੀ। ਇਹ ਤੋਂ ਇਲਾਵਾ ਸਾਹ ਜੀ ਫਿਰ ਇੱਕ ਕਰਾਟੇ ਵੀ ਹੋ, ਕ੍ਰਿਕਟ ਵੀ ਹੋ ਗਈ। ਕ੍ਰਿਕਟ ਉਸਤਾਦ ਜੀ, ਬੱਲੇ ਦੀ ਮੋਟਰ ਟੁੱਟ ਜਾਂਦੀ ਹੁੰਦੀ ਸੀ ਅਕਸਰ, ਹਾਂਜੀ, ਤੇ ਹਾਂਜੀ। ਉੱਤੋਂ ਇੰਜ ਬੱਲਾ ਫੜਨਾ, ਹਾਂਜੀ। ਉਹਦੇ ਨਾਲ ਛਿੱਕੇ ਮਾਰੇ ਨੇ। ਐ ਫੜ ਕੇ ਉਹ ਦੋਨੋਂ ਹਾਂਜੀ ਉਹਦੇ ਨਾਲ ਖੇਡ ਕੇ ਛਿੱਕੇ ਮਾਰੇ ਨੇ। ਤੁਸੀਂ ਤੇ ਹੋਰ ਕਿੰਨੇ ਓਏ ਆਹੋ, ਹੋਰ ਕਿਹਦੀ ਗੱਲ ਕਰਨ ਦੇ ਯਾਰ, ਕੈਸੀ ਗੱਲ, ਵਾਹ ਬਾਈ ਬਾਤ ਤੇਰੀ। ਦੱਸ ਦੁਆ ਕਰਾ। ਤੇ ਭਾਈਜਾਨ ਉਸਤਾਦ ਜੀ ਤੁਹਾਡਾ ਹੁਣ ਟਾਈਮ ਲੰਘ ਗਿਆ, ਤੁਸੀਂ ਹਾਂ। ਢਲ ਗਏ ਹੋ, ਹੱਡੀਆਂ 'ਚ ਜਾਨ ਨਹੀਂ ਢਾਲ ਰਹੀ। ਕਿੱਧਰੋਂ ਗਈ, ਹੁਣ ਖੇਡ ਕੇ ਵੇਖ ਲਓ ਉਸਤਾਦ ਹੁਣ। ਯਾਰ ਮੇਰੀ ਗੇਂਦ ਨਜ਼ਰ ਨਹੀਂ ਸੀ ਆਉਂਦੀ ਹੁੰਦੀ ਜਦੋਂ ਮੈਂ ਬਾਲ ਕਰਾਉਣਾ ਸੀ। ਇੰਨੀ ਵਾਈਟ ਕਰਾ ਦੇਣੀ, ਉਹ ਨਜ਼ਰ ਹੀ ਨਹੀਂ ਆਉਣੀ ਕਿੱਧਰ ਗਈ। ਪਹੁੰਚਾ ਹੋ ਜਾਣਾ ਵਿੱਚ। ਨਹੀਂ ਹੁਣ ਤੁਸੀਂ ਰਿਲੈਕਸ ਹੋਵੋ, ਹੁਣ ਟੀਮ ਜੌਂਟੀ ਰੋਡ ਮਤਲਬ ਇਹ ਕੁਛ ਕੱਖ ਵੀ ਨਹੀਂ। ਕੁਝ ਵੀ ਨਹੀਂ। ਫੀਲਡਿੰਗ ਯਾਰ ਮੈਂ ਇੱਧਰ ਖਲੋਤਾ ਵਾਂ, ਵਾਹ ਇਹ ਵਿਕਟ ਲੱਗੀ ਆ, ਉਹਨੇ ਪਰੇ ਛਿੱਕਾ ਮਾਰਤਾ, ਮੈਂ ਉੱਥੋਂ ਕੈਚ ਫੜ ਲੈਣਾ ਜਾ ਕੇ। ਦੂਜੇ ਬੰਨੇ ਦੂਜੇ ਬੰਨੇ ਹਰ ਬੰਨਾ ਆਪਣਾ ਬੰਨਾ ਸੀ। ਹਾਂ ਹਾਂ ਉਹ 11 ਖਿਲਾੜੀ, ਮੈਂ ਇਕੱਲਾ ਹੀ ਫਿਲਡਰ। ਮੈਂ ਅੱਜ ਜਾਣਾ ਸੀ, ਜਿਵੇਂ ਉਹ ਦੇਖਿਆ ਤੂੰ ਉਹ ਫਿਲਮ ਜਿਹੜੀ ਆਈ ਆ, ਉਹ ਜ਼ੂਮ ਕਰਕੇ ਜਾਂਦਾ ਕਰੈਕਟਰ, ਉਹ ਸੀ ਮੇਰਾ ਹਿਸਾਬ। ਬੰਗਲਾਦੇਸ਼ ਤੋਂ ਸਿੱਖੀ ਸੀ cricket? ਨਹੀਂ ਸਰ, ਬੰਗਲਾਦੇਸ਼ ਤੋਂ ਨਹੀਂ ਮੇਰਾ ਹਿਸਾਬ। ਉਹ ਜੌਂਟੀ ਰੋਡ ਸੀ, ਇਹ ਜਾਨੀ ਰੋਡ ਸੀਗੇ। ਹਾਂ। ਉਹ ਜੋਟੀ ਰੋਡ ਸੀ ਜਾਂ ਚਿੰਬਾ ਰੋਡ ਸੀ? ਆਹੋ
ਨਹੀਂ ਇਹ ਤੁਸੀਂ ਮਾਸਕ ਵਾਲੇ ਸੀਗੇ ਫਿਲਟਰ ਜਿਹੜਾ ਮਾਸਕ ਲਾ ਕੇ ਘੁੰਮ ਹਾਂ ਉਹ ਟੈਪ ਸੀ ਮੈਂ, ਉਹ ਟੈਪ। ਉਹ ਠੀਕ ਸਾਜੀ ਜਵਾਨੀ ਦੀਆਂ ਗੱਲਾਂ, ਹੁਣ ਟਾਈਮ ਬਦਲ ਗਿਆ। ਬਦਲ ਗਿਆ ਵਾ। ਦੇਖੋ PSL ਦੀ ਗੱਲ ਕੀਤੀ ਤੁਸੀਂ, ਹਾਂ। ਫੈਸਲਾਬਾਦ ਦੀ ਯਾਰ ਤੁਸੀਂ ਅਬ 6 ਮਹੀਨੇ ਪਹਿਲੇ ਬਾਹਰ ਕ੍ਰਿਕਟ ਖੇਲੀ ਮੈਂ ਬਾਰੀ ਲੱਤ, ਕਿੰਨੀ ਖੱਪੇ ਸੀ ਤੁਸੀਂ ਮੈਨੂੰ ਆਊਟ ਕਰਨ ਲੱਗਿਆ ਹਾਂਜੀ। ਜਦੋਂ ਗੇਟ ਦੇ ਕੋਲ ਮੈਂ ਖੜਾ ਸੀ। ਹਾਂਜੀ ਹਾਂਜੀ ਨਹੀਂ ਦੱਸੋ ਹੁਣ ਗੱਲ ਖੁੱਲ ਕੇ ਕਰੀ ਦੀ ਹੁਣ ਤਾਂ ਆਹੋ ਖੁੱਲ ਕੇ ਕਰੀ ਦੀ ਹੁੰਦੀ ਹੈ। ਪਾਗਲ ਹੋ ਗਏ ਸੀ ਬਾਲਾਂ ਕਰਾ ਸਾਰੇ। ਕੌਣ ਹੈ? ਤੂੰ ਖੇਡਦਾ ਕ੍ਰਿਕਟ? ਹਾਂਜੀ ਜਦੋਂ ਨਹੀਂ ਖੇਡਣਾ ਹੁੰਦਾ ਤੈਨੂੰ ਭੈੜੇ ਹੋ ਕਿ ਤੁਸੀਂ ਛੱਡੋ ਕਿ ਨਾ ਗਾਲ ਕੱਢਣ ਲੱਗਾ ਯਾਰ, ਭੈਣ ਲੱਗਦਾ ਮੈਨੂੰ ਕਸਮੇ ਵੀ। ਹਾਂ ਜੀ ਖੇਡੀ ਹੈ। ਖੇਡਦਾ ਕ੍ਰਿਕਟ? ਮੈਂ ਖੇਡਦਾ ਕ੍ਰਿਕਟ, ਮੇਰੇ ਨਾਲ 6-6 ਬਾਲ ਓਵਰ ਲਾ ਲਓ ਤੁਹਾਨੂੰ ਮੈਂ ਇੱਕ ਓਵਰ 'ਚ ਨਾ 4 ਛੱਕੇ ਮਾਰਨ ਦੀ ਗੱਲ ਕਰੀ। ਓਏ ਯਾਰ ਚਲੋ ਇਹ ਬੰਦ ਕਿੱਥੋਂ ਹੋਣਾ? ਤੂੰ ਸਿਰਫ ਗੇਂਦ ਟੱਚ ਕਰ ਜਵੇਂ ਨਾ, ਟੱਚ ਕਰ ਜਵੇਂ ਗੇਂਦ ਨੂੰ ਮੇਰੀ ਨੂੰ, ਛਿੱਕੇ ਸਿਰਫ ਤੇਰੇ ਬੱਲੇ ਨਾਲ ਮੇਰੀ ਗੇਂਦ ਲੱਗ ਜੇ ਤੇ ਮੈਂ ਹਾਰ ਗਿਆ। ਜਾ ਲਓ ਜੀ ਸਾਹ ਜੀ, ਤੁਸੀਂ ਆਪਾਂ ਇੱਕ ਓਵਰ ਖੇਡਣੀ, ਮੈਂ ਵੀ ਤੁਹਾਨੂੰ ਬੱਲਾਂ ਕਰਾਉਣੀਆਂ, ਤੁਸੀਂ ਵੀ ਮੈਨੂੰ ਕਰਾਉਣੀਆਂ। 10 ਓਵਰਾਂ ਤੈਨੂੰ ਮੈਂ ਕਰਾਉਂਗਾ, ਤੂੰ ਇੱਕ ਕਰਾਉਣੀ। ਲੈ ਹੁਣ ਗੱਲ ਕਰ। ਸਾਹ ਜੀ ਹੁਣੀ ਹੁਣ ਚਲੋ ਚੱਲ ਬੁੱਢੇ ਬਾਰੇ ਸਾਹ ਜੀ ਤੁਸੀਂ ਬੁੱਢੇ ਬਾਰੇ ਵੀ ਬੋਲਿੰਗ ਪਿਆ ਕਰਨਾ ਏ। ਹਾਏ 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 ਇਹ ਬਾਤ ਹੈ। ਲੱਗਦਾ ਹੋਵੇਗਾ ਜਵਾਨੀ ਚ ਸ਼ਵੈਬ ਸੱਜਣਾ। ਹਾਏ ਹਾਏ ਹਾਏ। ਸਾਜੀ ਫਿਰ ਮੈਚ ਪਾ ਲਓ, ਮੈਂ ਤੇ ਕਾਲੂ ਹੋ ਜਾਣਾ। ਹਾਂ ਤੁਸੀਂ ਜਿਹੜਾ ਮਰਜ਼ੀ 3 ਹੋ ਜਾਓ ਤੁਸੀਂ। ਇੱਧਰ ਮਿੱਠਾ ਆਸਟਰੀਅਨ ਕਿਹਾ ਗਿਆ, ਆਸਟਰੀਅਨ ਗਨ। ਇਹਨੇ ਗੇਂਦ ਕਰਾਈ ਤੇ ਬਾਹਰ ਖੇਡਦੇ ਸੀ। ਅੱਛਾ ਜੀ। ਬਾਲ ਬੈਟਸਮੈਨ ਇੱਧਰ ਖੜਾ ਹੈ, ਇਹਨੇ ਗੇਂਦ ਕਰਾਈ ਹੈ, ਮੈਂ ਗੇਂਦ ਇੱਧਰ ਘਰੋਂ ਲੈ ਕੇ ਉਹਦੇ ਨਾਲ ਇੱਥੋਂ ਹੀ ਛੱਡ ਦਿੰਦਾ ਸਾਲਾ ਐ। ਉਹ ਫਿਸਲ ਗਈ ਸੀ, ਫਿਸਲ ਗਈ ਸੀ। ਆਹੋ ਕਸਮੇ ਵੀ। ਪਿੱਛੇ ਨੂੰ ਕਰਾਂਦਾ ਭਾਈ। ਆਹੋ ਇੰਜ ਕਰਕੇ ਇੱਧਰੋਂ ਹੀ ਛੱਡ ਦਿੰਦਾ ਐਨ। ਨਹੀਂ ਹੁਣ ਚੈਲੰਜ ਹੋ ਗਿਆ ਵਾ। ਉਹ ਹੱਲੇ ਬੇਟਾ ਜੀ ਓਕੇ। ਓਏ ਤੂੰ ਇੱਥੇ ਬੈਠੇ ਜਿੰਨੇ ਚੈਲੰਜ ਕੀਤੇ ਨਾ, ਬਾਹਰ ਤੂੰ ਕੱਖ ਨਹੀਂ ਮੁੜ ਕੇ ਕਰਦਾ। ਤੂੰ ਲੜਾਈ ਦਾ ਚੈਲੰਜ ਕੀਤਾ, ਤੂੰ ਕੁਸ਼ਤੀ ਦਾ ਕੀਤਾ, ਇੱਥੋਂ ਤੂੰ ਸ਼ੋਅ ਮੁੱਕਣਾ, ਤੂੰ ਇੰਜ ਗੈਪ ਹੁਣਾ ਅੱਲਾ ਮਾਫੀ ਦੇ ਵਿੱਚ। ਤਾਂ ਜੀ ਤੂੰ ਇਸੇ ਚੈਨਲ ਨੂੰ ਕਰੀ ਜਾ, ਬਾਕੀ ਚੈਨਲ ਆ ਇੱਥੇ ਛੱਡ ਤੂੰ। ਮੱਕੂ ਵਾਲੇ ਮੇਰਾ ਸਟ੍ਰੇਟ ਡਰਾਈਵ ਬੜਾ ਮਸ਼ਹੂਰ ਆ, ਮੈਨੂੰ ਹਜੇ ਤੱਕ ਕਹਿੰਦੇ ਯਾਰ ਕਾਲੂ ਦਾ ਸਟ੍ਰੇਟ ਡਰਾਈਵ, ਬਸ ਹੈ ਕਾਲੂ ਦਾ ਸਟ੍ਰੇਟ ਡਰਾਈਵ। ਸਟੇਟ ਡਰਾਈਵ? ਹਾਂਜੀ ਉਹ ਕੀ ਵਾਲ ਜਿਹੜੇ ਸਿੱਧੇ ਕਰੇ। ਨਹੀਂ ਕਵਰ ਡਰਾਈਵ, ਸਟ੍ਰੇਟ ਡਰਾਈਵ, ਮਿਡ ਔਨ, ਮਿਡ ਆਫ। ਤੂੰ ਬੋਲਰ ਆ ਕੇ ਤੂੰ ਕੀ ਆ? ਮੈਂ ਬੈਟਸਮੈਨ ਥਾ ਜੀ, ਓਪਨਰ ਬੈਟਸਮੈਨ। ਮੈਨੂੰ ਹਫੀਜ਼ ਕਹਿੰਦੇ ਹੁੰਦੇ, ਕੀ ਮੁਹੰਮਦ ਹਫੀਜ਼ ਕਹਿੰਦੇ ਹੁੰਦੇ ਸੀ ਮੱਕੂ ਨੇ। ਉਹ ਤੇ ਹਲੇ ਕੱਲ ਦੀ ਗੱਲ ਆ, ਤੂੰ ਪੁਰਾਣੀ ਗੱਲ ਦੱਸ। ਤਾਂ ਕੱਲ ਦੀ ਗੱਲ ਆ ਸਾਹ ਜੀ, ਮੈਂ ਬੱਚਾ ਤੇ ਅੱਜ 25 ਇਸ ਸਾਲ ਬੱਚੇ ਉਮਰ। ਨੇ ਤੁਹਾਨੂੰ 4 ਛਿੱਕਿਆਂ ਦਾ ਚੈਲੰਜ ਕੀਤਾ ਵਾ। ਹਾਂ ਇੱਥੇ ਬੈਠੇ ਆ, ਤੁਸੀਂ ਮੇਰੇ ਤੋਂ ਜਿੰਨਾ ਮਰਜ਼ੀ ਪੈਸਾ ਲਾ ਲਓ, ਇੰਡੋਰ ਕ੍ਰਿਕਟ ਚੱਲ ਜਾਣਾ। ਲਓ ਜੀ ਤੁਹਾਨੂੰ ਮੈਂ 6 ਬਾਲ ਕਰਾਉਣੇ ਆ, 6 ਬਾਲਾਂ ਦੇ ਵਿੱਚ ਤੂੰ ਮੈਨੂੰ 3 ਛੱਕੇ ਮਾਰ। ਇਨਡੋਰ ਟੂਰ ਚ ਨਹੀਂ ਖੇਡਣਾ, ਓਪਨ ਖੇਡਣਾ ਵਾ। ਅਸੀਂ ਇਨਡੋਰ ਵਾਲੇ ਪਲੇਅਰ ਨਹੀਂ ਹੈਗੇ। ਉੱਪਰ ਹੀ ਹੁੰਦਾ ਵੱਡਾ। ਉਹ ਜੰਗਲਾ ਜਿਹਾ ਸਾਹ ਜੀ ਇਹਨੇ ਉਹ ਯਾਰ ਉਹਦੇ ਚ ਵੀ ਛਿੱਕਾ ਵੱਜਦਾ। ਯਾਰ ਅਸੀਂ ਖੁੱਲਾ ਖੇਡਾਂਗੇ ਪਾਗਲਾਂ ਤੇ ਉੱਚੇ ਛੱਕੇ ਮਾਰਨ ਵਾਲਾ ਬੰਦਾ ਵਾ ਉਹ। ਨਿੱਕੇ ਯਾਰ ਨਿੱਕੇ ਤੂੰ ਛੱਕੇ। ਸਾਹਮਣੇ ਜਾਲੀ ਤੇ ਮਾਰਦੀ ਛਿੱਕਾ ਹੋ ਗਿਆ ਤੇਰਾ। ਛੱਕਾ। ਉੱਚਾ ਮਾਰ ਤੂੰ, ਉੱਥੇ ਪੂਰਾ ਉਹ ਜਾਲ ਲੱਗਾ ਵਾ। ਓਕੇ ਔਰ ਉਸਤਾਦ ਜੀ ਪੂਰੀ ਟੀਮ ਦੇ ਵਿੱਚੋਂ ਮੇਰੇ ਜਿੰਨੀ ਕਿਸੇ ਸਪੀਡ ਹੋਵੇ ਹੈ ਕਿਸ ਕੰਮ ਦੀ? ਬੋਲਿੰਗ 'ਚ ਅੱਛਾ ਵੀ ਹੋਰ ਮੈਂ ਜੇਬ ਕੱਟ ਕੇ ਦੌੜਦਾ। ਅੱਛਾ, ਮੇਰੇ bowling। ਜਿੰਨੀ ਸਪੀਡ ਹੋਵੇ ਦਾਰਾ ਜੀ, ਤੁਸੀਂ ਸਾਰੇ ਸੁਣਦੇ ਹੋ, ਤੁਸੀਂ ਹੈਡ ਆਫ ਦਾ ਟੀਮ ਬੈਠੇ ਹੋ, ਜਿੱਥੇ ਜੁੱਤੀਆਂ ਜਿਹਦੀਆਂ ਜੁੱਤੀਆਂ ਉਹਦਾ ਸਿਰ। ਭਾਜੀ ਇੱਕ ਤਰੀਕੇ ਨਾਲ ਹੋਣਾ ਇਦਾਂ ਨਹੀਂ ਮੈਂ ਕਹਿੰਦਾ, ਮੈਨੂੰ ਤੁਹਾਡੇ ਤੁਸੀਂ ਇੱਥੇ ਹੀ ਗੱਲਾਂ ਕਰਦੇ ਹੋ। ਰੁਪਈਆ ਤੁਸੀਂ ਜਿੰਨੇ ਵੀ ਲਾਉਣਾ 5-5 ਹਜ਼ਾਰ ਦੋਵਾਂ ਨੇ ਮੈਨੂੰ 10,000 ਰੁਪਇਆ ਲੱਗ ਨਹੀਂ ਗਿਆ। 5-5 ਹਜ਼ਾਰ, 10 ਨਹੀਂ, 5-5 ਹਜ਼ਾਰ ਦੋਵਾਂ ਨੇ ਮੈਨੂੰ ਫੜਾ ਦੇਣਾ ਤੁਸੀਂ। ਓਕੇ ਠੀਕ ਹੈ ਜੀ। ਠੀਕ ਆ ਸਰ। 6 ਗੇਂਦਾਂ ਤੂੰ ਇਹਨੂੰ ਕਰਾਉਣੀ ਹੈ, 6 ਗੇਂਦਾਂ ਤੂੰ ਇਹਨੂੰ ਕਰਾਉਣੀ ਹੈ। ਉਹਨਾਂ ਚ ਸਕੋਰ ਕਰ ਲਾਂਗੇ ਮੈਨੇਜ ਕਿ ਕਿੰਨੇ ਨਹੀਂ ਸਿੰਗਲ ਡਬਲ ਗਿਣਿਆ ਨਹੀਂ ਜਾਣਾ, ਨਹੀਂ ਛੱਕਾ। ਚੌਕਾ ਵੀ ਨਹੀਂ ਗਿਣਿਆ ਜਾਣਾ, ਸਿਰਫ ਛਿੱਕੇ ਬਹੁਤੇ ਕੌਣ ਮਾਰਦਾ। ਓਕੇ ਠੀਕ ਹੈ, ਔਰ ਸਿੰਪਲ। ਬਾਕੀ ਅਗਰ ਤੁਸੀਂ ਟੱਚ ਕਰਤੀ ਐ ਨੂੰ ਚਲੀ ਗਈ, ਰੇੜ ਕੇ ਗਈ, ਉਹ ਜ਼ਾਇਆ, ਉਹ ਤੁਹਾਡਾ ਬਾਲ ਗਿਆ। ਉਸਤਾਦ ਜੀ ਬਾਜ਼ੂ ਪੂਰਾ ਘੁੰਮਣਾ ਹੈ। ਯਾਰ ਬਾਲ ਜਿੱਦਾਂ ਮਰਜ਼ੀ ਵਾਹ, ਬੋਲਿੰਗ ਵਾਲਾ ਬੋਲਿੰਗ ਸਟਾਈਲ 'ਚ ਬਾਲ ਕਰਾਉਣਾ। ਵੱਡਾ ਨਾ ਵੱਜੇ। ਵੱਟਾ ਨਹੀਂ ਬੱਟੇ ਯਾਰ ਕਿਉਂ ਮਨ ਲੜਾਈ ਹੋਈ ਤੁਹਾਡੀ ਸਾਡੇ ਨਾਲ ਬਹੁਤ ਬਸ ਆਹੋ, ਅਸੀਂ ਗੇਂਦ ਕਰਾਉਣੀ ਤੁਹਾਨੂੰ। ਬੱਟੇ ਅਸੀਂ ਵੀ ਤਾਂ ਖੇਡਣਾ ਜਾਣਾ ਹੈ। ਹਾਂਜੀ ਦੱਸੋ ਜੀ। ਭਾਜੀ ਨਾਖੂਨ ਤੋੜੇ ਮਿੱਠੇ ਨੇ, ਨਾਖੂਨ ਯਾਰ ਕਰ ਮਾਰ ਮਾਰ ਕੇ ਧੂੜ ਚੜਾਈ ਆ ਮੈਂ, ਸੀਰੀਅਸਲੀ ਇਹ ਝੂਠ ਨਹੀਂ ਹੈ। ਔਰ ਨਹੀਂ ਮਿੱਠੇ ਤੂੰ ਉਹ ਜਦੋਂ ਗਰਾਊਂਡ 'ਚ ਜਾਣਾ ਨਾ ਉਦੋਂ ਪਤਾ ਲੱਗਣਾ। 6-6 ਬਾਲ ਇੱਕ ਓਵਰ ਕਰਾਉਣੀ ਆ। ਉਸਤਾਦ ਜੀ ਗੇਂਦ ਬੈਟ ਮੈਂ ਆਪਣੀ ਮਰਜ਼ੀ ਦਾ ਮੈਂ ਲੈ ਕੇ ਆਉਣਾ, ਗੇਂਦ ਮੈਂ ਦੇਣੀ ਇਹਨੂੰ ਕਰਾਉਣਾ। ਹਾਂ ਚਲੋ ਕੀ ਇਹ ਰੂਲ ਆ। ਸਿੰਪਲ ਗੇਂਦ ਅਸੀਂ 10 ਸੰਭਾਲ ਕੇ 10 ਬਾਲ ਮੈਂ ਲਿਆ ਗੇਂਦ ਨਹੀਂ ਮੈਂ ਤੂੰ ਕੋ ਲੈ ਕੇ ਆਉਣੀ, ਅਸੀਂ ਬਾਜ਼ਾਰੋਂ ਲਵਾਂਗੇ, ਤੂੰ ਸਾਡੇ ਨਾਲ ਚੱਲ ਜੀ। Okay. ਬਾਜ਼ਾਰੋਂ ਅਸੀਂ 10 ਬਾਲ ਲਵਾਂਗੇ, ਠੀਕ ਹੈ। ਟੇਪ ਲਵਾਂਗੇ, ਮੈਂ ਉੱਤੇ ਟੇਪ ਕਰਾਂਗਾ,
ਯੈਸ ਤੁਸੀਂ ਤੁਹਾਨੂੰ ਮੈਂ ਗੇਂਦ ਫੜਾ ਦਾਂਗਾ, ਉਹੀ ਇਹਨੂੰ ਫੜਾ ਦਾਂਗਾ, ਉਹੀ ਤੁਹਾਨੂੰ ਫੜਾ, ਉਹੀ ਬੈਟ ਹੋਏਗਾ, ਉਹੀ ਤੈਨੂੰ ਫੜਾ ਦਾਂਗਾ, ਉਹੀ ਫੜਾ ਓਕੇ ਦਾਂਗਾ। ਠੀਕ ਹੋ ਗਿਆ ਉਹ ਤਾਂ ਹਲੇ ਸ਼ਰਤ ਆ ਆਪਣੀ ਮਰਜ਼ੀ ਨਾਲ ਨਾ ਕਰ, ਤੂੰ ਕਿਹੜਾ ਬਾਬਰ ਆਜਮ ਆ। ਭਾਜੀ ਸ਼ਰਤ ਏਦੀ ਲੱਗਦੀ ਆ, ਰੂਲ ਆ ਚੱਲ ਰਿਹਾ ਟੈਂਸ ਦੇ ਵਿੱਚ। ਨਹੀਂ ਆਪਣੀ ਸ਼ਾਇਦ ਨਹੀਂ ਲਈ ਹੁੰਦੀ, ਉਸਤਾਦ ਜੀ ਨੇ ਕਹਿਤਾ ਵਾ ਜਦੋਂ ਦਿਲ ਕਰੇ ਰਾਤ ਦੇ 3 ਵਜੇ ਹੁਣ ਤੂੰ ਉਠਾ ਲੈਣਾ ਕਿ ਮਿਠਾਈ ਸ਼ਰਤ ਸ਼ੁਰੂ ਹੋਣ ਲੱਗੀ ਹੈ, ਤੇਰੇ ਕੋਲ ਪੂਰਾ ਟਾਈਮ ਹੈ, ਸੁੱਤਾ ਪਿਆ ਉੱਠ ਕੇ ਵੀ ਨੀਂਦ ਚ ਕਿਆਮਤ ਤੱਕ ਦਾ ਤੇਰੇ ਕੋਲ ਟਾਈਮ ਆ, ਜਦੋਂ ਮਰਜ਼ੀ ਆ ਜਾ। ਉਹ ਜਾ ਲੈ ਆ ਜਿਹਨੂੰ ਲਿਆਣਾ ਉਸਤਾਦ। ਉਹ ਗੁੱਸਾ ਚੜ੍ਹ ਗਿਆ, ਗੁੱਸਾ। ਲਿਆ ਜਾ ਕਿ ਮੈਂ ਹੀ ਕਾਫੀ ਆ ਮਿੱਠੇ, ਮੈਂ ਹੀ ਕਾਫੀ ਆ, ਤੂੰ ਯਕੀਨ ਕਰ ਲੈ, ਮੈਂ ਤੈਨੂੰ ਕੱਲ ਨੂੰ ਗੁੱਸਾ ਚੜ ਗਿਆ ਬਾਬਾ ਜੀ, ਕੱਲ ਨੂੰ ਗੁੱਸਾ ਚੜ ਗਿਆ। ਮੈਂ ਜਿਹੜੀ ਗੱਲ ਕਹਿੰਦਾ ਮੇਰੇ ਵੱਲ ਵੇਖ, ਮੈਂ ਜਿਹੜੀ ਗੱਲ ਕਰਨ ਦਿਆਂ ਨਾ ਫਾਲੋ ਕਰ। ਇਹਨੂੰ ਵੇਖੀ ਜਾਵੇ ਇਹ ਹੁਣ ਬਸ ਯਾਰ ਤੂੰ ਕੋਈ ਗੱਲ ਕਰ ਯਾਰ, ਆਹ ਗੱਲ ਹੁੰਦੀ ਹੈ ਮੇਰੇ ਨਾ, ਲਈ ਮੈਨੂੰ ਵੇਖ, ਤੈਨੂੰ ਇਹਨੂੰ ਵੇਖ ਲੈ ਯਾਰ, ਇਹਨੂੰ ਬਾਈ ਦਿਖਾਉਣਾ ਅਸੀਂ। ਵੇਖਣਾ ਕਿ ਸਿੱਧੀ ਗੱਲ ਕਰ। ਜੱਟਾਂ ਦੇ ਬੱਚੇ ਆ, ਉਹ ਅਸੀਂ ਕਿਹੜਾ ਚੂੜੀਆਂ ਪਾਈਆਂ ਵਾ, ਜੱਟਾਂ ਦੇ ਬੱਚੇ ਆ। ਕ੍ਰਿਕਟ ਖੇਡਣ ਚ ਕਿਹੜੀਆਂ ਚੂੜੀਆਂ ਹੁੰਦੀਆਂ ਨੇ? ਸਾਜੀ ਉਹ ਗੱਲ- ਗੱਲ ਸਹੀ ਕਰਨ ਦਿਆਂ, ਮੈਦਾਨਗੀ ਵਾਲੀ ਗੱਲ ਆ ਸਾਰੀ। ਹਾਂ, ਚਲੋ। ਅਸੀਂ ਕੁੜੀਆਂ ਨੇ ਕ੍ਰਿਕਟ ਖੇਲਣੀ ਇਹਨੇ, ਮੈਂ ਕਹਿੰਦਾ ਸੀ ਜੱਟਾਂ ਦੇ ਬੱਚੇ ਆ ਸੀ, ਕਹਿੰਦਾ ਕਿਹੜਾ ਚੂੜੀਆਂ ਪਾਈਆਂ, ਇਹ ਤੋਂ ਦੂਸਰੀ ਗੱਲ ਇਹ ਬਣਦੀ ਸੀ। ਇਹੀ ਬਣਦੀ ਸੀ, ਤੂੰ ਜਿੱਦਾਂ ਵੇਰ ਕੇ ਬੋਲਣ ਦਿਆਂ ਵਾ। ਤੂੰ ਉਸਤਾਦ ਜੀ ਤੁਹਾਨੂੰ ਉੱਥੇ ਪਤਾ ਲੱਗੂਗਾ ਵੀ ਜੱਟ ਕੀ ਹੈ, ਸੀਰੀਅਸਲੀ ਮੈਂ ਤੁਹਾਨੂੰ ਉਦੋਂ ਜਿਹੇ ਡਰ ਕਰਦੇ ਹੋ ਬੰਦੇ ਤੋਂ, ਇੱਥੇ ਜੱਟ ਰਹਿੰਦਾ ਹੀ। ਲੈ ਬੇਟੇ ਮੈਂ ਕਹਿੰਦਾ ਕ੍ਰਿਕਟ ਰਹਿਣ ਦੇ, ਘੋਲ ਕਰਦੇ ਕੋਲ ਕਰੋ ਜੀ। ਕ੍ਰਿਕਟ ਛੱਡ ਤੂੰ, ਮੈਂ ਤੈਨੂੰ ਕਹਿੰਦਾ ਨਾ ਗੁੱਸਾ ਚੜ ਗਿਆ। ਕ੍ਰਿਕਟ ਛੱਡ ਤੂੰ, ਥੱਪੜਾਂ ਵਾਲੀ ਸਾਜੀ। ਪਤਾ ਨਹੀਂ ਇਹ ਨਹੀਂ ਕਰਨੀ ਇਹਨੇ ਕਈ ਵਾਰੀ ਕਿਹਾ ਇੱਥੇ ਦੌੜ ਜਾਂਦਾ ਏ। ਉਹ ਪਤਾ ਕੀ ਲਾ ਅੱਗੇ ਵੱਡੀ ਦੌੜ ਲੱਗਿਆ ਕੁਰਬਾਨੀ ਮੇਰੇ ਨਾਂ ਦੀ ਆ, ਮੇਰੇ ਕੋਲ ਆ ਲੈ ਜੱਟ ਲਓ ਜੀ। ਜੱਟ ਉਹ ਠੀਕ ਆ। ਨਹੀਂ ਨਹੀਂ ਲੜਨਾ ਕਾ ਸਾਜੀ 4 ਮੁੱਕੇ ਨੇ ਮੇਰੇ ਮਾਰਨੇ, ਮੈਂ 2 ਮਾਰਨੇ, ਤੂੰ ਪਹਿਲੇ ਮਾਰੇਗਾ। ਓਏ ਇਹ ਪਹਿਲੇ ਮਾਰ ਲਵੇ। ਗੱਲ ਅੱਗੇ ਆ ਗਈ ਸਾਡੀ। ਓਏ ਤੂੰ ਛੱਕੇ 4 ਕਰ ਲਾ, ਮੁੱਕੇ ਰਹਿਣ ਦੇ। ਨਹੀਂ ਮਿੱਠਾ ਜੀ ਹੁਣ ਆਓ ਨਾ, ਤੁਸੀਂ ਜੱਟ ਬਣੋ। ਤੂੰ ਕਹੇ ਨਾ ਉਸਤਾਦ ਜੀ ਇਹਨੇ 12 ਮੁੱਕੇ ਮਾਰਨੇ, ਮੈਂ ਇੱਕ ਮਾਰਾਂਗਾ, ਇਹਨੇ ਤਾਂ ਵੀ ਨਹੀਂ ਮੰਨਣਾ। ਨਹੀਂ ਉਹ ਕੁਰਬਾਨੀ ਮੇਰੇ ਨਾਂ ਦੀ ਆ ਨਾ, ਤੇ ਰੌਲਾ ਪਾ ਉਹ ਕੁਰਬਾਨੀ ਤੇਰੇ ਨਾਂ ਦੀ, ਫਿਰ ਤੂੰ ਨਹੀਂ ਯਾਰ ਕ੍ਰਿਕਟ ਦੀ ਗੱਲ ਕਰੋ, ਲਿਓ 5-5 ਹਜ਼ਾਰ ਰੁਪਏ ਕੱਢੋ ਫੜਾ। ਲਾਉਂਦੇ ਹੋ ਜੀ। ਨਹੀਂ ਮਿੱਠਾ ਜੀ ਮੈਂ ਮਜ਼ਾਕ ਨਹੀਂ ਕਰ ਰਿਹਾ, ਮੈਂ ਸਹੀ ਗੱਲ ਕਰ Serious ਰਿਹਾ, ਇਹ ਆ। ਡਰਾਮਾ ਨਹੀਂ ਹੋਣਾ। ਉਸਤਾਦ ਜੀ ਬਿਆਨਾ ਫੋਟੋ ਜੀ, ਬਿਆਨਾ ਆ ਬਿਆਨਾ ਫੜੋ ਸਰ। ਆ ਫੜੋ ਭਾਜੀ ਲਿਓ, ਮੈਂ ਤੇ ਲਓ ਜੀ ਲਿਓ ਬਿਆਨਾ। ਬਿਆਨਾ ਦੇ ਯਾਰ। ਉਹ ਜ਼ਬਾਨ ਹੀ ਬੜੀ ਹੁੰਦੀ ਆ ਜੱਟ ਹੈ। ਚਲੋ ਮੈਂ ਦੇ ਦਵਾਂ ਸਾਡੀ। ਆ ਦਿਓ 50। ਓਏ ਨਾ ਇਹਨੇ ਬਰਬਾਦ ਲੈ ਤੈਨੂੰ ਚੱਲ ਉੱਥੇ ਨਾ ਸਾਜੀ ਮੇਰਾ ਝੋਲੀ ਚ ਆ ਜਾ, ਝੋਲੀ ਚ। ਉੱਥੇ ਬਹਿ ਜ਼ਿੰਦਗੀ 'ਚ ਨਹੀਂ ਇਹ ਗੱਲ ਕਰਨੀ, ਇਹਦੀ ਜ਼ਮਾਨਤ। ਮੱਕੂਣ ਦੇ ਵਿੱਚ ਮੇਰਾ ਰਿਕਾਰਡ, ਤੁਸੀਂ ਕਹਣਾ ਲੋ ਜੀ ਇਹ ਹੁਣ ਫਿੱਕੀਆਂ ਕਰਨ ਲੱਗ ਪਿਆ। 15 ਮਿੰਟ ਗੇਂਦ ਥੱਲੇ ਨਹੀਂ ਸੀ ਹੁੰਦੀ ਜਦੋਂ ਬਾਅਦ ਨਹੀਂ ਹੋਣੇ ਸੀ। ਨਹੀਂ ਹਾਂ ਕਹਿੰਦਾ ਉੱਤੇ ਬੰਨ ਦਿੰਦੇ ਸੀ, ਬੰਦੇ ਥੱਲੇ ਵੇਖਦੇ ਹੁੰਦੇ ਸੀ ਸਾਜੀ, ਹਕੀਕਤ ਕਹਿਣ ਇੰਨੀ ਨਹੀਂ ਉੱਤੇ ਚਲੀ ਜਾਂਦੀ ਸੀ। ਸ਼ਾਟ ਇੰਨੀ ਜ਼ਾਲਮ ਹੁੰਦੀ ਸੀ, ਮੈਨੂੰ ਬੈਨ ਕਰਦਾ ਸੀ ਮੱਕੂਆਂ ਨੇ, ਕ੍ਰਿਕਟ ਨਹੀਂ ਪਹਿਲੇ ਖੇਡੇ। ਐਰੋਪਲੇਨ ਗੇਂਦ ਸੀ। ਨਹੀਂ ਕਹਿੰਦਾ ਮੈਨੂੰ ਬੈਨ ਕਰਤਾ ਸੀ ਉਹਨਾਂ ਨੇ ਕ੍ਰਿਕਟ। 15 ਮਿੰਟ ਨਹੀਂ ਗੇਂਦ ਥੱਲੇ ਆ ਰਹੀ ਭਾਜੀ। ਹਾਂਜੀ ਹਾਂਜੀ ਪਤਾ ਕੀ ਗੱਲ ਹੈ, ਇਹ ਤੇ ਵੇਲਾ ਆਪ ਦੱਸੇਗਾ ਕੌਣ ਮਾਰਦਾ ਮੈਦਾਨ ਪਹਿਲੇ ਹੱਲੇ ਗੱਲਾਂ ਗੁੱਲਾਂ ਦਾ ਨਹੀਂ ਪਤਾ ਦਿੱਤੀ ਜੇ ਮਿਠਾਈ ਟਰੋਜ਼ੇ ਸ਼ਰਟ ਪਾ ਕੇ, ਟਰੋਜ਼ੇ ਸ਼ਰਟ ਪਾ ਕੇ ਪੂਰੀ ਕਿੱਟ ਕਰਕੇ ਪੂਰਾ ਕ੍ਰਿਕਟਰ ਬਣ ਕੇ ਆਉਣਾ ਵਾ। ਚੈਲੰਜ ਹੋ ਗਿਆ ਉਸਤਾਦ ਜੀ। ਚਲੋ ਜੀ ਲੋ ਜੀ ਕਰੋ। ਉਸਤਾਦ ਜੀ 5-5 ਹਜ਼ਾਰ ਲੱਗਾ ਵਾ ਤੁਹਾਡਾ। 5000 ਰੁਪਇਆ ਇਹਨਾਂ 5000 ਰੁਪਇਆ ਨੇ ਦੇਣਾ, ਮੈਨੂੰ ਫੜਾ ਦੇਣਾ। ਠੀਕ ਹੈ ਜਿਹੜਾ ਜਿੱਤ ਗਿਆ ਆਪਾਂ 10000 ਰੁਪਇਆ ਨੂੰ ਫੜਾ ਦੇਣਾ। ਓਕੇ। ਅੱਛਾ ਉਸ ਤੋਂ ਬਾਅਦ 6 ਬਾਲਾਂ ਕਰਾਉਣੀਆਂ ਨੇ, ਗੇਂਦ ਆਪਾਂ ਬਾਜ਼ਾਰੋਂ ਲੈਣੀ ਹੈ, ਕਾਲੀ ਟੇਪ ਉੱਤੇ ਕਰ ਲੈਣੀ ਹੈ। ਜਿਹਨੇ ਚਿੱਟੀ ਚਲੋ ਚਿੱਟੀ ਟੇਪ ਉੱਤੇ ਕਰ ਲੈਣੀ ਹੈ, ਠੀਕ ਹੈ ਜੀ। 6 ਗੇਂਦਾਂ ਇਹਨੇ ਉਹਨੂੰ ਕਰਾਉਣੀਆਂ ਨੇ, 6 ਉਹਨੇ ਇਹਨੂੰ ਕਰਾਉਣੀਆਂ ਨੇ। ਸਿਰਫ ਕਾਊਂਟ ਹੋਣਾ ਵਾ ਛਿੱਕਾ। ਹਾਂ ਬਸ ਟੱਚ ਹੋ ਗਈ, ਰੇੜ ਕੇ ਚੌਕਾ ਹੋ ਗਿਆ, ਇਧਰ ਨੂੰ ਵਰਗੀ ਨਹੀਂ ਨੱਸ ਸਕੇ ਸਕੋਰ ਨਹੀਂ। ਉਹ ਕਿਸੇ ਖਾਤੇ ਚ ਨਹੀਂ। 6 ਬਾਲਾਂ 'ਚ ਇਹ ਕਿਨੇ ਛਿੱਕੇ ਮਾਰਦਾ, 6 ਬਾਲਾਂ 'ਚ ਇਹ ਕਿਨੇ ਛਿੱਕੇ। ਓਕੇ। ਔਰ ਦੂਸਰਾ ਚੈਲੰਜ ਵੀ ਜਿਹੜਾ ਤੂੰ ਕਹਿੰਦਾ ਲੜਾਈ ਵਾਲਾ, ਮੈਨੂੰ ਸਿਰਫ 1 ਸਾਲ ਦਾ ਟਾਈਮ ਦੇ ਦਿਓ, ਮੈਂ ਗੋਰੇ 'ਚ ਰੇਤ ਪਾ ਕੇ ਟੰਗੀ ਮਾਂ ਪੰਚਿੰਗ ਕਰਨ ਦੇ ਆਵਾਂ। 1 ਸਾਲ ਬਾਅਦ ਮੈਂ ਤੇਰੇ ਨਾਲ ਲੜਾਈ ਵਾਲਾ ਚਾਹ ਵੀ ਲਾ ਦੂੰਗਾ। ਬਸ 1 ਸਾਲ ਦਾ ਟਾਈਮ। ਉਹ ਸਾਲ ਕਿਥੇ ਰੇਤ ਰਹਿਣੀ, ਦੂਜੇ ਦਿਨ ਦਾ ਮਕਾਨ ਦਾ ਕਦੋਂ ਲੀਕੇਜ ਹੋਉਂਦੇ ਹੀ। ਲੀਕੇਜ ਹੁੰਦੇ ਹੀ ਆ, ਉਹ ਰੇਤ ਉੱਥੇ ਲਾਈ ਜਾਣੀ ਹੈ। ਅੱਲਾ ਦੇ ਬੰਦੇ ਸਾਰੀ ਇੱਕ ਹੁੰਦੀ ਉਸਤਾਦ ਜੀ ਉਧਰੋਂ ਬੋਰੇ ਚ ਮੁੱਕੇ ਮਾਰਨ ਦੇ ਰੇਤ ਵਾਲੇ ਚ ਉਧਰੋਂ ਹੀ ਭਰਜਾਈ ਆ ਕੇ ਕੋਲੀ ਭਰ ਗਏ, ਆਖੇ ਬਰਤਨ ਵਾਲੀ ਤੇ ਦੇ ਪੂਰਾ। ਉਹ ਘਟ ਜਣੀ ਫਿਰ। ਨਹੀਂ ਮਿੱਠੇ ਸਲਾਹ ਬਣਾ ਯਾਰ, ਘਰ ਵੀ ਦੱਸ ਦੇ, ਪਿੰਡ ਵੀ ਦੱਸ ਦੇ, ਰਿਸ਼ਤੇਦਾਰਾਂ ਨੂੰ ਦੱਸ ਦੇ, ਸਾਰਿਆਂ ਨੂੰ ਦੱਸ ਦੇ। ਰਿਸ਼ਤੇਦਾਰ ਵੀ ਸਦਰੇ ਹੋਏ ਸਾਰੀ ਜਿੱਡਾ ਕੁ ਪਲੇਅਰ ਜਿੱਡੇ ਤੂੰ ਪਾਣੀ 'ਚ ਹੈਗਾ, ਤੇਰਾ ਨੱਕ ਡੁੱਬਦਾ ਦੇਖ ਲੈਣਗੇ। ਮੈਂ ਯਕੀਨ ਮੰਨੋ ਉਸਤਾਦ ਜੀ, ਸਾਡੇ ਉੱਥੇ ਪਲੇਅਰ ਸੀਗਾ ਅਖਤਰਮਾਨ, ਉਹਦੇ ਪੂਰੀ ਧੁਨੀ ਤੇ ਬਾਤ ਇੱਕ ਮਿੰਟ ਬਾਈ, ਇੱਕ ਮਿੰਟ। ਉਸਤਾਦ ਜੀ ਕੱਲ ਇਹਨੇ ਕਿਸੇ ਹੋਰ ਬੰਦੇ ਦੀ ਗੱਲ ਸੁਣਾਈ ਸੀ, ਉਹਦਾ ਕੋਈ ਹੋਰ ਫੀਲਡ ਸੀ, ਉਹਦਾ ਵੀ ਨਾਮ ਅਖਤਰਮਾਨ। ਬਹੁਤ ਵੱਡਾ ਆ ਕਹਾਣੀ, ਮੇਰੀ ਗੱਲ ਸੁਣ ਲਓ, ਬਹੁਤ ਵੱਡਾ ਕਹਾਣੀ ਯਾਰ, ਉਹਦੇ ਨਾਲ ਬੀਮਰ ਮਾਰਿਆ, ਉਹਦੀ ਧੁਨੀ ਤੇ ਪੂਰਾ ਸਰਾਖ ਬਣ ਗਿਆ ਸੀਗਾ, ਪੂਰੀ ਗੇਮ ਛਾਪ ਕੇ ਸੀਗੀ। ਮੀਨਾ ਹਾਂਜੀ। ਕ੍ਰਿਕਟ ਛੱਡਤੀ ਸੀ। ਹਾਂਜੀ। ਉਹਦੇ ਮਿੱਠੇ ਨੂੰ ਕੱਢ ਦੋ ਜਾਂ ਮੈਨੂੰ ਰੱਖ ਦੋ। ਉਹ ਜੇ ਬੇਟੇ ਬਸ ਕਰ ਦੇ। ਝੂਠ ਹੀ ਬੋਲੀ ਜਾ। ਬਸ ਕਰ, ਬਸ ਕਰ। ਆ ਦੇਖ ਯਾਰ। ਸਾਡੀਆਂ ਕਹਿਤਾ ਬਸ ਕਰ ਦੇ। ਓ ਯਾਰ ਬਸ ਕਰ ਦੇ। ਤੂੰ ਕਹਿ ਨਹੀਂ ਦੇ ਸਾਹ ਨੂੰ ਬਸ ਕਰ ਦੇ, ਛੱਡ ਪਰੇ ਕਰ। ਛੱਡ ਦੇ ਬਸ, ਨਹੀਂ ਹੁਣ ਚੰਗਾ ਰਿਹਾ। ਲਓ ਜੀ ਬੰਦੇ ਨੇ ਡਬਲ ਚਲਾ ਪਾਈ, ਸੀਏ ਦੇ ਗ੍ਰਿਪਰ ਪਾਏ ਮੋਟੇ, ਮੈਂ ਟੇਪ ਵਾਲਾ ਯਾਦ ਕਰ ਮਾਰਿਆ, ਉਹਦਾ ਨਾਖੂਨ ਤੋੜਤਾ ਸੀ। ਗੜਗੀਲਾ ਭਾਜੀ ਤੈਨੂੰ ਰੋਕ ਕੇ ਹਟੇ ਨੇ, ਤੂੰ ਫੇਰ ਸੌਰੀ
ਮੈਨੂੰ ਭਾਈ ਦਾ ਨਹੀਂ ਪਤਾ ਕੱਲੇ ਕਿਹੜੀ ਕਿੱਦਾਂ ਕਰਦੇ ਤੂੰ ਕੋਈ ਫੇਰ ਗੱਲ ਪੂਰੀ ਕਰ ਲਈ ਤੇ ਫਾਇਦਾ ਕੀ ਫਿਰ ਵੱਡਿਆਂ ਦੇ ਅਦਬ ਦਾ? ਮੇਰੇ ਦਰਦ ਹੋਣ ਲੱਗੀ ਸਰ ਦੱਸਵੇਂ ਸਹੀ ਕਰਦਾ। ਜਿੰਨੀ ਜ਼ੋਰ ਕਿ ਤੂੰ ਮਾਰਿਆ ਅੱਛਾ ਉਸਤਾਦ ਜੀ ਫੈਸਲਾਬਾਦ ਦੀ ਟੀਮ ਕਿਉਂ ਨਹੀਂ PSL ਚ ਉਹ ਬਣਾਓ ਆਪਣੀ ਨਵੀਂ, ਆਪ ਖੇਡਣ ਦੀ ਪਈ ਤੁਹਾਨੂੰ ਨਵੀਂ ਟੀਮ ਬਣਾਓ। ਫੈਸਲਾਬਾਦ ਦਾ ਕਿਹੜਾ ਪਲੇਅਰ ਹੈ ਇਸ ਟਾਈਮ ਟੀਮ 'ਚ? ਆਸਫ ਅਲੀ ਜਿਹਨੇ ਛਿੱਕੇ ਮਾਰ ਕੇ ਇੰਡੀਆ ਕੋਲੋਂ ਜਿੱਤੇ ਸੀ। ਅਫਗਾਨਿਸਤਾਨ ਕੋ ਉਹ ਨਹੀਂ ਹੁਣ ਦੀ ਗੱਲ ਕਰ ਰਿਹਾ। ਉਸਤਾਦ ਜੀ ਅਬਦੁਲ ਸਮਦ ਭਾਰਾ ਜਿਹਾ ਮੁੰਡਾ ਵਾ ਜੱਟ ਫੈਸਲਾਬਾਦ ਦਾ ਝੰਗ ਰੋਡ ਦਾ। ਖੇਡ ਰਿਹਾ ਇਸ ਟਾਈਮ? ਹਾਂਜੀ ਖੇਡਣ ਦਿਆ PSL ਖੇਡਣ ਦਿਆ। ਉਸਤਾਦ ਜੀ PSL ਚ ਖਿਲਾੜੀ ਯਾਰ ਆ ਭਾਈ ਆਸਫ ਕਿੱਥੇ ਹੈ? ਇਹ ਵੀ ਇੱਥੇ ਹੀ ਆ। ਇਹ ਵੀ ਇੱਥੇ ਹੀ ਹੈ। ਨਹੀਂ ਨਹੀਂ ਭਾਈ ਆਸਫ ਫੈਸਲਾਬਾਦ 'ਚ ਹੀ ਹੈ, ਟੀਮ 'ਚ ਕਿਉਂ ਨਹੀਂ? ਇਸਲਾਮਾਬਾਦ ਖੇਲਣ ਇਸਲਾਮਾਬਾਦ ਨਹੀਂ ਉਹ ਚ ਬਹੁਤ ਛਿੱਕੇ ਮਾਰਦਾ ਉਹ ਵੀ ਭਾਈ ਯਾਰ। ਤਾਂ ਜੀ ਤੁਸੀਂ ਟੀਮ ਅਨਾਉਂਸ ਕਰੋ, ਮੁੰਡੇ ਤਾਂ ਧੜਾ ਮੈਂ ਦੇਵਾਂਗਾ। ਓਏ ਮੁੰਡੇ ਨਹੀਂ, ਲੋ ਜੀ, ਛਿੱਕੇ ਮਾਰਨ 'ਚ ਸਭ ਤੋਂ ਬਹੁਤੀ ਕਿਹੜੀ ਐਸੀ ਚੀਜ਼ ਆ ਕਿ ਜਿਹੜੀ ਅਗਰ ਉਹ ਨਾ ਹੋਵੇ ਤੇ ਤੁਸੀਂ ਬਹੁਤ ਛਿੱਕੇ ਮਾਰ ਸਕਦੇ ਹੋ? ਕੀ ਦੱਸੋ। ਸਮਝ ਨਹੀਂ ਨਾ ਹੋਵੇ ਤੇ ਯਾਨੀ ਉਹ ਚੀਜ਼ ਨਾ ਹੋਵੇ ਤੁਹਾਡੇ ਖੇਡਣ ਦੇ ਬੈਟਿੰਗ ਦੇ ਦੌਰਾਨ, ਉਹ ਪ੍ਰੋਬਲਮ ਨਾ ਹੋਵੇ ਤੁਸੀਂ ਬਹੁਤ ਛਿੱਕੇ ਮਾਰਦੇ? LBW ਨਹੀਂ ਨਹੀਂ ਸਪੀਡ ਅਗਲੇ ਦੀ ਤੇਜ਼ ਨਾ ਹੋਵੇ ਤੁਸੀਂ ਨਹੀਂ ਨਹੀਂ ਇਹ ਜਿਹੜਾ ਆਈ ਸਾਈਡ ਤੱਕ ਨਹੀਂ, ਹਾਰ ਗਏ। ਹਾਂਜੀ ਸੂਰਜ ਸਾਹਮਣੇ ਨਾ ਹੋਵੇ। ਕਈ ਵਾਰੀ ਇਦਾਂ ਮੈਂ ਫਸਿਆ, ਵਿਕਟ ਹੀ ਉਧਰ ਨੂੰ ਲਾ ਲਈ, ਸਾਹਮਣੇ ਸੂਰਜ ਆ, ਨਜ਼ਰ ਹੀ ਕੁਝ ਨਹੀਂ ਆਉਂਦਾ। ਇਹ ਮੈਨੂੰ ਲੱਗਦਾ ਮੁਹੰਮਦ ਆਸਫ ਭਾਈ ਹੈ ਨਾ, ਇਹ ਸੂਰਜ ਵਾਲਾ ਕੰਡ ਕਰਕੇ ਖੇਡਦਾ, ਤਦ ਹੀ ਛਿੱਕੇ ਮਾਰਦਾ। ਇਹਦੀ ਨਜ਼ਰ ਬਹੁਤ ਤੇਜ਼ ਆ। ਹਾਂ, ਸਾਡੇ ਭਾਵੇਂ ਸੂਰਜ ਇੱਥੇ ਲੈ ਆਓ ਹੈ ਤਾਂ ਵੀ ਛੱਕੇ ਮਾਰ ਦਿੰਦੇ ਆ। ਮਿੱਠੇ ਬੱਸ ਕਰਦੇ। ਇਹ ਟਾਈਮਿੰਗ ਦੀ ਗੇਮ ਆ। ਹਾਂ ਲਾਲੂ ਜੀ, ਸਾਡੀ ਵਾਰੀ ਮਾਮਾ ਨੇ ਲਾਲ ਨਹੀਂ ਸੰਭਾਲੇ, ਸਟੇਚਰਾਂ ਤੇ ਗਈਆਂ ਵਾ ਡੈਡ ਬੋਡੀਆਂ। ਹਾਂ, ਗੱਲ ਤੈਨੂੰ ਪਤਾ ਜਾਊਗਾ। ਉਹ ਤੋਪ ਦੇ ਗੋਲੇ ਕਰਾਉਂਦਾ ਨੇ, ਤੂੰ ਦੱਸ ਬਾਲਾਂ ਕਰਾਉਣੀਆਂ ਵਾ ਲੈ ਆਖੇ ਮੈਂ ਸਟੇਜ ਤੇ ਲਈ ਜਾਂਦੇ ਰਹੇ। ਤਾਂ ਜੀ ਹਾਰਡ ਬਾਲ ਦੇ ਵਿੱਚ ਇਹਨਾਂ ਉਂਗਲਾਂ ਦੇ ਵਿੱਚ ਨਾ ਜਦੋਂ ਇੰਜ ਕਰਕੇ ਉਹ ਸੀਮ ਇਹਨਾਂ ਉਂਗਲਾਂ 'ਚ ਜਦੋਂ ਪਜਾਮਾ ਵਾਲਾ ਨੋਟ ਪਾ ਕੇ ਜਾਂਦਾ ਸੀ ਨਾ, ਓਏ ਹੋਏ। ਇਹਨਾਂ ਉਂਗਲਾਂ 'ਚ ਜਦੋਂ ਸਿਗਰਟ ਹੁੰਦਾ ਨਾ ਸਾਜ ਜੀ, ਓਏ ਹੋਏ ਹੋਏ। ਇਹਨਾਂ ਉਂਗਲਾਂ 'ਚ ਜਦੋਂ ਵਰਕਸ਼ਾਪ ਚੋਂ ਕੱਪ ਵਾਪਸ ਲੈ ਕੇ ਆਉਂਦੇ ਨਾ, ਐ ਕਰਕੇ ਓਏ ਹੋਏ ਹੋਏ। ਕਿਆ ਮੇਰੇ ਬਾਤ। ਕੋਚ ਨੇ ਕਿਹਾ ਸੀ ਮਿੱਠੇ ਗੇਂਦ ਤੇ ਨਾਲ ਗੱਲਾਂ ਕਰਦੀ ਹੈ। ਗੇਂਦ ਉਸਤਾਦ ਜੀ ਉਹ ਗੇਂਦਾਂ ਦਾ ਡੱਬਾ ਨਹੀਂ ਲੈ ਕੇ ਆਉਂਦੇ ਨਵਾਂ ਸਟੇਡੀਅਮ 'ਚ ਬੋਲਰ ਨੂੰ ਦੇਣ ਲਈ, ਤੇ ਪਰਾਂ ਫੀਲਡਿੰਗ ਤੇ ਖਲੋਤਾ, ਆ ਇੱਧਰ ਵੀ ਲਿਆ ਮੂੰਹ ਮਿੱਠਾ ਮੇਰਾ। ਉਹ ਫਿੱਟੇ ਮੂੰਹ ਉਹ ਗੇਂਦਾਂ ਦਾ ਡੱਬਾ ਹੁੰਦਾ ਵਾ ਇਹਦੀ। ਤੈਨੂੰ ਇਹ ਤਾਂ ਇਹ ਨਹੀਂ ਪਤਾ ਲੱਗਾ ਭੈਣਿਆ। ਮਿੱਠੇ ਕਰ ਭਾਈ। ਸਭ ਤੋਂ ਜ਼ਿਆਦਾ ਸਪੀਡ ਵਾਲੀ ਬਾਤ ਤੂੰ ਕਿਹੜੇ ਪਲੇਅਰ ਨੂੰ ਕੀਤੀ? ਅਪ੍ਰੈਲੋਂ ਕਿਹੜੇ ਪਲੇਅਰ ਨੂੰ ਕੀਤੀ ਇਹ ਦੱਸ ਦੇ। ਬੜਿਆਂ ਪਲੇਅਰ ਅਖਬਾਰ ਸਟੇਡੀਅਮ ਤੱਕ ਖੇਲਿਆ ਮੈਂ। ਹੈ ਬਲ ਯਾਰ ਉਸਤਾਦ, ਕਬੱਡੀ ਦਾ ਵੀ ਬੜਾ ਹਿਸਾਬ ਆ। ਕਬੱਡੀ ਮੈਂ ਤਾਂ ਤਸਵੀਰ ਦਿਖਾਈ ਹੈ ਕਬੱਡੀ ਦੀ, ਹੈ ਤੇ ਤੁਸੀਂ ਦਿਲ ਕਰੇ ਆਨ ਵੀ ਕਰ ਦੇਣਾ, ਲੋਕਾਂ ਨੂੰ ਪਤਾ ਲੱਗੇ ਕਿ ਗੁੱਦੋਮਾ ਸ਼ਰੀਫ ਸੀ, ਸਟੀਲ ਬਾਡੀ ਸੀ ਉਸਤਾਦ ਜੀ। ਮੇਰੇ ਅੱਬੂ ਮੈਨੂੰ ਪ੍ਰੈਕਟਿਸ ਕਰਾਉਂਦੇ ਨੇ, ਜੋ ਉਂਗਲ ਮਾਰਦੇ ਸੀ ਤੇ ਅੱਬੂ ਜੀ ਦੀ ਉਂਗਲ ਐ ਫੋਲਡ ਹੋ ਜਾਂਦੀ ਸੀ। ਹਾਂਜੀ ਉਹ ਰਬੜਦੀ ਸੀ। ਨਹੀਂ ਐ ਕਿ ਵੀ ਉਹ ਮੈਨੂੰ ਪਤਾ ਨਹੀਂ ਆ। ਓਏ ਆਪਣੀ ਸਾਰੀ ਰਬੜ ਤੇ ਸੀ। ਅਸੀਂ ਫੋਲਡ ਤੋਂ ਮੈਂ ਰਬੜ ਤੇ ਬਣਾਈ ਸੀ ਬਾਅਦ ਚ। ਅੱਛਾ, ਤੂੰ ਯਾਨੀ ਖੇਡਦਾ ਰਿਹਾ ਵਾ ਮੈਂ ਸੈਟਅਪ? ਤਸਵੀਰਾਂ ਤੁਸੀਂ ਆਨ ਕਰੋ। ਸੱਚੀ ਤੇ ਕਿੱਦਾਂ ਦਾ ਮੈਚ ਤੇਰੇ ਕੋਈ ਵਾਕਿਆ ਸੁਣਾ? ਜਦੋਂ ਤੁਹਾਨੂੰ ਪਤਾ ਗੁੱਟ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਨਾਮ ਕਿਹਦਾ ਦਾ ਵਾ? ਗੁੱਟ ਦੇ ਮਤਲਬ ਜੰਜੂਆ ਸਾਹਿਬ। ਜੰਜੂਆ ਸਾਹਿਬ ਜੰਜੂਆ ਸਾਹਿਬ ਦਾ। ਮੈਂ ਜਦੋਂ ਪਹਿਲੇ ਦਿਨ ਮੈਚ ਖੇਡਣ ਗਿਆ ਨਾ, ਹਲੇ ਘੰਟਾ ਨਹੀਂ ਸੀ ਹੋਇਆ, ਲੋਕਾਂ 'ਚ ਆਵਾਮ 'ਚ ਮੈਨੂੰ ਆਵਾਜ਼ ਪੈਣ ਲੱਗੀ, ਛੋਟਾ ਜੰਜੂਆ, ਛੋਟਾ ਜੰਜੂਆ, ਛੋਟਾ ਜੰਜੂਆ। ਛੋਟਾ ਜੰਜੂਆ 5 ਰੁਪਏ, ਵੱਡਾ ਜੰਜੂਆ 10 ਰੁਪਏ। ਫਿਰ ਤੈਨੂੰ ਪਤਾ ਛੋਟਾ ਜੰਜੂਆ ਕਿੱਥੋਂ? ਮੈਂ ਜੰਜੂਆ ਇੱਕੋ ਹੀ ਹੈ ਬੇਟੇ, ਨਾ ਵੱਡਾ। ਬਸ ਸ਼ਰਫ ਜੰਜੂਆ ਸਾਹਿਬ। ਹਾਂ, ਔਰ ਸ਼ਰੀਫ ਆਦਮੀ, ਸ਼ਰੀਫ ਸਰਦਾਦਾ। ਦਰਦ ਦੀ ਲਾ। ਹਾਂ, ਪਿਆਰ ਵਾਲਾ। ਇੱਕ ਉਹ ਤੇ ਇੱਕ ਮਾਨਾ ਜੱਟ ਸਾਹਿਬ ਹਾਂ। ਇਰਫਾਨ ਕੱਲ ਮਾਨਾ। ਹੋਈ ਮੁਲਾਕਾਤ ਮੇਰੀ ਭਾਈ ਮਾਨੇ ਨਾਲ। ਓਏ ਯਾਰ ਕੀ ਉਹ ਵੀ ਬੜਾ ਸਾਜੀ ਜਦੋਂ ਮੈਂ ਪਹਿਲਾਂ ਕਬੱਡੀ ਖੇਡਣ ਗਿਆ ਨਾ, ਤੇ ਉੱਥੇ ਸਾਡਾ ਦੋਸਤ ਸੀਗਾ ਗੁਜਰਾਤ ਮੁੰਡਾ, ਉਹ ਨਾ ਹਲਕਾ ਜਿਹਾ ਜਿਵੇਂ ਬੰਦਾ ਖੰਡਾ ਹੋਣ ਤੋਂ ਬਚ ਨਹੀਂ ਜਾਂਦਾ, ਉਹਦਾ ਉਹ ਆਂਦੇ ਆ ਹਾਂ ਬੋਲਦਾ ਨਹੀਂ ਹੁੰਦਾ। ਉਹ ਕਹਿੰਦਾ ਆ ਗਿਆ ਮਿੱਠੇ ਯਾਰ ਤੂੰ ਮੇਰਾ ਯਾਰ, ਤੂੰ ਸਮੋਸੀਆਂ ਖਾਣੀਆਂ ਹੁੰਦੀਆਂ, ਤੇਰੇ ਤੇ ਇੱਕ ਥੱਪੜ ਵਾਲਾ ਤੇ ਉੱਠਣਾ ਨਹੀਂ ਆਉਂਦਾ। ਇਹ ਕੰਮ ਕਹਿੰਦਾ ਗੁਜਰਾਤ ਦੇ ਬੱਚਿਆਂ ਦਾ ਵਾ, ਅਸੀਂ ਦੁੱਧ ਮੱਖਣਾ ਪੜਿਆ ਕਹਿੰਦਾ ਸਾਡੇ ਆ ਜਿਹੜੇ ਫੁੱਟਬਾਲ ਆ, ਤੂੰ ਕਹਿੰਦਾ ਸਟੀਲਰ ਦਾ ਜਿਸ ਮੈਂ ਬਈ ਆਣਾ ਮੈਂ ਇੱਧਰੋਂ ਕਰਾਉਣੀ ਕਹਿੰਦਾ ਜਨਰਲ ਚੱਲੇ ਕਰਾਤੇ ਇੱਕ। ਔਰ ਹਕੀਕਤ ਬਾਤ ਹੈ, ਮੈਨੂੰ ਨਹੀਂ ਪਤਾ ਮੇਰੀ ਅੱਖਾਂ ਕਿਤੇ ਚੱਕਰ ਜਿਹਾ ਆਇਆ, ਮੈਨੂੰ ਮੁੰਡੇ ਖਿੱਚ ਕੇ ਬਾਹਰ ਲੈ ਕੇ ਆਏ। ਸਾਰਾ ਗੱਜ ਬਾਹਰ ਕੱਢਤਾ। ਮਿੱਠਾਪੁਰੀਆ ਜੀ ਉਹ ਮਲਕਪੁਰ ਵਾਲਾ ਵਾਕਿਆ ਜ਼ਰਾ ਸੁਣਾ ਦੇ। ਮਿਹਰਬਾਨੀ ਯਾਰ। ਕਬੱਡੀ का वो मेरे एरिया के पास है मलकपुर। ਉੱਥੇ ਦੇ ਮੁੰਡੇ ਬੜੇ ਚੰਗੇ ਸਾਂਝ ਸੀਗੇ ਕ੍ਰਿਕਟ ਕਬੱਡੀ ਦੇ ਵਿੱਚ। ਮੈਂ ਉਸ ਦਿਨ ਨਾ ਕੱਛਾ ਨੀਲੇ ਨਾਲ ਸੂਟ ਪਾ ਗਿਆ ਕਾਲਾ, ਮੈਂ ਕਿਹਾ ਮੈਂ ਕਿਹੜਾ ਖੇਲਣਾ ਯਾਰ, ਮੈਨੂੰ ਪਤਾ ਸੀ ਮੈਂ ਕਿਹਾ ਮੁੰਡੇ ਭਾਰੇ ਆ, ਐਵੇਂ ਸੱਟ ਪੇਟ ਲਵਾਉਣੀ ਹੈ। ਹਾਂ, ਤੇ ਮੈਂ ਕਬਰਸਤਾਨ ਦੀ ਕੰਧ ਤੇ ਬੈਠਾ ਵਾਂ, ਤੇ ਮੈਂ ਦੇਖਿਆ ਨਾ ਕਿ ਮੁੰਡੇ, ਮੈਂ ਆਪਣਾ ਕੱਛਾ ਛਾਪਰ ਚ ਪਾਇਆ ਸੀ, ਮੈਂ ਇੰਜ ਕਰਕੇ ਨਾ ਕੱਛਾ ਫੋਲਡ ਕਰਕੇ ਕਬਰਸਤਾਨ ਦੀ ਕੰਧ ਨਾਲ ਇਹਨੇ ਸੁੱਟਤਾ। ਮੈਂ ਕਿਹਾ ਕਿਸੇ ਤਰੀਕੇ ਨਾਲ ਤਾਂ ਬਚਾਂਗਾ, ਮੈਂ ਕਹੂੰਗਾ ਕੋਈ ਕੱਛਾ ਹੈ ਨਹੀਂ, ਕਹਿੰਦੇ ਠੀਕ ਆ। ਮੇਰਾ ਮੁੰਡਾ ਦੋਸਤ ਫਰੀਦ ਕਹਿੰਦਾ ਯਾਰ ਉਹ ਮੁੰਡੇ ਨੂੰ ਨਾ ਕਪਤਾਨ ਸਾਡਾ ਵਾ, ਉਹ ਜਾਣ ਕੇ ਓਲਾ ਕਰਨ ਨੇ, ਅੱਧਾ ਮੈਚ ਹੋ ਗਿਆ ਇਹਨਾਂ ਨੂੰ, ਫੇਰ ਮੈਚ ਹੋਣਾ, ਤੁਹਾਨੂੰ ਬਹੁਤ ਕੁੱਟਣਾ। ਉਹਨੇ ਕੀਤਾ ਚਾਹੀਦਾ, ਉਹ ਮੁੰਡਾ ਖਿੱਚ ਗਿਆ, ਕਹਿੰਦਾ ਇਹਨੂੰ ਲਾ ਕੇ ਲਿਆਓ ਉੱਥੇ।
ਹੁਣ ਥੱਲੇ ਲਾ ਕੇ ਦਾ ਹੋਇਆ ਆਊਗਾ ਤੇ ਮੈਚ ਸ਼ੁਰੂ ਹੋਣਾ ਸੀ ਨਹੀਂ ਸ਼ੁਰੂ ਕਰਨਾ। ਮੈਂ ਕਿਹਾ ਭਾਜੀ ਅੱਲਾ ਦੀ ਕਸਮ ਨਹੀਂ ਖੇਲਣੇ ਆਉਂਦਾ। ਕਹਿੰਦੇ ਨਹੀਂ ਉਹ ਮੁੰਡਾ ਝੂਠ ਨਹੀਂ ਬੋਲਣਾ, ਨੇ ਮਾਂ ਦੀ ਕਸਮ ਖਾਧੀ ਆ। ਮੈਂ ਕਿਹਾ ਅੱਲਾ ਦੀ ਖਾਣ ਡਿਆ। ਕਹਿੰਦੇ ਨਹੀਂ ਤੂੰ ਥੱਲੇ ਆ। ਕਹਿੰਦੇ ਥੱਲੇ ਆ। ਬਿੱਟੇ ਕਹਿੰਦਾ ਨੇ ਮਾਂ ਦੀ ਕਹਿੰਦੀ, ਕਹਿੰਦਾ ਮੈਂ ਅੱਲਾ ਦੀ ਖਾਣ ਮੇਰੀ ਮੰਨੋ ਬਹੁਤੀ। ਅੱਛਾ ਉਸਤਾਦ ਜੀ, ਉਹ ਮੇਰੇ ਤੋਂ ਡਬਲ ਸੀ, ਉਹਨੇ ਮੈਨੂੰ ਆਪਣਾ ਕੱਛਾ ਦਿੱਤਾ। ਹੁਣ ਤੁਸੀਂ ਦੇਖੋ ਮੈਂ ਇੰਨਾ ਕਿ ਤੇ ਕੱਛਾ ਐਡਾ ਜਿਹੜੀ ਉਹ ਕਹਿ ਰਹੇ ਨੇ ਕਿ ਵੀ ਤੂੰ ਖੇਲਣਾ ਵਾ, ਖੇਡਣਾ ਵਾ ਵੀ ਮੇਰਾ ਜਿਸਮ ਤੇ ਘਰੋਂ ਤੇ ਤੂੰ ਖੇਲਣ ਹੀ ਗਿਆ ਸੀ, ਮੈਂ ਘਰੋਂ ਕਸਮ ਨਹੀਂ ਸੀ ਖੇਲਣ ਗਿਆ। ਜਦੋਂ ਪਤਾ ਤੇ ਲੱਗਾ ਕੱਛਾ ਕਾਤੋਂ ਲੈ ਕੇ ਆ ਨਾਲ ਛਾਪਰ ਚ? ਮੈਨੂੰ ਕਹੀ, ਮੈਂ ਕਿਹਾ ਜੇ ਮੁੰਡੇ ਹੌਲੇ ਨਹਿਰ 'ਚ ਨਹਾਉਣਾ ਹੁੰਦਾ ਜੀ। ਮੈਂ ਕਿਹਾ ਜੇ ਮੁੰਡੇ ਹੌਲੇ ਹੋਏ ਵੀ ਮੇਰਾ ਕਿਤੇ ਜ਼ੋਰ ਚੱਲ ਗਿਆ, ਕਿਤੇ ਪ੍ਰੈਸ਼ਰ ਪੈ ਗਿਆ ਤੇਰਾ ਥੋੜਾ। ਲੇਕਿਨ ਕਿਹਾ ਤੇ ਨਾ ਤੁਸੀਂ ਵੀ ਤੌਰ ਤੇ ਕੱਛਾ ਲੈ ਕੇ ਘਟ ਗਿਆ। ਅੱਛਾ ਘਟੀਆ ਨਾ ਹੁੰਦਾ 24 ਘੰਟੇ। ਯਾਨੀ ਬਹਾਦਰੀ ਨਹੀਂ, ਜੇ ਅੱਗੋਂ ਨੀਵੇਂ ਹੋਏ ਮਾੜੇ ਹੋਏ ਤੇ ਖੇਲ ਖੇਲ ਲਾਂਗੇ, ਇਹਦੇ ਕੱਚਾ ਸਾਈਡ ਤੇ ਸਿੱਟ ਲਾਂਗੇ। ਕਬਰਸਤਾਨ ਚ ਅੱਗੋਂ ਕਬਰਸਤਾਨ ਤੇ ਅੱਗੋਂ ਬੰਦੇ ਨਿਕਲੇ ਭਾਰੇ ਤੇ ਹੁਣ ਉਹ ਤੈਨੂੰ ਕਹਿ ਰਹੇ ਆ ਵੀ ਆ। ਮੈਨੂੰ ਲੈ ਗਏ ਉਹ, ਅੱਛਾ ਤੇ ਹੁਣ ਮੈਂ ਐਡਾ ਖੁੱਲਾ ਕੱਛਾ ਦੇਤਾ ਉਹਨੇ ਮੈਨੂੰ। ਮੈਂ ਵਿੱਚ ਇੰਨਾ ਕਿ ਮੈਂ ਕੱਛੇ ਦੇ ਵਿੱਚੋਂ ਘੁੰਮ ਵੀ ਜਾਂਦਾ ਸੀ। ਕੱਛਾ ਫਿਰ ਸਿੱਧਾ ਹੀ ਸੀ। ਰਾਉਂਡ ਹੋ ਜਾਂਦਾ ਕੱਚਾ ਉੱਥੇ ਆ, ਮਿੱਠਾ ਵਿੱਚ ਘੁੰਮੀ ਜਾਂਦੇ ਆ, ਇੱਥੇ ਘੁੰਮ ਚੰਡਾ ਖਾਈ ਜਾਂਦੇ ਅੱਛਾ। ਮੈਂ ਜਾਫੀ ਖਲੋਤਾ ਵਾਂ, ਦੋ ਜਾਫੀ ਇੱਧਰ ਇੱਕ ਇੱਧਰ, ਮੈਂ ਦਰਮਿਆਨ ਚ। ਮੈਂ ਕਿਹਾ ਯਾਰ ਜੀ ਇਹ ਹੱਥ ਲੁੱਕ ਲਾਉਣ ਕੇ। ਗਿਆ ਨਾ, ਕੋਸ਼ਿਸ਼ ਹੁੰਦੀ ਉਹਦੀ ਪਰਲੇ ਕੰਨੀ ਵਾਲੇ ਲਾਉਣਾ ਜਾਂ ਇੱਧਰ ਵਾਲੇ ਕੰਨੀ ਲਾਉਣਾ। ਮੈਂ ਕਿਹਾ ਮੈਂ ਬਾਜੂਗਾ। ਉਹਨੇ ਪਾਗਲ ਨੇ ਪਤਾ ਨਹੀਂ ਉਹ ਮੈਨੂੰ ਫੇਵਰਟ ਕੀਤਾ ਇਸ ਵਾਲੇ ਨੇ। ਉਹਨੇ ਆਂਦੇ ਕਰਕੇ ਆ ਮੇਰੇ ਦਿਮਾਗ ਆਈ ਤੇ ਮੇਰਾ ਨਿਸ਼ਾਨ ਪੈ ਗਿਆ। ਮੈਂ ਕਿਹਾ ਜਾ ਖੈਰ ਜਾ ਹੱਥ ਲਾ ਲਿਆ। ਅੱਛਾ ਯਾਨੀ ਬੇਸਿਕਲੀ ਤੂੰ ਰੋਕਣਾ ਹੁੰਦਾ ਹੱਥ ਤੋਂ ਬਾਅਦ। ਮੈਂ ਹਾਂਜੀ। ਲੈਣਾ ਹੁੰਦਾ ਵਾ। ਹਾਂ ਵੀ ਜਾਣ ਨਹੀਂ ਦੇਣਾ ਉਹਨੂੰ, ਸਾਈ ਨੇ ਆਪਣੀ ਜਾਨ ਦਿਖਾਉਣੀ। ਹਾਂ। ਜਦੋਂ ਤੁਸੀਂ ਸਾਈ ਨੂੰ ਕਹਿਣਾ ਜਾ ਚੱਲ ਜਾ, ਤੇ ਉਹਨੇ ਹੱਥ ਲਾਇਆ ਤੈਨੂੰ ਕਹਿੰਦਾ ਚੱਲ ਲਾ ਕਰ ਅੱਜ ਤੂੰ ਜਾਪੀ ਸੀਗਾ ਭੱਜ ਜਾ। ਨਹੀਂ ਉਹ ਲੱਗੀ ਚੰਗੀ ਸੀਨੇ ਦੇ ਪੂਰਾ ਮਾਰੇ ਛੱਪ ਗਿਆ। ਆਹੋ ਉਹਨੂੰ ਕਹਿੰਦਾ ਆਹ ਜੀ ਦੇ ਪ੍ਰੀਤੀ ਦੀ ਉਹਨੂੰ ਮੈਂ ਕਿਹਾ ਜਾ ਤੂੰ। ਅੱਛਾ ਜੀ। ਤੇ ਉਹਨੇ ਇਨਸਲਟ ਫੀਲ ਕੀਤੀ। ਜਦੋਂ ਤੁਸੀਂ ਕਿਸੇ ਨੂੰ ਕਹਿਣਾ ਜਾ ਤੂੰ, ਉਹਨੂੰ ਲੱਗਦਾ ਉਹਨੂੰ ਯਾਰ ਇਹਨੇ ਮੇਰੀ ਤਾਕਤ ਨੂੰ ਕੁਝ ਵੀ ਨਹੀਂ ਲਿਆ। ਹੋਲਾ ਲਿਆ ਉਹ ਮੈਨੂੰ ਮੇਰੀ ਫੇਰ ਆ। ਉਹਨੇ ਕਿਹਾ ਤੂੰ ਮੇਰੇ ਨਾਲ ਭੁੱਲਣਾ ਵਾ, ਮੇਰੇ ਨਾਲ ਲੜਨਾ ਵਾ। ਮੈਂ ਕਿਹਾ ਮੈਂ ਕੋ ਭੁੱਲਾਂ, ਆਪਣੀ ਕੋਈ ਗੱਲ ਹੀ ਨਹੀਂ ਹੋਈ। ਕੋਈ ਇਦਾਂ ਦਾ ਕੰਮ ਹੀ ਨਹੀਂ ਹੋਇਆ। ਮਾੜਾ ਚੰਗਾ ਬੋਲਿਆ ਤੂੰ ਖੈਰ ਡਾਡਾ ਘੁਮਾਣਾ। ਉਹਨੇ ਆ ਕੇ ਮੈਨੂੰ ਹੱਥ ਲਾ ਕੇ ਨਾ, ਉਹਨੇ ਆਹ ਧੌਲ ਹੁੰਦੀ ਹੈ ਜਮਾਤ ਦੇ ਵਿੱਚ ਇੱਥੇ ਓਏ ਮਾਰੀ ਹੋਏ ਉਸਤਾਦ। ਧੋਣ ਚ ਉਸਤਾਦ ਜੀ ਮੈਂ ਮੁੱਦੜੇ ਮੂੰਹ ਘਿਸੜਦਾ ਹੀ ਗਿਆ। ਮੈਂ ਮੁੰਡਿਆਂ ਨੂੰ ਦੱਸਿਆ, ਮੁੰਡੇ ਕਹਿੰਦੇ ਤੇਰਾ ਮੂੰਹ ਖੋਲ ਕੇ ਏਦਾਂ ਮਿੱਟੀ ਕੱਢੀ ਇਹਦੇ। ਛੋਟਾ ਜੰਜੂਆ ਆ ਗਿਆ, ਛੋਟਾ ਜੰਜੂਆ। ਜੱਜੂਆ ਛੋਟਾ ਜਿਹਾ ਤੇ ਜਵਾ ਮਿੱਟੀ ਜੀ ਆ ਗਿਆ ਸਾਡੀ। ਜਦੋਂ ਮੇਰੀ ਅੱਖ ਖੁੱਲੀ ਨਾ ਤਈਏ ਬਾਗ ਨੂੰ ਹਸਪਤਾਲ ਆ, ਉਹ ਚ ਮੇਰੇ ਡਾਕਟਰ ਇਹ ਬਾਗੋਂ ਕਾ ਹਸਪਤਾਲ। ਮੇਰੀ ਹਲਕੀ ਹਲਕੀ ਗਲੂਦ ਕੀ ਚਾਹ, ਡਾਕਟਰ ਕਹਿੰਦੇ ਦੁਆ ਕਰੋ ਮੁੰਡੇ ਦੀ ਅੱਖ ਬਚ ਗਈ। ਨਾਲੇ ਡਰਾਪ ਆਉਟ ਨਾਲੇ ਮੈਨੂੰ ਕਹਿੰਦੇ ਹੋਸ਼ ਬੇਟਾ ਹੋਸ਼ ਆ ਗਿਆ। ਕਹਿੰਦੇ ਛੋਟੇ ਜਨਵੇ ਛੋਟੇ ਜਿਹੇ ਮੇਰਾ ਪੁੱਤ ਹੋਸ਼ ਤੇ ਕਰ। ਜਿਹਨੇ ਥੱਪੜ ਮਾਰਿਆ ਨਾ, ਹੁਣ ਮੈਂ ਏਦਾਂ ਪਿਆ ਉਹ ਇੱਥੇ ਖਲੋਤਾ। ਮੈਂ ਉਹਨੂੰ ਵੇਖ ਕੇ ਮੈਂ ਫੇਰ ਜਾਣ ਕੇ ਹੋ ਜਾਇਆ। ਮੈਂ ਜਾਣ ਕੇ ਤੇ ਕਹਿੰਦੇ ਉੱਤੋਂ ਮਾਰ ਦੇ। ਫੇਰ ਇਹ ਗੱਲ ਵੀ ਮੈਚ ਦਾ ਨਾ ਤੇ ਜਦੋਂ ਤੈਨੂੰ ਪਤਾ ਸੀ ਵੀ ਮੇਰੇ ਅੰਦਰ ਨਹੀਂ ਜਿਗਰ ਹੈਗਾ ਤੇ ਤੂੰ ਇਸ ਫੀਲਡ 'ਚ ਪੰਗਾ ਕਿਉਂ ਲਿਆ? ਨਹੀਂ ਜਿਗਰ ਹੈ ਸੀ। ਲੇਕਿਨ ਆਪਣੇ ਤੋਂ ਛੋਟਿਆਂ ਦਾ। ਮੈਂ ਤੈਨੂੰ ਕਹਿ ਰਿਹਾ ਇੱਥੋਂ ਨਿਕਲ ਜਾ। ਇਹ ਹੋਰ ਯਾਰ ਇਹ ਕਿਹੜਾ ਜੱਟ ਆ ਯਾਰ ਕਸਮ। ਉਸਤਾਦ ਜੀ ਡਰ ਗਏ। ਓਏ ਯਾਰ ਯਾਰ ਇਹ ਕਿਹੜਾ ਜੱਟ ਆ ਕਸਮ। ਉਹਦੇ ਹੱਥ ਕੰਬਣ ਲੱਗ ਗਏ। ਮੇਰੇ ਮੂੰਹ ਗਾਲ ਨਿਕਲ ਅੱਛਾ ਉਹ ਕੋਈ ਭਾਰ ਮਿੱਠਾ ਕਰ ਦਿੰਦਾ ਜ਼ਹਿਰ ਮੈਨੂੰ ਗਾਲ ਡਰ ਜਾਂਦਾ। ਮੈਨੂੰ ਕੱਢੀਆਂ ਮੈਨੇ ਆਹੋ ਮੈਨੂੰ ਬਹੁਤ ਕੱਢੀਆਂ ਮਿੱਟੇ ਦੇ ਓ ਯਾਰ ਚੈਲੰਜ ਤੇਰਾ ਮੇਰਾ ਕ੍ਰਿਕਟ ਦਾ ਹੋ ਗਿਆ। ਹੋ ਗਿਆ ਨਹੀਂ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਜਦੋਂ ਤੈਨੂੰ ਪਤਾ ਸੀ ਤੇਰੇ 'ਚ ਨਹੀਂ ਜਿਗਰ ਹੈਗਾ ਤਾਂ ਤੂੰ ਇਸ ਫੀਲਡ 'ਚ ਵੜਿਆ ਕਿਉਂ? ਹਾਂ ਫੀਲਡ 'ਚ ਉਦੋਂ ਕ੍ਰਿਕਟ ਕਬੱਡੀ ਸੀ, ਨਵੀਂ ਦੇਖੀ ਸੀ। ਮੈਂ ਪੋਨੀ ਵੀ ਪਾਈ ਹੋਈ ਸੀਗੀ। ਹੈਲੋ। ਬਾਲਾ ਜਲਾਲਪੁਰੀ ਆ ਨਾ ਇੰਡੀਆ ਦਾ। ਗਿਆ ਕਿਉਂ ਤੂੰ ਤੂੰ? ਖੁਦ ਵੀ ਜਾਂਦਾ ਸੀ ਨਾ ਸਾਥ ਜੀ। ਫਿਰ ਇਸੇ ਕੋਲ ਜੰਜਵਾ ਸਾਰਾ ਛੋਟਾ ਏ। ਅੱਛਾ ਛੋਟੇ ਜੰਜਵਾ ਉਹਦੇ ਸਾਥ ਯਾਰ ਉਹਨੂੰ ਕਿਸੇ ਭਾਈ ਜੰਜੂ ਨੇ ਇੱਥੇ ਤੇ ਲੈ ਕੇ ਆ ਸਾਡੇ ਸ਼ੋਅ 'ਚ। ਮੈਂ ਤੁਹਾਡੀ ਗੱਲ ਬਣੇ ਕਰਾਵਾ ਇੱਥੇ। ਕਰਾ ਯਾਰ ਨਹੀਂ ਉਹ ਗੱਲ ਬਾਅਦ 'ਚ ਕਰਾ ਦੀ ਲੇਕਿਨ ਇੱਥੇ ਤੇ ਲੈ ਕੇ ਆ। ਕੱਲ ਭਾਈ ਮੈਂ ਜਦੋਂ ਗੱਲ ਗਿਆ ਨਾ ਫੌਜੀ ਦੇ ਭਾਈ ਮਾਨੋ ਉੱਥੇ ਸੀਗੇ। ਕਹਿੰਦੇ ਸੀ ਮੈਂ ਇਨਸ਼ਾਅੱਲਾ ਜਾਨੀ ਸਾਰਾ ਕਰਨਾ ਸ਼ੋਅ। ਤੇ ਮੈਂ ਇੱਕ ਗੱਲ ਕੀਤੀ ਸੀ। ਦੋ ਤਿੰਨ ਜਣਾਂ ਨੂੰ ਸੀ ਉਹਨਾਂ ਕੋਲ ਵਾਕਿਆ ਸੁਣੀ, ਉਹਨਾਂ ਦੀ ਲਾਈਫ 'ਚ ਬੜੇ ਸਾਜੀ ਵਾਕਿਆ ਹੋਣੇ ਨੇ। ਮਤਲਬ ਕਿ ਬਿਨੀਆਂ ਬਿਨੀ ਮੈਲੇ ਨੂੰ ਪਿੱਟੋ ਸਾਡੇ ਹਾਂ ਤਿੰਨ ਯਾਰ ਤੇ ਮੈਂ ਪੋਨੀ ਪਾਈ ਹੁੰਦੀ ਸੀ ਵੱਡੀ ਉਸਤਾਦ ਜੀ। ਪਾਲਾ ਜਲਾਲਪੁਰੀ ਆ ਨਾ, ਜਦੋਂ ਨਵੀਂ ਨਵੀਂ ਕਬੱਡੀ ਦੇਖੀ ਨਾ, ਉਹਨੇ ਪੋਨੀ ਪਾਈ ਹੁੰਦੀ ਸੀ ਤੇ ਐ ਬਰੀਕ ਸੈਡਾ ਹਾਂ ਬਿਲਕੁਲ ਟਿੰਡ ਕਰਾਈ ਨੇ ਇੱਥੋਂ ਬਾਲ ਸੀ। ਮੈਂ ਵੀ ਉਦਾਂ ਹੀ ਕਰਾ ਲਿਆ। ਤੇ ਉਹ ਮੇਰੇ ਫਿਰ- ਜੋ ਕਟਿੰਗ ਕਰਾ ਕੇ ਪੋਨੀ ਪਾਇਆ ਘਰ ਆਇਆ ਮੇਰੇ ਕੋਲ ਕਹਿੰਦੇ ਓਏ ਹਾਂ ਕੀ ਹੋਇਆ? ਮੈਂ ਕਿਹਾ ਕੋਈ ਕਟਿੰਗ ਕਰਾਈ। ਅਬੂ ਕਹਿੰਦੇ ਤੂੰ ਤਾਂ ਐ ਲੱਗਣਾ ਕੁੱਤੀ ਨੂੰ ਕੀੜੇ ਪਏ ਆ। ਤੇ ਮੈਂ ਨਾ ਸ਼ੌਕ ਚ ਨਹਾ ਕੇ ਨਿਕਲਿਆ ਉਸਤਾਦ ਜੀ। ਮੈਂ ਇੰਜ ਨਿਕਲ ਪਾਈ ਤੇ ਮੈਂ ਤੇਲ ਮਲ ਲਿਆ ਨਿਕਲ ਕੇ ਆਇਆ ਪੂਰਾ ਮਸਾਜ। ਫਿਰ ਬੁਨ ਗਿਆ ਨਾ ਇਹ ਕੀ ਕਰਨੇ ਪੁੱਛਿਆ ਜੈਨੂਨ ਪੁੱਛਿਆ ਬੁਜੀ ਕਹਿੰਦੇ ਆ ਕੀ? ਮੈਂ ਕਿਹਾ ਬੁਜੀ ਕਬੱਡੀ ਖੇਲਣ ਜਾਣੀ ਤੇ ਅਬੂ ਕਹਿੰਦੇ ਕਬੱਡੀ ਖੇਲਣ ਜਾਣੀ ਹੈ ਨਾ ਤਾਂ ਦਿਖਣਾ ਤੇਲ ਹੋਣ ਲਿਆਂਦਾ ਵਾ। ਇਹ ਰੱਖ ਦੇ ਇੱਥੇ ਕਬੱਡੀ ਵਾਲਾ ਤੇਲ ਲੈ ਕੇ ਚਲੋ ਦੁੱਧ ਪਾਓ। ਕਬੱਡੀ ਵਾਲਾ ਆਪਣਾ ਲੈ ਕੇ ਆ। ਹਾਂ ਹਾਂ ਲੱਭੇ ਫਿਰ ਕਬੱਡੀ ਵਾਲਾ ਤੇ
ਛੋਟਾ ਜਿਹਾ ਫਿਰ ਤੇਲ ਤੋਂ ਬਗੈਰ ਇਹਨੇ ਖੇਡ ਨਾ ਰਿਹਾ। ਉਸੇ ਤੇਲ ਨੂੰ ਸਭ ਮੀਟਰ ਲਵਾ ਲਿਆ ਫਿਰ। ਅਸੀਂ ਜਦੋਂ ਉਸਤਾਦ ਗਰਾਊਂਡ 'ਚ ਵੜੇ ਨਾ ਹਜੇ ਪ੍ਰੈਕਟਿਸ ਹੀ ਕਰਨ ਰਹੇ ਆ। ਸਾਡਾ ਮੁੰਡਾ ਸੀ ਘੁਮਾਉਂਦੇ ਉਹਨਾਂ ਨੇ ਮੈਨੂੰ ਚੱਕ ਕੇ ਮਾਰਿਆ ਨਹੀਂ ਘੁਮਾ ਕੇ ਪ੍ਰੈਕਟਿਸ ਕਰਨ। ਮੈਂ ਕਿਹਾ ਪ੍ਰੈਕਟਿਸ ਉਹ ਜਿੱਦਾਂ ਐ ਘੁੰਮ ਕੇ ਠਾ ਨਹੀਂ ਬੰਦਾ ਵੱਜਦਾ, ਮੈਂ ਘੁੰਮ ਕੇ ਠਾ ਬਚਾ ਐਨੇ ਨੇ ਗੋਡੇ ਆ ਖੂਹੀਆਂ ਆ ਮੱਥੇ ਦੇ ਸੱਟ ਆ ਨੱਕ ਦੇ ਸੱਟ ਆ ਮੇਰਾ ਸੀਨਾ ਸਾਰਾ ਲਹੂ ਲਾਨ ਹੋ ਗਿਆ। ਉਹ ਕਿਸ ਮੈਚ ਹੀ ਹੈਲੋ ਜੀ। ਯਾਰ ਤੂੰ ਕਿਉਂ, ਜਦੋਂ ਤੈਨੂੰ ਪਤਾ ਵੀ ਤੂੰ ਨਹੀਂ ਇਹਨੇ ਜੋਗਾ, ਕਿਉਂ ਤੁਸੀਂ ਪਤਾ ਚੱਬਲ ਨੂੰ ਜਿਹਨੇ ਚੱਕ ਕੇ ਮਾਰਿਆ ਵੀ ਇਹ ਤੇਰੇ ਜਿਹੜੇ ਚ ਪਤਾ ਪਿੱਛੇ ਕਿੱਥੇ ਜਾ ਕੇ ਖੜਾ ਹੁੰਦੇ ਮੈਂ ਪਲੇਅਰ ਸਟਰੋਂਗ ਸੀ ਪਿੱਛੇ ਖਰਾਕ ਨਹੀਂ ਸੀ ਹੈ। ਛੋਟਾ ਜਿੰਜਵਾ ਉਸਤਾਦ ਜੀ ਇਹਨੇ ਪਿੱਛੇ ਖਰਾਕ ਨਹੀਂ ਸੀ ਆਹੋ ਇਹ ਨਾ ਕਬੱਡੀ ਤੇ ਰਾਏ ਛਿੱਤਰੋ ਛਿੱਤਰੀ ਹੋਇਆ ਵਾ, ਹੋਰ ਗੱਲ ਕੋਈ ਵੀ ਨਹੀਂ ਹੈ। ਉਸਤਾਦ ਜੀ ਮੰਨੋਗੇ ਨਹੀਂ ਮੰਨਣਾ ਉਸਤਾਦ ਜੀ। ਰਹਿੰਦੀ ਵੀ ਹੁਣ ਤੇਰੀ ਮੰਨੀ ਚਾਹੀਏ ਸੀ। ਮੈਨੂੰ ਅਸੀਂ ਸੋਚ ਤੇ ਬੈਠੇ ਹੀ ਉਹਦੀ ਗੱਲ ਕਰਨੀ। ਠੰਡ ਬਹੁਤ ਲੱਗਦੀ ਹੈ। ਹੁਣ ਸਰਦੀਆਂ ਇਹ ਫੁੱਲ ਜੱਟ ਨਹੀਂ ਹੈਗਾ ਸਰ। ਨਹੀਂ ਉਹ ਕਦੋਂ ਆ? ਉਹ ਤਾਂ ਬੜੀ ਦੇਰ ਤੱਕ ਕਿਹਨੇ ਕੀਤਾ ਸਾਥ ਜੀ ਨੇ। ਹਾਂ ਅੱਛਾ ਭਲਵਾਨ ਹਾੜੀ ਸੋਹਣੀ ਇੱਕੋ ਜਿਹੇ ਰਹਿੰਦੇ ਆ। ਹਾਂ ਉਹਨੇ ਮੁੜਕਾ ਲਿਆਉਣਾ ਜਿਸ ਨੂੰ ਧੁੰਦ ਪੈਣ ਡਈ ਅਸੀਂ ਸਾਬਰੀਆ ਸਰਾਜੀ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨੇ ਕਹਿੰਦੇ ਪ੍ਰੈਕਟਿਸ ਤੋਂ ਬਾਅਦ ਮੈਚ ਵਾ ਤੇ ਮੈਂ ਕੰਬਣ ਡਿਆ। ਮੇਰਾ ਕਪਤਾਨ ਓਏ ਹਲਾ ਓਏ ਆ ਕੱਪੜੇ ਲਾ। ਮੈਂ ਕਿਹਾ ਕਪਤਾਨ ਜੀ ਮੇਰੀ ਤਬੀਅਤ ਸਹੀ ਹੋ ਜਾਏਗੀ ਸਹੀ। ਮੈਂ ਮੁੜਕਾ ਆਏਗਾ ਤਾਂ ਸੈਨ ਮੈਂ ਕਿਹਾ ਕਪਤਾਨ ਜੀ ਰਹਿ ਗਏ ਮੈਂ ਲਾ ਸਾਈਡ ਤੇ ਅੱਗ ਬਾਲ ਲਈ ਅਖਾੜੇ ਦੇ ਵਿੱਚ। ਉਹਨੇ ਏਰੀਆ ਦੀ ਖੇਡੀ ਜਾਂਦੀ। ਅਸਲੇ ਦਾਜੀ ਖਾੜੇ ਚ ਅਖਾੜੇ ਝਾੜੀ ਆ ਗਿਆ ਖਾੜੇ ਚ। ਅਖਾੜੇ ਦੇ ਪਿੱਛੇ ਬਿਲਕੁਲ ਅੱਗ ਵਾਲੀ ਤੈਜ ਕਰਵਾ ਖੜਾ ਤਨੀ ਤੇ ਇੰਜ ਕਰਕੇ ਸਹੀ ਹੁੰਦਾ ਸੀ। ਉਹ ਹੱਥ ਲਾਉਂਦੇ ਜਦੋਂ ਮੈਂ ਲੜਦਾ ਸੀ ਮੈਂ ਇੱਧਰ ਹੱਥ ਸੀ। ਯਾਰ ਘਟੀਆ ਖਿਲਾੜੀ ਸੀ ਤੂੰ ਯਾਰ। ਯਾਰ ਤੈਨੂੰ ਵੜਨ ਕਿਉਂ ਦਿੰਦੇ ਸੀ ਅੰਦਰ? ਮੇਰਾ ਇੱਕ ਵਾਰੀ ਕੱਛਾ ਪਾੜਦਾ ਇੱਕ ਕੱਛਾ ਦਾ ਦੱਸ ਸਹੀ ਦੱਸ। ਜਦੋਂ ਨਾ ਐਡਾ ਟਾਈਟਸ ਹੁੰਦਾ ਵਾ ਟਾਈਟਸ ਉਹ ਲਾਜ਼ਮੀ ਪਾਈਦਾ ਵਾ। ਹਾਂ। ਅਭੀ ਦੇ ਵੀ ਹੋਏ ਨੇ ਮਾਰ ਧਾੜ ਕਈ ਜੋਸ਼ ਵੀ ਆਏ ਨੇ ਉਸ ਤਾਂ ਗਾਲਾਂ ਕੱਢ ਲੈਂਦੇ ਲੜਾਈ ਹੋ ਜਾਂਦੀ। ਮੈਨੂੰ ਹੁਣ ਪਤਾ ਨਹੀਂ ਮੈਂ ਕੁਝ ਵੀ ਨਹੀਂ ਕਿਹਾ। ਫੌਜੀਆਂ ਦਾ ਮੁੰਡਾ ਸੀਗਾ ਮੈਂ ਕੁਝ ਵੀ ਨਹੀਂ ਕਿਹਾ। ਮੈਂ ਜੇ ਕਰਕੇ ਉਹਦੀ ਲੱਤੀ ਪਿਆ ਵਾ ਹੁਣ ਦੋਵਾਂ ਲੱਤਾਂ ਤੋਂ ਫੜ ਕੇ ਨਾ ਮੈਂ ਝੁਕਦਾ ਵਾ। ਉਸਤਾਦ ਜੀ ਨੇ ਮੇਰੇ ਸੀਰੀਅਸ ਥੱਪੜ ਸ਼ੁਰੂ ਕਰ ਦਿੱਤੇ। ਕਿਉਂ? ਉਤੋਂ ਹੀ ਹਾਂ ਉਹਨੇ ਇੱਥੋਂ ਕੱਛੇ ਤੋਂ ਫੜ ਲਿਆ ਮੈਨੂੰ ਕੱਛੇ ਤੋਂ ਫੜ ਕੇ ਉਹਨੇ ਪੂਰੇ ਗਰਾਊਂਡ 'ਚ ਘੁਮਾਇਆ। ਉਹ ਭਾਰਾ ਸੀ ਮੈਨੂੰ ਘੁਮਾਈ ਗਿਆ ਉਹ ਨਾਲਾ ਟੁੱਟ ਗਿਆ ਤੇ ਉਹ ਆਪ ਕਹਿੰਦੀ ਬੱਸ ਕਰਦੇ ਓਏ ਬੱਸ ਕਰਦੇ ਥੱਲੇ ਤੇ ਮੈਂ ਵੇਖਣਿਆ ਮੈਂ ਕਿਹਾ ਭਾਈ ਨਾ ਮੇਰਾ ਕੱਛਾ ਕਿੱਧਰ ਗਿਆ। ਛੋਟਾ ਜਿੰਜਵਾ ਮੈਂ ਦੇਖਿਆ ਲੋਕਾਂ ਨੇ ਉਹਦੇ। ਛੋਟੇ ਜੱਜੂਏ ਨੂੰ ਉਹਨਾਂ ਨੇ ਯਾਰ ਕੀ ਤੇਰੀ ਯਾਰ ਬਿੱਠੇ ਮਦਾਨੋ ਮਦਾਨੀ ਕੀ ਹਾਲਤ ਹੋਈ ਜ਼ਿੰਦਗੀ ਹੈ ਯਾਰ। 3 ਸਾਲ ਕਬੱਡੀ ਖੇਡੀ ਉਸਤਾਦ ਜੀ। ਔਰ ਐਦਾਂ ਦੀ ਖੇਡੀ ਨਹੀਂ ਤੂੰ ਕਹ ਜੀ 3 ਸਾਲ ਕਬੱਡੀ ਵਾਲੇ ਕੋ ਮੈਂ ਬਿਸਤ ਬੁਸਤ ਮੈਂ ਕਬੱਡੀ ਦੀ ਕਾਮੇਡੀ ਕੀਤੀ। ਹਾਂ ਸ਼ਾਇਦ ਨੇ ਸ਼ਾਨ ਖੇਡੀ ਆ ਸੀਰੀਅਸਲੀ ਮੈਂ ਬੜੀ ਟੀਮ ਨਾਲ ਲੱਗੇ ਸੀਗੇ ਹੈਂ? ਟੀਮ 'ਚ ਉਹ ਸ਼ਿਆਨੇ ਘਸੀਟਾ ਖੇਡੀ ਉਹਨਾਂ ਨੇ ਜਦ ਨੂੰ ਕਹਿੰਦਾ ਮੈਨੂੰ ਵੱਡੀ ਟੀਮ ਚ ਲੈਣ ਲੱਗੇ ਸੀ। ਪਾਣੀ ਤਰੋਂਕਣ ਹੀ ਲੈਣ ਲੱਗੇ ਹੁਣ ਖਾੜੇ ਦੇ ਵਿੱਚ ਤਾਂ ਜੀ। ਨਹੀਂ ਮਿੱਠੇ ਜਿਗਰੇ ਦਾ ਕੰਮ ਆ। ਸਹੀ ਗੱਲ। ਜਿਸਮ ਦਾ ਖੁਰਾਕ ਜ਼ਰੂਰੀ ਆ ਹਾਂ, ਲੇਕਿਨ ਜਿਗਰਾ ਬੜਾ ਚਾਹੀਦਾ ਬੱਚੇ। ਪਿੱਤਾ ਬਹੁਤ ਪਿੱਤਾ ਮਿਰਚ ਆ ਸਿਰਫ ਮੈਂ ਹੁਣ ਬੱਚਿਆਂ ਦੇ ਮੂੰਹ ਚੁੱਪ ਕਰ ਜਾਂਦਾ ਵੀ ਯਾਰ ਪਿੱਛੇ ਜਿਹੜਾ ਹੁਣ ਭਾਈ ਜੰਜੂਆ ਵਾ ਬਾਕੀ ਸਾਰੇ ਵੀ ਪਲੇਅਰ ਖਾਂਦੇ ਨੇ। ਗੋਟੋ ਦੇ ਵਰਗਾ ਕਿਉਂ ਨਹੀਂ ਕਿਸੇ ਦਾ? ਨਹੀਂ ਹੈਗਾ ਕੋਈ ਆਪਣੀ ਵੀ ਕੋਈ ਚੀਜ਼ ਹੁੰਦੀ ਕੁਆਲਿਟੀ ਹੁੰਦੀ। ਮੈਨੂੰ ਮੈਂ ਉੱਦਾਂ ਹੀ ਗੁੱਟ ਫੜਦਾ ਸੀ ਲੇਕਿਨ ਮੇਰੇ ਕੋਲ ਫੜਿਆ ਨਹੀਂ ਸੀ ਜਾਂਦਾ। ਹੁਣ ਅਗਲਾ ਛਡਾ ਲੈਂਦਾ ਸੀ ਮੈਂ ਤੇ ਉੱਤੇ ਹੀ ਫੜਿਆ ਸੀਗਾ। ਇਹ ਤੇ ਅਗਲੇ ਦਾ ਕਸੂਰ ਹੈ। ਉਹਨੇ ਛਡਾ ਲਿਆ ਚ ਮੇਰਾ ਕਸੂਰ। ਠੀਕ ਹੈ। ਮੈਂ ਹੁਣ ਗੁੱਟ ਫੜਨ ਦਾ ਤਰੀਕਾ ਹੁੰਦਾ ਕਈ ਇੰਜ ਫੜਦੇ ਆ ਨਾ ਇਹ ਛੁੱਟ ਜਾਣਾ ਐ ਤੁਸੀਂ ਫੜ ਕੇ ਐ ਕਰਕੇ ਇੱਥੋਂ ਐ ਪੂਰਾ ਕਰ ਲੈਣਾ ਇਹ ਲਾਕ ਆ। ਇੰਜ ਕਰਕੇ ਹੁਣ ਮੈਂ ਆਪਣਾ ਪੂਰੀ ਹਰ ਤਰੀਕੇ ਨਾਲ ਫੜਿਆ ਜੇ ਹੁਣ ਇਹ ਛਡਾ ਲਵੇ ਇਹਦਾ ਕਸੂਰ ਆ ਮੇਰਾ ਕੋਈ ਨਹੀਂ। ਨਹੀਂ ਫੇਰ ਜੇ ਨਹੀਂ ਕਹਿੰਦਾ ਇਹਦੀ ਬਹਾਦਰੀ ਹੈ। ਹਾਂ ਇਹਦਾ ਕਸੂਰ ਆ। ਜਦੋਂ ਤੁਸੀਂ ਮਾਰ ਇਹਨੂੰ ਪਤਾ ਹੀ ਨਹੀਂ ਖੇਡਣ ਦਾ ਫਿਰ। ਲੱਗਦਾ ਚਵਲ ਤੇ ਉਹਨੇ ਮਾਰ ਨਹੀਂ ਬਾਬਾ ਜੀ ਜਿੱਦਣ ਆਏ ਨਾ ਭਾਈ ਜੰਜੂਆ ਆਵੇ ਤੇ 2-3 ਜਣੇ ਤੂੰ ਤੈਨੂੰ ਪੂਰਾ ਡਰੈਸ ਡੂਸ ਕਰਕੇ ਉਹਨਾਂ ਸਾਹਮਣੇ ਆ ਕੇ ਪੈ ਜਾਣਾ। ਹਾਂ ਚਾਦਰ ਲੈ ਕੇ ਨਾ ਉੱਪਰ ਨਿੱਕਰ ਪਾ ਕੇ ਪੈ ਜੀ ਚਾਦਰ ਲੈ ਕੇ ਫਿਰ ਐਂ ਜਦੋਂ ਗੱਲ ਕਰਨ ਚਾਦਰ ਪਰੇ ਸੁੱਟ ਕੇ ਆਇਆ ਪੂਰਾ ਭਾਰਾ। ਐਵੇਂ ਨਹੀਂ ਕਰੀਏ। ਹਾਂ ਇਹ ਨਾਲ ਪੱਟ ਤੇ ਵੀ ਹਾਂ ਉਹ ਕਹਿਣ ਕੀ ਹੈ ਤੂੰ ਸੁੱਤਾ ਜੀ ਸਾਰਾ ਚੁਕਾਉਣ ਜਿਸਮ ਸੁੱਤਾ ਭਾਜੀ। ਭਾਈ ਮੁਸ਼ਰਫ ਦੀ ਜਿੱਡਾ ਤੇਰਾ ਪੱਟ ਬਣਾ ਉੱਡੀ ਧੌਣ ਉਹ ਮੈਨੂੰ ਪਤਾ ਵਾ ਉਹ ਸਾਜੀ ਉਹਨਾਂ ਦਾ ਜਿੱਦਾਂ ਮਿੱਠੇ ਨੇ ਦੱਸਿਆ ਨਾ ਉਹ ਤਾਂ ਸਿੱਧੇ ਹੀ ਫੜਦੇ ਆ ਆ ਲਾਈਕ ਆ ਦੇਖੋ ਇੰਜ ਫੜਿਆ ਤੁਸੀਂ ਛੁਡਾ ਕੇ ਦਿਖਾਉਣਾ। ਹਾਂਜੀ 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 ਬਸ ਓਏ ਇੰਡੀਆ ਗਏ ਜਿਹੜਾ ਮੈਚ ਹੋਇਆ ਸਾਜੀ ਉੱਥੇ ਕੋਈ ਲੱਲੀ ਭਾਜੀ ਪਤਾ ਨੀ ਕੀ ਨਾਮ ਉਹਦਾ ਉਹਨੇ ਲਿੜੀਆਂ ਲੈ ਲਈਆਂ ਸਰਦਾਰ ਨੇ ਨਹੀਂ ਛੱਡਿਆ ਸਾਜੀ। ਯਾਰ ਇੰਡੀਆ ਦੀ ਸਾਰੀ ਟੀਮ ਪਾਲਾ ਜਲਾਲਪੁਰੀਆ ਸਾਹਿਬ ਹਾਂ, ਮੰਗੀ ਸਾਹਿਬ ਮੰਗੀ ਸਾਹਿਬ। ਭਾਈ ਖੁਸ਼ੀ ਰਣਜੀਤ। ਸਾਰੇ ਮੇਰੀ ਵੀਡੀਓ ਕਲਿੱਪ ਦੇਖਦੇ ਹੁੰਦੇ ਸੀ ਕਹਿੰਦੇ ਯਾਰ ਹਾਂ ਮੁੰਡਾ ਕਿਤੇ ਇੰਡੀਆ ਨਿਕਲ ਗਏ ਯਾਰ ਪਤਾ ਕੀ ਗੱਲ ਆ। ਕੰਮ ਵੱਧ ਗਿਆ ਵਾ ਕਿਤੇ ਮਿੱਠੇ ਅੱਜ ਉਹਨਾਂ ਨੂੰ ਕਲਿੱਪ ਸੈਂਡ ਕੌਣ ਕਰਦਾ ਸੀ ਤੂੰ ਇਹ ਹਿਸਾਬ ਨਾਲ? ਗੇਂਦ ਮੇਰੇ ਪਿੱਛੇ ਖਰਾਬ ਨਹੀਂ ਸੀ ਐ ਸਾਮ ਨਹੀਂ ਹੋਈ। ਹੁਣ ਤੁਹਾਨੂੰ ਪਤਾ ਮਾੜੇ ਬੰਦੇ ਨੂੰ ਅੰਦਰ ਕੋਈ ਨਹੀਂ ਆ ਕੇ ਕੌਣ ਨਹੀਂ ਆਉਂਦਾ। ਇਹਦੇ ਲਈ ਖੁਰਾਕ ਕਿੰਨੀ ਕੁ ਚਾਹੀਦੀ ਹੁੰਦੀ ਮਿੱਠੇ? ਡੇਲੀ ਕੋਟਾ ਚਾਹੀਦਾ ਸਵੇਰੇ ਕੋਟਾ ਸਰਦਾਈ ਸਾਜੀ ਕਿੰਨਾ ਕੁੱਟਣਾ ਹੁੰਦਾ।
ਨਹੀਂ ਕੁੱਟਣਾ ਨਹੀਂ, ਘੋਟਾ ਸਰਦਾਈ। ਹਾਂ ਕੋਟਾ ਬੱਚਾ। ਮੈਂ ਤੇ ਮੇਰੀ ਜਾਨ ਸਰਦਾਈ ਇੱਕੋ ਜਿਹੇ। ਆਏ ਮੈਂ ਪਹਿਲੇ ਦਿਨ ਸ਼ੌਕੀਆਂ 12 ਆਂਡਿਆਂ ਦੀਆਂ ਸਫੈਦੀਆਂ ਨਹੀਂ ਖਾਧੀਆਂ ਸੀ ਤੇ ਕਰਿਆਨੇ ਵਾਲੇ ਕਹੇ ਚਾਚਾ ਆਪਣੇ ਮੁੰਡਾ ਰੋਕ ਲਾ, ਆ ਦੇਖ ਲਾ ਸਫਾ ਭਰ ਚੱਲਾ ਹੀ। ਤੇ ਮੇਰੇ ਆਪਣੇ ਸਾਫਾ ਸੁੱਟ ਲਾ ਕੇ ਆਪੂ ਨੇ ਕਿਹਾ ਕਬੱਡੀ ਕੇ ਚਾਰ ਹੀ ਵੱਜਣਗੇ ਅੱਜ। ਨਹੀਂ 4 ਹੀ ਵੱਜਣਗੇ। ਅੱਛਾ ਆਪਣੇ ਕੀ ਕਿਹਾ? ਆਪੂ ਨੇ ਸਾਫਾ ਸੁੱਟਿਆ, ਮੇਰੇ ਕਾ ਪਤਾ ਵੇ ਕੰਮਾਂ ਦੇ ਮੱਦੇ ਠੰਡੇ ਆ, ਕਬੱਡੀ ਜੋ ਮੈਂ ਸੈੱਟ ਹੋਇਆ ਉਦੋਂ ਖੇਲੀ। ਮੈਂ ਕਿਹਾ ਕੋਈ ਬਸ ਸਾਡੀ ਪਾ ਲਈ ਆ ਬਸ। 8 ਆਂਡੇ ਤੁਸੀਂ ਸਾਫਾ ਸੁੱਟਦਾ। ਉਹ ਕੌਣ ਲੋਕ ਹੋ ਤੁਸੀਂ ਯਾਰ? ਮਿੱਠੇ ਜਾਫੀ ਸੀਗਾ, ਸਾਈ ਸੀ, ਕੀ ਸੀ ਤੂੰ? ਚਾਪੀ। ਔਰ ਮੈਨੂੰ ਸੋਨੇ ਦੀ ਵਾਲੀ ਗਿਫਟ ਹੋਈ ਸੀ ਸਾਰੀ ਨਤੀ। ਉਹ ਗਿਫਟ ਨਹੀਂ ਸੀ ਹੋਈ, ਤੁਸੀਂ ਕੰਧ ਕੰਨੀ ਦੇ ਘਰ ਦੀ ਬੁੜੇ ਨੇ ਕਿਹਾ ਜਾਂ ਵੇਚ ਗਿਆ। ਉਹਨਾਂ ਨੇ ਦਿੱਤੀ ਕਰਨ ਵਾਲੀ ਵਾਲੀ, ਕਹਿੰਦੇ ਬਾਕੀ ਵੀ ਤੇਰਾ ਬਣਾਉਣ ਦੇ ਆਸਤਾ ਆਸਤਾ ਦੇ ਦਾਂਗੇ। ਸਾਡਾ ਜਿਹੜਾ ਕੋਚ ਸੀ ਨਾ, ਇੱਕ ਮਜ਼ਾ ਆਇਆ। ਇੱਕ ਮਿੰਟ ਮਿੱਠੇ, ਜਿਹੜੀ ਕਬੱਡੀ ਦੀ ਯਾਨੀ ਕਿ ਤੂੰ ਖੁਰਾਕ ਖਾਧੀ ਹੋਣੀ, ਇਹ ਵੀ ਕਿ ਤੂੰ ਖਾਧੀ ਕਿ ਨਹੀਂ ਖਾਧੀ ਹੁੰਦੀ ਆ। ਓਏ ਟਿੰਡੇ ਖਾ ਕੇ ਕਿੱਥੇ ਗੋਟੋ ਪੜ ਚੁੱਕੇ ਆ। ਤੇ ਫਿਰ ਜਾਨਾ ਉੱਥੇ ਅੰਬ ਲੈਣ ਸੀ ਜਦੋਂ ਹਾਂ। ਟਿੰਡੇ ਖਾਦੇ। ਸ਼ੌਕ ਸੀ ਇੱਕ ਵਾਰੀ ਮੇਰਾ 5-7 ਇਹ ਨਹੀਂ ਕੋਈ ਛਤਰੀ ਖਾਦੇ ਆ। 5-7 ਮੈਚ ਚ ਮੈਂ ਲੀਡਰ ਜੀ ਨੂੰ ਬਣਾ ਜਾਵਾਂਗਾ। ਹਾਂ ਜਿਹੜੇ ਨਵੇਂ ਆਉਂਦੇ ਸੀ ਅੱਛੇ ਨਹੀਂ ਸਿਰਫ ਚਿੱਤਰ ਹੀ ਨਹੀਂ ਭਾਈ, ਅਸੀਂ ਮੁਸ਼ਾਨ। ਯਕੀਨ ਉਹ 3 ਮੈਚ ਐਸੇ ਹੋਏ ਰੋਣ ਆਖੇ ਹੋ ਗਏ ਆ, ਮੈਂ ਗਿਆ ਹੀ ਨਹੀਂ ਗਰਾਊਂਡ 'ਚ। ਹਾਂ ਕਰ ਲਏ ਉਹਨਾਂ ਨੇ। ਨਹੀਂ ਬਾਵਾ ਇਹ ਕੰਮ ਵਾਕਈ ਸਹੀ। ਓਏ ਹੋਏ ਹੋਏ ਕਿਆ ਹੋਏ ਬਾਤ ਹੈ ਭਾਈ, ਕਿਤੇ ਚਿੱਤਰ ਨਹੀਂ ਵੀ ਖਾਦੇ ਗਏ ਹੀ ਨਹੀਂ। ਜੀਓ ਮਿੱਠੇ। ਔਰ ਮੇਰੇ ਕੋਚ ਨੇ ਕਿਹਾ ਸੀ ਕਿ ਜਿੰਨਾ ਤੇਰਾ ਜੁੱਸਾ ਵਾ ਨਾ, ਆਤਸ਼ ਜੁੱਸਾ ਵਾ ਤੇਰਾ, ਓਹ। ਤੇਰੀ ਫਿਜ਼ੀਕ ਜਿਹੜੀ ਹੈ ਪੂਰੀ, ਤੇਰੀ ਬੋਡੀ ਜਿਹੜੀ ਹੈ ਸ਼ਰਮ ਜੰਨੂਆ ਸਾਹਿਬ ਵਰਗੀ ਹੈ, ਤੇ ਤੂੰ ਡੌਲੇ ਦੇ ਸ਼ੇਰ ਦਾ ਟੈਟੂ ਬਣਵਾ। ਹਾਏ ਹੁਣ ਸਾਡੀ ਕੀ ਉਹ ਫਿਰ ਪੈਸੇ ਆਨੇ ਸੀ ਡੌਲੇ ਤੇ ਸ਼ੇਰ ਦਾ ਟੈਟੂ ਬਣਿਆ ਤੇ ਪਰੇ ਕੰਟੀਨ ਦੇ ਪਿੱਛੇ ਲੁਕਿਆ ਤੇ ਮੈਨੂੰ ਕੋਈ ਬੁਲਾ ਲੈਣ ਲਵੇ। ਇਹੋ ਜਿਹੇ ਸ਼ੇਰ ਨੂੰ ਵੀ ਬਿਸਤ ਕਰਾਏਗਾ ਨਾਲ। ਦੱਸ ਢੋਲੇ ਤੇ ਸ਼ੇਰ ਦਾ ਟੈਟੂ ਹੈ ਤੇ ਕੱਚਾ ਕਬਰਸਤਾਨ ਚ ਸੁੱਟ। ਦਾ ਦਿਮਾਗ ਖਰਾਬ। ਚਲੋ ਜੀ ਭਾਜੀ, ਚਲੋ ਜੀ। ਤਾਂ ਜੀ ਆ ਕ੍ਰਿਕਟ ਰਹਿ ਦੋ, ਘੋੜ ਵਾਲਾ ਕਿਤੇ ਨਹੀਂ ਜਾਊਗਾ। ਉਹ ਇਹਨੇ ਕੁਝ ਨਹੀਂ ਕਰਨਾ, ਇਹ ਤਾਂ ਡਰਾਮੇ ਕਰਦਾ ਬਸ, ਕੱਖ ਨਹੀਂ ਕਰਨਾ ਇਹਦੇ ਕੋ, ਬਸ ਜੁਗਤਾਂ ਕਰਾ ਲਓ ਜਿੰਨੀਆਂ ਮਰਜ਼ੀ। ਲਓ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ। ਰੱਬ ਰੱਖੇ।